ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜayterkiana ਜੀ ਜੁੜ ਚੁੱਕੇ ਨੇ। ਅਟਰਨੀ ਟਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ jayterkiana 415 909 0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 8888889914 ਦੇ ਉੱਤੇ। ਗੱਲਬਾਤਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਕਰਾਂਗੇ। ਕੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ ਉਹਦੇ ਬਾਰੇ ਚਰਚਾ ਕਰਾਂਗੇ। ਕੁਛ ਇੱਕ ਵੱਡੀ ਚੀਜ਼ ਜਿਹੜੀ ਉਹ ਵਾਪਰ ਗਈ ਆ ਜਿਹੜਾ ਉਹਦੇ ਬਾਰੇ ਚਰਚਾ ਕਰਦੇ ਹਾਂ। ਸੋ ਅਟਰਨੀ ਟਰਕਿਆਣਾ ਜੀ, ਜੇ ਤੁਸੀਂ ਥੋੜਾ ਜਿਹਾ ਦੱਸ ਦਿਓ ਵੀ ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲ ਕਰਨੀ ਹੈ। ਜੀ ਬਿਲਕੁਲ। ਸੋ ਆਪਾਂ ਨਾ ਇੱਕ ਬੜਾ ਇਤਿਹਾਸਿਕ ਫੈਸਲਾ ਜਿਹੜਾ 9 ਸਰਕਿਟ ਦਾ ਆਇਆ RKK ਦੇ ਸੰਬੰਧ ਦੇ ਵਿੱਚ ਹੀ ਆ, ਉਹਦੇ ਬਾਰੇ ਗੱਲ ਕਰਾਂਗੇ। ਠੀਕ ਹੈ। ਤੇ ਜਿਹੜੇ ਸੁਣ ਰਹੇ ਆ ਵੇਖ ਰਹੇ ਆ, ਇੱਕ ਮੈਸੇਜ ਤੁਸੀਂ ਕਹਿ ਲਓ ਜਾਂ ਇੱਕ ਰਿਕੁਐਸਟ ਕਹਿ ਲਓ, ਹਨਾ। ਤੇ ਬੜੀ ਸਿੰਪਲ ਜੀ ਗੱਲ ਸੀਗੀ, ਤੁਹਾਨੂੰ ਹਮੇਸ਼ਾ ਹੀ ਕਿਹਾ ਕਿ ਕਦੀ ਮਿਰਚ ਮਸਾਲਾ ਲਾ ਕੇ ਜਾਂ ਸ਼ੂਗਰ ਕੋਟ ਕਰਕੇ ਨਹੀਂ ਗੱਲ ਕਰਨੀ, ਗੱਲ ਸਿੱਧੀ ਕਰਨੀ ਆ ਤੇ ਕਰਨੀ ਵੀ ਹੈਗੀ ਹੈ, ਹਨਾ। ਜਿਹੜਾ ਆਪਣੇ ਪ੍ਰੋਗਰਾਮ ਤੋਂ ਸ਼ੋਅ ਤੋਂ ਪਹਿਲਾਂ ਨਹੀਂ ਗੱਲਾਂ ਬਾਤਾਂ ਹੁੰਦੀਆਂ ਸੀ, ਨਹੀਂ ਲੋਕਾਂ ਨੂੰ ਪਤਾ ਲੱਗਦਾ ਸੀਗਾ ਤੇ ਭੰਬਲ ਭੂਸੇ 'ਚ ਥੋੜੇ ਜਿਹੇ ਫਸ ਜਾਂਦੇ ਸੀਗੇ। ਸਾਲ ਬਾਅਦ 2 ਸਾਲ ਬਾਅਦ ਪਤਾ ਲੱਗਦਾ ਸੀਗਾ। ਸੋ ਕੀ ਸੀਗਾ ਕਿ ਇੱਕ ਉਪਰਾਲਾ ਕੀਤਾ ਕਿ ਲੇਟੈਸਟ ਜਿਹੜੀ ਖਬਰ ਆ ਤੇ ਕਈ ਕੇਸਾਂ ਦੇ ਵਿੱਚ ਈਵਨ ਹਾਲਾਤ ਉਧਰਲੇ ਪਾਸੇ ਨੂੰ ਜਾਣ ਤੋਂ ਪਹਿਲਾਂ ਵੀ ਪ੍ਰੈਡਿਕਸ਼ਨ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਚੱਲ ਜਾਣੀਆਂ। ਫੋਰ ਐਗਜ਼ਾਮਪਲ, ਠੀਕ ਆ, ਇੱਕ ਉਹ ਦਿਨ ਸੀਗਾ ਜਦੋਂ ਸਰਕਾਰ ਚੇਂਜ ਹੋਈ ਸੀਗੀ ਤੇ ਇੱਕ ਹੁਣ ਦਾ ਦਿਨ ਆ, ਠੀਕ ਆ। ਉਦੋਂ ਕੀ ਸੀਗਾ ਕਿ ਬੜੇ ਮਾਣ ਪਿਆਰ ਨਾਲ ਜਿਹੜੇ ਛੋਟੇ ਵੀਰ ਆ ਉਹਨਾਂ ਨੂੰ ਕਹੀਦਾ ਹੁੰਦਾ ਸੀਗਾ ਕਿ DUI ਵਗੈਰਾ, DUI ਰੈਕਲੈਸ ਡਰਾਈਵਿੰਗ ਹੋ ਗਈ, ਇਹ ਚੱਕਰਾਂ ਦੇ ਵਿੱਚ ਨਾ ਪਾਓ, ਪ੍ਰੋਬਲਮ ਪੈ ਸਕਦੀ ਆ। ਹਾਂਜੀ, ਮਤਲਬ ਈਵਨ ਇੰਨੀ ਕੁ ਜੀ ਗੱਲ ਦੇ ਉੱਤੇ ਵੀ ਤੁਹਾਨੂੰ ਪਤਾ ਹੁਣ ਇੰਟਰਨੈਟ ਦਾ ਫਾਇਦੇ ਵੀ ਆ, ਨੁਕਸਾਨ ਵੀ ਆ। ਨੁਕਸਾਨ ਕੀ ਹੁੰਦਾ ਕਿ ਹਰੇਕ ਬੰਦਾ ਜਿਹੜਾ ਸੁਣਦਾ ਉਹ ਕਹਿੰਦਾ ਮੈਨੂੰ ਨਾ ਗੱਲ ਭਾਉਂਦੀ ਨਹੀਂ ਪਈ ਹੈਗੀ, ਮੈਨੂੰ ਇਹ ਗੱਲ ਵਧੀਆ ਨਹੀਂ ਲੱਗਦੀ। ਤੇ 4 ਬੰਦਿਆਂ ਨੂੰ ਹੁੰਗਾਰਾ ਦੇਣ ਵਾਲੇ ਵੀ ਬੜੇ ਹੁੰਦੇ ਆ ਕਿ ਲੈ ਲੈ ਕੋਈ ਨਹੀਂ, ਇਹ ਤਾਂ ਐਵੇਂ ਬੋਲਦੇ ਆ। ਸੋ ਰਾਜਕਰਨ ਜੀ, ਜਿਹੜਾ ਇੱਕ ਹੁਣ ਦਾ ਟਾਈਮ ਆ, ਖਬਰਾਂ ਇਹ ਮਿਲ ਰਹੀਆਂ ਕਿ ਕਿਸੇ ਨੂੰ DUI ਦੀ ਟਿਕਟ ਮਿਲੀ, ਆਈਸ ਵਾਲਿਆਂ ਨੇ ਸੱਦ ਲਿਆ, ਵਿਅਕਤੀ ਆਈਸ ਵਾਲਿਆਂ ਦੇ ਗਿਆ, ਡਿਟੇਨ ਕਰ ਲਿਆ। DUI ਦੀ ਟਿਕਟ ਉੱਤੇ 2 ਸਾਲਾਂ ਤੋਂ ਵੱਧ ਜਿਹੜਾ ਉਹਨੂੰ ਟਾਈਮ ਹੋਇਆ ਸੀਗਾ। ਹਾਂਜੀ, ਇਹਦੇ ਵਿੱਚ ਕੀ ਸੀਗਾ ਕਿ ਵਕੀਲ ਵੀ ਮੇਰੇ ਪਿੱਛੇ ਬੜੇ ਪਏ ਕਿ ਲੈ ਬਈ ਗਲਤ ਬੋਲਦਾ, ਇਹਨੂੰ ਚੀਜ਼ ਵਾਪਸ ਲੈਣੀ ਚਾਹੀਦੀ ਆ। ਤੇ ਇੱਕ ਹੁਣ ਦਾ ਦਿਨ ਆ, ਠੀਕ ਆ, ਕਿ ਹੋਰ ਵਕੀਲਾਂ ਦੀਆਂ ਵੀ ਤੁਸੀਂ ਵੀਡੀਓਜ਼ ਦੇਖੋ ਕਿ ਟਰੱਕ ਚਲਾਉਂਦਿਆਂ ਨੂੰ ਫੜ ਲਿਆ, DUI ਵਾਲਿਆਂ ਨੂੰ ਫੜ ਲਿਆ। ਤੇ ਕਾਫੀ ਲੋਕੀ ਜਿਹੜੇ ਕਮੈਂਟਾਂ ਚ ਵੀ ਸੀਗੇ ਕਿ ਨਹੀਂ ਏਦਾਂ ਨਹੀਂ ਹੁੰਦਾ, ਐਵੇਂ ਬੋਲਦੇ ਆ, ਡਰਾਉਂਦੇ ਆ, ਇਹ ਆ ਉਹ, ਹੈ ਨਾ। ਸੋ ਇੱਕ ਉਹ ਟਾਈਮ ਸੀਗਾ, ਇੱਕ ਹੁਣ ਟਾਈਮ ਆ। ਤੁਸੀਂ ਵੇਖੋ ਕਿ ਐਂਡ ਆਫ ਦਾ ਡੇ ਹੁਣ ਸੱਚਾ ਕੌਣ ਪਿਆ ਤੇ ਕੌਣ ਨਹੀਂ ਪਿਆ, ਰਿਐਲਿਟੀ ਕੀ ਆ ਉਹ ਕੀ ਆ। ਬੜੇ ਜਾਣੇ ਕਿਤਾਬਾਂ ਚੱਕੀ ਫਿਰਦੇ ਸੀਗੇ ਕਿ ਲੈ ਬਈ ਮੈਨੂੰ ਸਮਝਾਉਂਦੇ ਸੀਗੇ ਕਿ ਏਦਾਂ ਨਹੀਂ, ਓਦਾਂ ਨਹੀਂ, ਕਾਨੂੰਨ ਏਦਾਂ ਹੁੰਦਾ, ਓਦਾਂ ਹੁੰਦਾ। ਸੋ ਵੀਰੋ, ਮੈਸੇਜ ਬੜਾ ਸਿੰਪਲ ਆ। ਕਾਨੂੰਨ ਜੋ ਮਰਜ਼ੀ ਹੁੰਦਾ, ਅਗਲਾ ਕਾਨੂੰਨ ਦੇ ਹਿਸਾਬ ਨਾਲ ਚੱਲਣ ਹੀ ਨਹੀਂ ਦਿਆ, ਠੀਕ ਆ। ਗ੍ਰੀਨ ਕਾਰਡ ਹੋਲਡਰ ਵਾਲਾ ਭਾਵੇਂ ਉਹ ਆ। ਇਹ ਜਿਹੜਾ ਹੁਣ ਟਾਈਮ ਆ ਨਾ, ਜਿਹੜੀ ਅੱਜ ਤੁਹਾਨੂੰ ਖਬਰ ਜਿਹੜੀ ਦੱਸਣੀ ਆ, ਤੁਸੀਂ ਕਹਿੰਦੇ ਨਾ ਕਿ ਨੈਗੇਟਿਵ ਨਿਊਜ਼ ਹੁੰਦੀ ਆ, ਜਿਹੜੀ ਅਸਲੀ ਨੈਗੇਟਿਵ ਨਿਊਜ਼ ਆ, ਜਿਹੜੀ ਅਸਲੀ ਜਿਹੜਾ ਹੁਣ ਲੋਕਾਂ ਦਾ ਜਿਹਦੇ ਵਿੱਚ ਨੁਕਸਾਨ ਹੋਊਗਾ, ਉਹ ਵਾਲੀ ਖਬਰ ਅੱਜ ਕਵਰ ਕਰਨ ਵਾਲੀ ਜਿਹੜੀ ਖਬਰ ਆ, ਠੀਕ ਆ। ਕਿਉਂ ਨੁਕਸਾਨ ਹੋਊਗਾ? ਤੁਸੀਂ ਟੈਕਨੀਕੈਲਿਟੀ ਦੇ ਵਿੱਚ ਜਾਣਾ, ਤੁਸੀਂ ਡਿਟੇਲਾਂ ਦੇ ਵਿੱਚ ਜਾਣਾ, ਠੀਕ ਆ। ਸੋ ਲੌਂਗ ਫਾਰਮ ਸ਼ੋਅ ਹੈ ਸਾਡਾ ਜਿਹੜਾ ਓਪਨ ਐਂਡਡ, ਠੀਕ ਆ। ਤੇ ਇਹਦੇ ਵਿੱਚੋਂ ਦੀ ਕੀ ਆ ਕਿ ਇਹ ਨਹੀਂ ਕਿ ਕਿਸੇ ਨੇ ਛੋਟਾ ਕਲਿੱਪ ਕੱਟ ਕੇ ਬਣਾ ਲਿਆ, ਕੁਝ ਮੇਰੇ ਬਾਰੇ ਬੋਲਦਾ। ਇਹਨੂੰ ਪੂਰਾ ਸੁਣੋ, ਚੀਜ਼ ਨੂੰ ਸਮਝੋ ਕਿੱਥੇ ਆ। ਜੇ ਤੁਸੀਂ ਅਜੇ ਵੀ ਉਹ ਕਹਿ ਰਹੇ ਆ ਨਾ ਕਿ ਲੈ ਵੈਸੇ ਹੀ ਬੋਲ ਰਹੇ ਆ,
ਤੁਸੀਂ ਟੂ ਲੇਟ ਆ, ਠੀਕ ਆ, ਆਲਰੇਡੀ ਜਿਹੜਾ ਪਾਣੀ ਆ ਇਹ ਡਿਸੀਜਨ ਦੇ ਨਾਲ ਜਿਹੜਾ ਸੀਗਾ ਸਿਰ ਦੇ ਉੱਤੋਂ ਜਿਹੜਾ ਲੰਘ ਚੁੱਕਾ, ਠੀਕ ਆ। ਠੀਕ ਹੈ। ਸੋ ਇਸ ਫੈਸਲੇ ਬਾਰੇ ਜਿਹੜਾ ਹੈਗਾ ਗੁਰਪਾਰਸ ਸਿੰਘ ਵਰਸਸ ਪੈਮਲਾ ਬੌਂਡੀ, ਅਟਰਨੀ ਜਨਰਲ ਜਿਹੜੇ, ਜੀ। ਇਹਦਾ ਜਿਹੜਾ ਕੇਸ ਆ 23-1247, ਨਾਈਨਥ ਸਰਕਿਟ ਦਾ ਇਹ ਫੈਸਲਾ ਮਾਰਚ 17 2025 ਨੂੰ ਆਇਆ। ਹਾਂਜੀ। ਇਹ ਆਰਕੇਕੇ ਦੇ ਉੱਤੇ ਫੈਸਲਾ, ਤੇ ਜਿਹੜੇ ਸਾਡੇ ਨਾਲ ਜੁੜੇ ਉਹਨਾਂ ਨੂੰ ਪਤਾ, ਇੱਕ ਸਾਡਾ ਇਤਿਹਾਸਿਕ ਫੈਸਲਾ ਸੀਗਾ 2395 ਅਕਤੂਬਰ 2024 ਦੇ ਵਿੱਚ ਆਇਆ ਸੀਗਾ। ਹਾਂਜੀ। ਇਹ ਵਾਲਾ ਜਿਹੜਾ ਕੇਸ ਆ ਇਹ ਮੈਂ ਨਹੀਂ ਲੜਿਆ, ਜਿਹੜਾ ਦੂਸਰਾ 23-1247 ਜਿਹੜਾ ਨਵਾਂ ਕੇਸ ਆ। ਪਰ ਇਹਦੇ ਵਿੱਚ ਸਾਡਾ ਵਾਲਾ ਜਿਹੜਾ ਕੇਸ ਸੀਗਾ ਉਹ ਬਹੁਤ ਜ਼ਿਆਦਾ ਐਕਸਟੈਂਸਿਵਲੀ ਜਿਹੜਾ ਸਾਈਟ ਸੀਗਾ। ਕੁਛ ਇੱਕ ਜੱਜ ਸੀਗੇ ਆਪਣੇ ਵਾਲੇ ਕੇਸ ਨਾਲ ਨਹੀਂ ਹੈਪੀ ਸੀਗੇ, ਸਰਕਾਰੀ ਵਕੀਲ ਸਾਰੇ ਪਤਾਰੇ ਨਹੀਂ ਹੈਪੀ ਸੀਗੇ, ਤੁਹਾਨੂੰ ਦੱਸਿਆ ਸੀਗਾ ਹਨਾ। ਆਪਾਂ ਗੱਲ ਕੀਤੀ ਸੀ ਵੀ ਇਹ ਹੋ ਸਕਦੀ ਹੈ ਗੱਲ, ਕਿ ਦੁਸ਼ਮਣੀਆਂ ਵੱਧਦੀਆਂ ਵਾ, ਇੱਜ਼ਤ ਵੀ ਵੱਧਦੀ ਆ, ਨਾਲੋਂ ਨਾਲ ਹੀ ਜਿਹੜਾ ਕੰਮਕਾਰ ਜਿਹੜਾ ਚੱਲਦਾ। ਸੋ ਇਹ ਜਿਹੜਾ ਕੇਸ ਸੀਗਾ ਇਹਦੀ ਓਰਲ ਆਰਗੂਮੈਂਟ ਜਿਹੜਾ ਇਹ ਵਾਲਾ ਵਕੀਲ ਸੀਗਾ ਇਹਨੇ ਸਾਡੇ ਕੇਸ ਤੋਂ ਪਹਿਲਾਂ ਕੀਤੀ ਸੀਗੀ, ਪਰ ਉਹਦਾ ਫੈਸਲਾ ਜਿਹੜਾ ਸਾਡੇ ਕੇਸ ਤੋਂ ਬਾਅਦ ਚ ਆਇਆ, ਠੀਕ ਆ। ਤੇ ਜਿਹੜਾ ਸਾਡੇ ਕੇਸ ਵਾਲੀ ਆਰਗੂਮੈਂਟ ਸੀਗੀ ਉਹ ਡਿਫਰੈਂਟ ਲਾਈਨ ਤੇ ਆਰਗੂਮੈਂਟ ਸੀਗੀ ਆਰਕੇਕੇ ਦੀ। ਇਸ ਕੇਸ ਦੀ ਜਿਹੜੀ ਹੈਗੀ ਆ ਡਿਫਰੈਂਟ ਲਾਈਨ ਆਫ ਆਰਗੂਮੈਂਟ ਆ। ਸੋ ਕਾਫੀ ਇੰਟਰਸਟਿੰਗ ਜਿਹੜੇ ਕੇਸ ਆ, ਤੇ ਇਸ ਚੀਜ਼ ਬਾਰੇ ਜਿਹੜੀ ਆਪਾਂ ਅੱਜ ਮੇਨ ਗੱਲ ਕਰਨੀ ਆ ਤੇ ਡਿਸਕਸ਼ਨ ਕਰਨ ਦਾ ਮਕਸਦ ਇਹ ਸੀਗਾ, ਠੀਕ ਆ। ਹੁਣ ਇਹਨੂੰ ਤੁਸੀਂ ਭਾਵੇਂ ਦੇਖੋ ਕਿ ਇਹ ਡਰਾਉਣ ਵਾਲੇ ਪਾਸੇ ਆ, ਜਾਂ ਤੁਸੀਂ ਇਹਨੂੰ ਕਹਿ ਲਓ ਕਿ ਇਹ ਨੌਲੇਜ ਵਾਲੇ ਪਾਸੇ ਆ, ਜਾਂ ਅੰਡਰਸਟੈਂਡਿੰਗ ਤੁਹਾਡੀ ਸਮਝ ਕੀ ਆ। ਜਿਹੜਾ ਬੰਦਾ ਇਹਨੂੰ ਧਿਆਨ ਨਾਲ ਸੁਣੂਗਾ, ਸਮਝੂਗਾ, ਉਹ ਸਮਝ ਸਕਦਾ ਹੈਗਾ ਕਿ ਪ੍ਰੋਬਲਮ ਕੀ ਆ। ਜਿਹੜੇ ਜੱਜ ਆ ਉਹ ਕਿਹੜੇ ਹਿਸਾਬ ਨਾਲ ਸੋਚਦੇ ਆ, ਜਿਹੜੇ ਸਰਕਾਰੀ ਵਕੀਲ ਆ ਉਹ ਕਿਹੜੇ ਹਿਸਾਬ ਨਾਲ ਸੋਚਦੇ ਆ, BIA ਦੇ ਵਿੱਚ ਕੀ ਹੁੰਦਾ, ਸਰਕਿਟ ਕੋਰਟ ਦੇ ਵਿੱਚ ਕੀ ਹੁੰਦਾ। ਸੋ ਮੁੱਖ ਦੀ ਗੱਲ ਇਹ ਆ ਕਿ ਇਹ ਮੈਟਰ ਨਹੀਂ ਕਰਦਾ, ਠੀਕ ਆ, ਕਿ ਟਿਕਟੋਕ ਦਾ, ਇੰਸਟਾਗ੍ਰਾਮ ਦਾ ਸਿਤਾਰਾ ਕੌਣ ਆ, ਕਿਹੜਾ ਵਕੀਲ ਤੁਹਾਨੂੰ ਵਧੀਆ ਲੱਗਦਾ, ਨਹੀਂ ਵਧੀਆ ਲੱਗਦਾ, ਠੀਕ ਆ। ਮੈਟਰ ਇਹ ਕਰਦਾ ਕਿ ਜਿਹੜਾ ਸਿਸਟਮ ਆ ਉਹ ਤੁਹਾਡੇ ਬਾਰੇ ਕੀ ਸੋਚਦਾ, ਉਹ ਤੁਹਾਡੇ ਕੇਸ ਕਿੱਦਾਂ ਪ੍ਰੋਸੈਸ ਕਰਦਾ। ਸੋ ਇਹ ਮੈਟਰ ਕੀ ਓਪੀਨੀਅਨ ਰੱਖਦਾ ਆ। ਸੋ ਇਹ ਮੈਟਰ ਨਹੀਂ ਕਰਦਾ ਕਿ ਤੁਹਾਨੂੰ ਕਿਹਦੀ ਬੋਲਬਾਣੀ ਵਧੀਆ ਲੱਗਦੀ ਆ। ਮੈਟਰ ਇਹ ਕਰਦਾ ਹੈਗਾ ਕਿ ਟੈਕਨੀਕਲ ਆਰਗੂਮੈਂਟਸ, ਬਰੀਫਿੰਗਸ, ਇਹ ਮਾਈਂਡ ਯੂ ਇਹ ਉਹੀ ਬਰੀਫਿੰਗਸ ਆ ਜਿੱਥੋਂ ਭੱਜਦੇ ਸੀ ਕਿ ਲੈ ਬਰੀਫਿੰਗਸ ਕਰਨ ਦੀ ਲੋੜ ਨਹੀਂ ਹੁੰਦੀ, ਹਨਾ। ਇਹਨੂੰ ਜੋ ਸਾਰੇ ਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਆਪਾਂ ਜਿਹੜੀ ਅੱਜ ਡਿਸਕਸ਼ਨ ਜਿਹੜੀ ਕਰਨ ਜਾਵਾਂਗੇ ਜੀ। ਸੋ ਹੁਣ ਆਰਕੇਕੇ ਦਾ ਮਾਮਲਾ ਥੋੜਾ ਜਿਹਾ ਜੇ ਮੈਮਰੀ ਰੀਫਰੈਸ਼ ਅਟਰਨੀ ਟਿਰਕਿਆਣਾ ਜੀ ਕਰਨੀ ਹੋਵੇ, ਆਰਕੇਕੇ ਨੂੰ ਬਰੀਫਲੀ ਜੇ ਤੁਸੀਂ ਥੋੜਾ ਜਿਹਾ ਸਮਝਾ ਦਿਓ ਵੀ ਉਹ ਮਸਲਾ ਕੀ ਸੀਗਾ ਜਿਹੜਾ ਕਾਪੀ ਪੇਸਟ ਵਾਲਾ ਸੀਗਾ, ਉਸ ਨੂੰ ਜਿਹੜਾ ਉਹਦੇ ਉਲਟ ਤੁਸੀਂ ਜਾ ਕੇ ਆਰਗੂਮੈਂਟਸ ਦੇ ਨਾਲ ਨਾਈਨਥ ਸਰਕਟ ਦੇ ਵਿੱਚ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ। ਤੇ ਹੁਣ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇੱਕ ਪੈਰਲਲ ਕੇਸ ਹੋਰ ਜਿਹੜਾ ਉਹ ਚੱਲ ਰਿਹਾ ਸੀਗਾ, ਉਹ ਤੁਹਾਡੇ ਤੋਂ ਪਹਿਲਾਂ ਉਹਦੇ ਆਰਗੂਮੈਂਟ ਵਗੈਰਾ ਜਿਹੜੇ ਉਹ ਚੀਜ਼ਾਂ ਜਿਹੜੀਆਂ ਹੋਈਆਂ, ਚਲੋ ਜਿਹਦੀ ਵੀ ਅਦਾਲਤ ਉਹਦੇ ਵਿੱਚ ਸੀਗਾ, ਤੇ ਉਹ ਬਾਅਦ ਦੇ ਵਿੱਚ ਉਹਦਾ ਫੈਸਲਾ ਆਇਆ। ਸੋ ਥੋੜਾ ਬਰੀਫਲੀ ਸਾਨੂੰ ਆਰਕੇਕੇ ਦਾ ਮਾੜਾ ਜਿਹਾ ਦੱਸ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਜੇ ਵੀ ਇਹ ਕਾਪੀ ਪੇਸਟ ਵਾਲਾ, ਜਿਹਨੂੰ ਅਕਸਰ ਆਪਣੀ ਕਮਿਊਨਿਟੀ 'ਚ ਕਾਪੀ ਪੇਸਟ ਵਾਲੀ ਗੱਲ ਕਹਿ ਦਿੰਦੇ ਆ, ਵੀ ਉਹ ਮਸਲਾ ਕੀ ਸੀਗਾ। ਸੋ ਦੋ ਇਤਿਹਾਸਿਕ ਕੇਸ ਹੋਏ ਸੀਗੇ, ਮਈ 6 ਤੇ ਮੈਟਰ ਆਫ ਆਰਕੇਕੇ। ਇਹ ਕੇਸਾਂ ਦੇ ਵਿੱਚ ਬੇਸਿਕਲੀ ਕੀ ਦੱਸਿਆ ਸੀਗਾ ਕਿ ਜਿਹੜੇ ਕਾਪੀ ਪੇਸਟ ਵਾਲੇ ਕੇਸ ਆ ਜਿਹਨਾਂ ਦੇ ਢਾਂਚੇ ਮਿਲਦੇ ਆ, ਉਹਨਾਂ ਨੂੰ ਜੇ ਜੱਜ ਕਵੇ ਕਿ ਮੈਂ ਬੰਦਿਆਂ ਨੂੰ ਕ੍ਰੈਡੀਬਲ ਨਹੀਂ ਮੰਨਦਾ, ਮੈਂ ਮੰਨਦਾ ਕਿ ਇਹ ਬੰਦੇ ਝੂਠ ਬੋਲਦੇ ਆ, ਤੇ ਕ੍ਰੈਡੀਬਿਲਿਟੀ ਵੱਲ ਉਹਨਾਂ ਦੇ ਜਿਹੜਾ ਸ਼ੱਕ ਜਾਵੇ, ਆਰਕੇਕੇ ਦੇ ਕੇਸ ਨੇ ਫਰੇਮਵਰਕ ਲੇ ਡਾਊਨ ਕੀਤਾ ਸੀਗਾ ਕਿ ਜੱਜ ਨੂੰ ਕਿਹੜੀਆਂ ਇੰਸਟਰਕਸ਼ਨਸ ਜਿੱਦਾਂ ਫੋਲੋ ਕਰਨੀਆਂ ਪੈਂਦੀਆਂ। ਫਾਰ ਐਗਜ਼ਾਮਪਲ ਨੋਟਿਸ ਦੇਣਾ ਪੈਂਦਾ, ਇੱਕ ਨਵੀਂ ਹੀਅਰਿੰਗ ਕਰਨੀ ਪੈਂਦੀ ਆ, ਬਰੀਫਿੰਗਸ ਦਾ ਮੌਕਾ ਦੇਣਾ ਪੈਂਦਾ, ਵਿਅਕਤੀ ਨੂੰ ਮੌਕਾ ਦੇਣਾ ਪੈਂਦਾ ਕਿ ਤੂੰ ਸਮਝਾ ਕਿ ਤੇਰੇ ਬਿਆਨ ਜਿਹੜੇ ਕਿਉਂ ਰਲਦੇ ਆ, ਹਨਾ। ਸੋ ਇੱਕ ਫਰੇਮਵਰਕ ਜਿਹੜਾ ਐਸਟੈਬਲਿਸ਼ ਕੀਤਾ ਸੀਗਾ। ਇਹਦੇ ਬੇਸ ਤੇ ਕੀ ਸੀਗਾ ਕਿ ਸਰਕਾਰੀ ਵਕੀਲ ਕਾਫੀ ਜ਼ਿਆਦਾ ਆਰਕੇਕੇ ਦੇ ਪੈਕੇਟ ਜਿਹੜੇ ਫਾਈਲ ਕਰਦੇ ਸੀਗੇ। ਸੋ ਇਹ ਜਿਹੜੀਆਂ ਗੱਲਾਂ ਸੀਗੀਆਂ ਇਹ ਮੇਰੇ ਪ੍ਰੈਕਟਿਸ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਸੀਗੀਆਂ। ਇਹ ਖਲਾਰਾ ਬੜਾ ਜ਼ਿਆਦਾ ਪਿਆ ਹੋਇਆ ਸੀਗਾ। ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਆਪਣੀ ਕਮਿਊਨਿਟੀ ਨੂੰ ਕੀਤਾ ਉਹ ਕੀਤਾ ਜਿਹੜੇ ਪੈਰਾਲੀਗਲ, ਜਿਹੜੇ ਵਿਚੋਲੇ ਵਿੱਚ ਆ ਗਏ। ਉਹ ਪੰਜਾਬੀ ਬੋਲ ਸਕਦੇ ਸੀਗੇ, ਲਾਇਸੈਂਸ ਨਹੀਂ ਸੀਗਾ, ਅਦਾਲਤ ਕੋ ਨਹੀਂ ਜਾ ਸਕਦੇ ਸੀਗੇ। ਸੋ ਤੁਸੀਂ ਆਪ ਲਗਾ ਲਓ ਕਿ ਕਿੱਥੇ ਕੁ ਜਿਹੜੇ ਸਟੈਂਡ ਕਰਦੇ ਆ, ਜਿਹੜੇ ਕਲਾਇੰਟ ਉਹਨਾਂ ਨੂੰ ਹਾਇਰ ਕਰਦੇ ਸੀਗੇ ਤਾਂ ਕਰਦੇ ਸੀ, ਉਹਨੂੰ ਲੱਗਦਾ ਸੀਗਾ ਇਹ ਕਨਵੀਨੀਅੰਟ ਆ। ਉਹਨਾਂ ਨੇ ਅੱਗੋਂ ਵਕੀਲ ਕਿ ਤੁਸੀਂ ਕਹਿ ਲਓ ਕਿਰਾਏ ਦਾ ਕੀਤਾ ਹੁੰਦਾ ਸੀਗਾ ਪੇਸ਼ੀ ਪੁਸ਼ੀ ਦੇਣ ਲਈ। ਇੱਦਾਂ ਦੇ ਆਫਿਸ ਬੜੇ ਪਣਪੇ ਪਏ ਸੀਗੇ। ਇੱਦਾਂ ਦੇ ਜਿਹੜੇ ਪੈਰਾਲੀਗਲ ਵਗੈਰਾ ਸੀਗੇ ਕਾਫੀ ਦੇਰ ਤੋਂ ਜਿਹੜੇ ਚੱਲਦੇ ਸੀਗੇ, ਕੇਸ ਪਾਸ ਹੋ ਰਹੇ ਸੀਗੇ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਉਹ ਸਿਸਟਮ ਜਿਹੜੇ ਚੱਲਦੇ ਰਹੇ। ਅਲਟੀਮੇਟਲੀ ਕੀ ਹੋਇਆ ਕਿ ਆਰਕੇਕੇ ਮਈ 'ਚ ਵਰਗੇ ਜਿਹੜੇ ਕੇਸ ਆਏ, ਉਹਨਾਂ ਨੇ ਇਹ ਚੀਜ਼ ਨੂੰ ਆਇਡੈਂਟੀਫਾਈ ਕੀਤਾ। ਸਰਕਾਰੀ ਵਕੀਲ ਨੇ ਕੀ ਸੀਗਾ ਕਿ ਕਿਸੇ ਕੇਸ ਦੇ ਵਿੱਚ 10, ਕਿਸੇ ਕੇਸ ਦੇ ਵਿੱਚ 20, ਕਿਸੇ ਦੇ ਕੇਸ ਦੇ ਵਿੱਚ 50
ਹੋਰ ਬੰਦਿਆਂ ਦੀ ਜਿਹੜੀਆਂ ਐਪਲੀਕੇਸ਼ਨ ਉਹਦੀ ਇਨਫੋਰਮੇਸ਼ਨ ਰਿਡੈਕਟ ਕਰਕੇ, ਇਨਫੋਰਮੇਸ਼ਨ ਕੱਟ ਕੇ, ਆਇਡੈਂਟੀਫਾਈਂਗ ਇਨਫੋਰਮੇਸ਼ਨ ਕੱਟ ਕੇ, ਉਹ ਪੈਕੇਟ ਜਿਹੜੇ ਆਰਕੇਕੇ ਦੇ ਉਹਨੂੰ ਇੱਕ ਹਥਿਆਰ ਬਣਾ ਕੇ ਜੱਜਾਂ ਦੇ ਮੂਹਰੇ ਪੇਸ਼ ਕੀਤਾ ਕਿ ਦੇਖੋ ਇਹ ਸਾਰੇ ਸੇਮ ਚੀਜ਼ਾਂ ਕਹਿ ਰਹੇ ਆ, ਇਹ ਇਹਨਾਂ ਦੇ 10 ਚੀਜ਼ਾਂ ਜਿਹੜੀਆਂ ਰਲਦੀਆਂ, ਇਹਦੇ ਬੇਸ ਤੇ ਇਹਨਾਂ ਦਾ ਜਿਹੜਾ ਕੇਸ ਡਿਨਾਈ ਕਰਨਾ ਚਾਹੀਦਾ। ਸੋ ਉਸ ਚੀਜ਼ ਦੇ ਵਿੱਚ ਪਹਿਲਾਂ ਆਪਣੀ ਜੱਦੋਜਹਿਦ ਜਿਹੜੀ ਚੱਲਦੀ ਰਹੀ, ਠੀਕ ਆ। ਜਦੋਂ ਮੈਂ ਆਇਆ, ਮੈਂ ਕਿਹਾ ਆਪਣਾ ਬਰੀਫਿੰਗਸ ਜਿਹੜੀਆਂ ਕਰਨੀਆਂ, ਤੁਸੀਂ ਬਰੀਫਿੰਗਸ ਵਾਸਤੇ ਹਾਇਰ ਕਰੋ। ਬੜੇ ਸਾਰੇ ਕਲਾਇੰਟਾਂ ਨੇ ਕੀਤਾ, ਬੜੇ ਸਾਰੇ ਲੋਕਾਂ ਦੀ ਜਿਹੜੀ ਉਹਦੇ ਵਿੱਚ ਤੁਸੀਂ ਕਹਿ ਲਓ ਕਿ ਜਾਨ ਬਚਾਈ। ਆਰਕੇਕੇ ਦੀ ਬਰੀਫਿੰਗਸ, ਨਵੀਂ ਜਿਹੜੀਆਂ ਹੇਅਰਿੰਗ, ਇੱਕ ਨਵੀਂ ਚੀਜ਼ ਜਿਹੜੀ ਪ੍ਰੈਕਟਿਸ ਦੇ ਵਿੱਚ ਨਹੀਂ ਸੀਗੀ, ਉਹ ਆਪਾਂ ਟੇਬਲ ਦੇ ਉੱਤੇ ਲੈ ਕੇ ਆਏ ਕਿ ਆਹ ਦੇਖੋ ਬਰੀਫਿੰਗਸ ਜਿਹੜੀਆਂ ਹੁੰਦੀਆਂ। ਕਈ ਲੋਕਾਂ ਨੂੰ ਪਤਾ ਚੱਲ ਗਿਆ, ਠੀਕ ਆ, ਉਹਨਾਂ ਨੇ ਉਹ ਚੀਜ਼ ਦੀ ਐਡਵਾਂਟੇਜ ਵੀ ਲਈ, ਹਾਇਰ ਕੀਤਾ ਸਾਨੂੰ। ਬੜੇ ਸਾਰੇ ਜੱਜਾਂ ਮੂਹਰੇ ਆਪਾਂ ਜਾ ਕੇ ਪੇਸ਼ਕਸ਼ ਕੀਤੀ, ਬੜੇ ਸਾਰੇ ਲੋਕਾਂ ਦਾ ਬਚਾਅ ਹੋਇਆ, ਬੜੇ ਸਾਰੇ ਲੋਕਾਂ ਨੇ ਨਿੰਦਿਆ ਕੀਤੀ, ਲੱਤਾਂ ਖਿੱਚੀਆਂ, ਟੂ ਈਚ ਦੇਅਰ ਓਨ, ਹਨਾ। ਸੋ ਕੀ ਸੀਗਾ ਕਿ ਹੌਲੀ ਹੌਲੀ ਕਰਦੇ ਇੱਕ ਕੇਸ ਹੋਇਆ, ਜਸਵਿੰਦਰ ਸਿੰਘ ਵਰਸਸ ਗਾਰਲੈਂਡ। ਇਹਦੇ ਵਿੱਚ ਸਾਨੂੰ ਮੌਕਾ ਮਿਲਿਆ 9th ਸਰਕਿਟ ਦੇ ਵਿੱਚ ਜਾ ਕੇ ਇਹ ਕੇਸ ਲੜਨ ਦਾ। ਤੇ ਜਸਵਿੰਦਰ ਸਿੰਘ ਦੇ ਕੇਸ ਦੇ ਵਿੱਚ ਆਪਾਂ ਆਰਗੂ ਕੀਤਾ ਹੈ ਡਿਊ ਪ੍ਰੋਸੈਸ ਰਾਈਟਸ, ਕਿ ਤੁਸੀਂ ਸਾਨੂੰ ਇਹ ਜਿਹੜੀਆਂ ਡੈਕਲੇਰੇਸ਼ਨਾਂ ਪੇਸ਼ ਕਰ ਰਹੇ ਆ, ਸਾਨੂੰ ਦੱਸ ਨਹੀਂ ਰਹੇ ਤੁਸੀਂ ਇਹ ਕੌਣ ਵਿਅਕਤੀ ਆ, ਇਹ ਪ੍ਰਪੇਅਰਰ, ਠੀਕ ਆ, ਕਿ ਤੁਸੀਂ ਇੱਕ ਜਨਰਲੀ ਕਿ ਲੋਕਾਂ ਦੀ ਜਿਹੜੀ ਕਹਾਣੀ ਮਿਲਦੀ ਆ ਉਹਦੇ ਬੇਸ ਤੇ ਤੁਸੀਂ ਕੇਸ ਜਿਹੜਾ ਡਿਨਾਈ ਕਰ ਰਹੇ ਆ ਸਾਰਿਆਂ ਦਾ। ਸੋ ਉਹ ਚੀਜ਼ ਦੇ ਉੱਤੇ ਬਹਿਸ ਹੋਈ। 3 ਜੱਜ ਦਾ ਪੈਨਲ ਸੀਗਾ, 2 ਜੱਜ ਸਾਡੇ ਨਾਲ ਸੀਗੇ, ਇੱਕ ਜੱਜ ਸਾਹਿਬ ਨਹੀਂ ਐਗਰੀ ਕੀਤੇ, ਠੀਕ ਆ। ਉਹ ਵੀ ਜੱਜ ਸਾਹਿਬ ਹੁਣ ਇਹ ਵਾਲੇ ਨਵੇਂ ਕੇਸ ਤੇ ਵੀ ਜਿਹੜੇ ਪੈਨਲ ਤੇ ਸੀਗੇ। ਅੱਛਾ, ਠੀਕ ਹੈ, ਸੇਮ ਜੱਜ ਸੀਗੇ। ਸੋ 9th ਸਰਕਿਟ ਦੇ ਵਿੱਚ ਵਿਵਾਦ ਜਿਹੜਾ ਛਿੜ ਗਿਆ। ਸਾਡੀ ਆਰਗੂਮੈਂਟ ਇਹ ਸੀਗੀ ਕਿ ਜਿਹੜੀ ਜਰਨਲਾਈਜ਼ਡ ਸਟੇਟਮੈਂਟ ਹੁੰਦੀ ਆ, ਕਿ ਮਤਲਬ ਬੰਦੇ ਦੀ ਕਹਾਣੀ ਮਿਲਦੀ ਆ, ਠੀਕ ਆ, ਜਨਰਲ ਤੌਰ ਤੇ ਕਹਾਣੀ ਮਿਲਦੀ ਆ, ਸਿਰਫ ਉਸ ਬੇਸ ਤੇ ਤੁਸੀਂ ਕੇਸ ਜਿਹੜਾ ਡਿਨਾਈ ਨਹੀਂ ਕਰ ਸਕਦੇ। ਜਿਹੜਾ ਆਰਕੇ ਹੈਗਾ ਉਹ ਕਹਿੰਦਾ ਹੈਗਾ ਕਿ ਲੈਂਗੁਏਜ, ਗ੍ਰਾਮਰ, ਕਾਪੀ ਪੇਸਟ, ਢਾਂਚਾ ਜਿਹੜਾ ਸਾਰਾ ਰਲਦਾ ਹੋਵੇ, ਫਿਰ ਤੁਸੀਂ ਸ਼ੱਕ ਕਰ ਸਕਦੇ, ਹਨਾ। ਸੋ ਇਹ ਚੀਜ਼ ਉੱਤੇ ਬੈਨ ਸੀਗੀ। ਸਾਡੇ ਵਾਲੇ ਕੇਸ ਦੇ ਵਿੱਚ ਫਿਰ ਡਿਊ ਪ੍ਰੋਸੈਸ ਰਾਈਟਸ ਦੇ ਉੱਤੇ ਆਪਾਂ ਆਰਗੂ ਕੀਤਾ, ਪੈਨਲ ਸਾਡੇ ਨਾਲ ਅਗਰੀ ਕੀਤਾ, ਤੇ ਉਹਨਾਂ ਨੇ ਬੇਸਿਕਲੀ ਜਸਵਿੰਦਰ ਸਿੰਘ ਦੇ ਫੇਵਰ ਦੇ ਵਿੱਚ ਕੇਸ ਕੀਤਾ। ਸਿਐਟਲ ਦਾ ਸੀਗਾ ਵਿਅਕਤੀ, ਸਿਐਟਲ ਕੋਰਟ ਨੇ ਡਿਨਾਈ ਕੀਤਾ ਸੀਗਾ ਉਹਦਾ ਕੇਸ, ਠੀਕ ਆ। ਤੇ ਫਿਰ ਉਹਨਾਂ ਨੇ ਵਾਪਸ ਜਿਹੜਾ BIA ਨੂੰ ਥੱਲੇ ਇਮੀਗ੍ਰੇਸ਼ਨ ਕੋਰਟ ਨੂੰ ਭੇਜਿਆ ਕਿ ਤੁਸੀਂ ਇਹ ਆਰਕੇਕੇ ਦਾ ਜਿਹੜਾ ਸਟਰਕਚਰ ਫੋਲੋ ਨਹੀਂ ਕੀਤਾ, ਤੁਸੀਂ ਇੱਕ ਜਨਰਲਾਈਜ਼ਡ ਕੰਪੈਰੀਜ਼ਨ ਕੀਤਾ ਹੈਗਾ, ਸਪੈਸੀਫਿਕ ਕੰਪੈਰੀਜ਼ਨ ਨਹੀਂ ਕੀਤਾ, ਤੇ ਉਹਦੇ ਬੇਸ ਤੇ ਤੁਸੀਂ ਜਿਹੜਾ ਸੀਗਾ ਗਲਤ ਫੈਸਲਾ ਜਿਹੜਾ ਲਿਆ। ਇਹ ਚੀਜ਼ ਨੂੰ ਕਹਿੰਦੇ ਸੀਗੇ ਆਰਕੇਕੇ। ਹੁਣ ਸਾਡਾ ਜਿਹੜਾ ਕੇਸ ਸੀਗਾ ਉਸ ਤੋਂ ਬਾਅਦ ਕੀ ਹੋਇਆ ਹੈ ਕਿ ਇਮੀਡੀਏਟਲੀ, ਠੀਕ ਆ, ਅਗਲੇ ਹੀ ਸੋਮਵਾਰ ਨੂੰ ਸਾਰੇ ਸਰਕਾਰੀ ਵਕੀਲਾਂ ਨੇ ਆਰਕੇਕੇ ਦੇ ਪੈਕੇਟ ਜਿਹੜੇ ਵਾਪਸ ਲੈ ਲਏ ਆਪਣੇ ਕੇਸਾਂ ਦੇ ਵਿੱਚ। ਜੱਜਾਂ ਨੇ ਕਿਹਾ ਕਿ ਆਰਕੇਕੇ ਖਤਮ ਆ ਹੁਣ, ਇਹ ਲੱਗਦਾ ਨਹੀਂ, ਕਿਉਂਕਿ ਜਿਹੜੀ ਪ੍ਰੈਸੀਡੈਂਟ ਸੈੱਟ ਹੋ ਗਿਆ ਸੀਗਾ ਉਹਦੇ ਵਿੱਚ ਨਾ ਸਿਰਫ ਸਾਡੇ ਕਲਾਇੰਟਾਂ ਨੂੰ, ਜਿਹੜੇ ਦੂਜੇ ਵਕੀਲਾਂ ਦੇ ਵੀ ਸੀਗੇ। ਤੁਸੀਂ ਦੇਖ ਲਓ ਕਿ ਅਕਤੂਬਰ ਤੋਂ ਬਾਅਦ ਕਿਸੇ ਤੁਸੀਂ ਆਰਕੇਕੇ ਦੀ ਗੱਲ ਨਹੀਂ ਸੁਣੀ ਹੋਣੀ, ਹਨਾ। ਨਹੀਂ ਸੁਣੀ, ਸਹੀ ਗੱਲ ਆ। 2395 ਜਿਹੜਾ ਸੀਗਾ ਉਹਨੇ ਵਾਰ ਕੀਤਾ ਸੀਗਾ, ਉਹਨੇ ਕਲੈਰੀਫਾਈ ਕੀਤਾ ਸੀਗਾ ਕਿ ਤੁਸੀਂ ਜੇ ਗ੍ਰਾਮਰ ਮਿਲਦੀ ਆ, ਲੈਂਗੁਏਜ ਮਿਲਦੀਆਂ, ਕਾਪੀ ਪੇਸਟ ਕੀਤਾ, ਪਲੇਜਰਿਜ਼ਮ ਇਹ ਚੀਜ਼ ਨੂੰ ਕਹਿੰਦੇ ਆ, ਕਿ ਪਲੇਜਰਾਈਜ਼ ਕਰਨਾ, ਕਿ ਕਿਸੇ ਚੀਜ਼ ਨੂੰ ਨਕਲ ਕਰਕੇ ਬਿਲਕੁਲ ਕਾਪੀ ਕਰ ਲੈਣਾ, ਕਿ ਜੇ ਤਾਂ ਪਲੇਜਰਿਜ਼ਮ ਹੈਗਾ ਫਿਰ ਹੀ ਤੁਸੀਂ ਬੰਦੇ ਨੂੰ ਕਹਿ ਸਕਦੇ ਕਿ ਕ੍ਰੈਡੀਬਲ ਨਹੀਂ ਆ, ਅਦਰਵਾਈਜ਼ ਤੁਸੀਂ ਨਹੀਂ ਕਹਿ ਸਕਦੇ। ਸੋ ਅਕਤੂਬਰ 4 2024 ਉਦੋਂ ਫੈਸਲਾ ਆਇਆ ਸੀਗਾ। ਹੁਣ ਮਾਰਚ 17 2025 ਇਹ ਨਵਾਂ ਵਾਲਾ ਫੈਸਲਾ ਆਇਆ, ਠੀਕ ਆ ਜੀ। ਤੇ ਇਹ ਕੇਸ ਨੇ ਇਹ ਸੀਗਾ ਸੋ ਆਰਕੇਕੇ ਦੀ ਬੈਕਗ੍ਰਾਉਂਡ ਜਿਹੜੀ ਤੁਸੀਂ ਪੁੱਛੀ ਸੀਗੀ। ਠੀਕ ਹੈ। ਸੋ ਹੁਣ ਇਹ ਜਿਹੜਾ ਤੁਸੀਂ ਗੁਰਪਾਰਸ ਵਰਸਿਸ ਪੈਮਲਾ ਬੌਂਡੀ ਦਾ ਕੇਸ ਜਿਹੜਾ ਉਹ ਦੱਸਿਆ ਆ, ਸੋ ਇਹਦੀ ਹੁਣ ਥੋੜੀ ਸਾਨੂੰ ਦੱਸ ਦਿਓ ਵੀ ਇਹ ਵੀ 9th ਸਰਕਿਟ ਦੇ ਵਿੱਚ ਹੀ ਸੀਗਾ? ਹਾਂਜੀ, ਸੋ 9th ਸਰਕਿਟ ਦੇ ਵਿੱਚ ਸੀਗਾ ਕੇਸ। ਇਹਦੇ ਵਿੱਚ ਕੀ ਸੀਗਾ ਕਿ 9th ਸਰਕਿਟ ਨੇ ਡਿਨਾਈ ਕਰਤਾ ਗੁਰਪਾਰਸ ਦੀ ਪਟੀਸ਼ਨ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਜਿਹੜਾ ਹੁੰਦਾ, ਉਹਨੇ ਵੀ ਅਪੀਲ ਜਿਹੜੀ ਡਿਨਾਈ ਕਰਤੀ ਸੀਗੀ, ਤੇ ਜੱਜ ਦੇ ਨਾਲ ਉਹਨਾਂ ਨੇ ਐਗਰੀ ਕੀਤਾ, ਠੀਕ ਹੈ। ਤੇ 9th ਸਰਕਿਟ ਨੇ ਜਿਹੜਾ ਫੈਸਲਾ ਲਿਆ, ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਇਹ ਬੰਦਾ ਕ੍ਰੈਡੀਬਲ ਨਹੀਂ ਹੈਗਾ। ਕ੍ਰੈਡੀਬਲ ਦਾ ਮਤਲਬ ਹੁੰਦਾ ਕਿ ਬੰਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਆ ਕ੍ਰੈਡੀਬਿਲਿਟੀ ਡਿਟਰਮੀਨੇਸ਼ਨ। ਸੋ 9th ਸਰਕਿਟ ਕਹਿੰਦਾ ਕਿ ਇਹ ਬੰਦਾ ਕ੍ਰੈਡੀਬਲ ਨਹੀਂ ਹੈਗਾ, ਕਿਉਂਕਿ ਜਿਹੜਾ ਇਹਦਾ ਦਾਵਾ ਹੈਗਾ, ਕਲੇਮ, ਜਿਹੜੀ ਇਹਦੀ ਡੈਕਲੇਰੇਸ਼ਨ ਆ, ਬਿਆਨ ਆ ਜਿਹਦੇ, ਇਹਦੇ ਵਿੱਚ ਬਹੁਤ ਜ਼ਿਆਦਾ ਲਿੰਗੁਇਸਟਿਕ ਤੇ ਫੈਕਚੁਅਲ ਸਿਮਿਲੈਰਿਟੀਜ਼ ਹੈਗੀਆਂ। ਫੈਕਚੁਅਲ ਦਾ ਮਤਲਬ ਹੁੰਦਾ ਕਿ ਇਹਦੇ ਜਿਹੜੇ ਤੱਥ ਆ, ਇਹਦੀ ਜਿਹੜੀ ਕਹਾਣੀ ਆ, ਉਹ ਬਹੁਤ ਸਾਰੇ ਲੋਕਾਂ ਦੇ ਨਾਲ ਮਿਲਦੀ ਆ, ਠੀਕ ਹੈ। ਇਹਦੀ ਜਿਹੜੀ ਲੈਂਗੁਏਜ ਆ ਉਹ ਮਿਲਦੀ ਆ, ਸੋ ਲੈਂਗੁਏਜ ਵੀ ਮਿਲਦੀ ਆ, ਫੈਕਟਸ ਵੀ ਇਹਦੇ ਮਿਲਦੇ ਆ, ਜਿਹੜੇ ਹੋਰ ਕਈ ਅਸਾਈਲਮ ਐਪਲੀਕੈਂਟਸ ਨੇ ਜਿਹੜੀਆਂ ਕਹਾਣੀਆਂ ਫਾਈਲ ਕੀਤੀਆਂ ਉਹਦੇ ਨਾਲ। ਕਿਉਂਕਿ ਇਹਨੂੰ ਆਪਾਂ ਹੁਣ ਕ੍ਰੈਡੀਬਲ ਨਹੀਂ ਮੰਨਦੇ ਉਸ ਬੇਸ ਤੇ ਕਾਪੀ ਪੇਸਟ ਕਰਕੇ, ਤਾਂ ਕਰਕੇ ਬਾਕੀ ਜਿਹੜੀਆਂ ਵੀ ਚੀਜ਼ਾਂ ਇਹਨੇ ਫਾਈਲ ਕੀਤੀਆਂ, ਕੰਟਰੀ ਕੰਡੀਸ਼ਨ, ਡਾਕਟਰ ਦੇ, ਉਹ ਸਾਰੇ ਪ੍ਰੂਫ ਆ, ਉਹਦਾ ਕੋਈ ਫਾਇਦਾ ਨਹੀਂ ਰਹਿ ਜਾਂਦਾ।
ਤੇ ਇਸ ਕਰਕੇ ਸਾਨੂੰ ਲੱਗਦਾ ਕਿ BIA ਨੇ ਸਹੀ ਫੈਸਲਾ ਜਿਹੜਾ ਕੀਤਾ। ਨਾਈਨ ਸਰਕਟ ਕਹਿੰਦਾ ਕਿ ਸਿੰਘ ਵਰਸਸ ਗਾਰਲੈਂਡ, ਮੈਂ ਇਹਨੂੰ ਜਸਵਿੰਦਰ ਸਿੰਘ ਕਹੂੰਗਾ ਤਾਂ ਕਿ ਤੁਹਾਡੇ ਲਈ ਸਾਰਿਆਂ ਲਈ ਸੌਖਾ ਹੋ ਜਾਵੇ। ਸਾਡਾ ਈਜ਼ੀ ਵਾਲਾ ਰਵੇ। ਠੀਕ ਹੈ। ਜਸਵਿੰਦਰ ਸਿੰਘ, ਸਾਡੇ ਵਾਲੇ ਕੇਸ ਸੀਗਾ ਜਸਵਿੰਦਰ ਸਿੰਘ ਵਰਸਸ ਗਾਰਲੈਂਡ 2395, ਇਹ ਹੈਗਾ ਗੁਰਪਾਰਸ ਸਿੰਘ ਜਿਹੜਾ ਨਵਾਂ ਹੈਗਾ ਵਰਸਸ ਬੌਂਡੀ। ਤੇ ਤੁਸੀਂ ਦੇਖੋ ਸਰਕਾਰਾਂ ਚੇਂਜ ਹੋ ਗਈਆਂ, ਗਾਰਲੈਂਡ ਉਹਦੇ ਵਿੱਚ ਬੌਂਡੀ, ਅਟਾਰਨੀ ਜਨਰਲ ਚੇਂਜ ਹੋ ਗਏ। ਸੋ ਇਹਨਾਂ ਨੇ ਹੁਣ ਕੀ ਕੀਤਾ ਕਿ ਜਿਹੜਾ ਸਿੰਘ ਵਰਸਸ ਗਾਰਲੈਂਡ ਆ, ਉਹ ਕਹਿੰਦੇ ਕਿ ਜਸਵਿੰਦਰ ਸਿੰਘ ਦਾ ਕੇਸ, ਉਹ ਕਹਿੰਦੇ ਗੁਰਪਾਰਸ ਦੇ ਕੇਸ ਨਾਲੋਂ ਫਰਕ ਆ। ਅੱਛਾ। ਜਿਹੜਾ ਜਸਵਿੰਦਰ ਸਿੰਘ ਵਾਲਾ ਕੇਸ ਸੀਗਾ, ਜੇ ਚ ਆਪਾਂ ਆਰਗਿਊ ਕੀਤਾ, ਉਹਦੇ ਵਿੱਚ ਆਪਣੀ ਆਰਗੂਮੈਂਟ ਇਹ ਸੀਗੀ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ BIA ਆ, ਉਹਨੇ ਮੈਟਰ ਆਫ ਆਰ ਕੇ ਸਹੀ ਤਰੀਕੇ ਨਾਲ ਨਹੀਂ ਲਗਾਇਆ। ਓਕੇ। ਕਿਉਂਕਿ ਉਹ ਬ੍ਰੌਡ ਫੈਕਚੁਅਲ ਸਿਮਿਲੈਰਿਟੀਜ਼, ਕਿ ਉਹ ਇਹ ਕਹਿ ਕੇ ਉਹਨੇ ਕੇਸ ਡਿਨਾਈ ਕੀਤਾ ਸੀਗਾ ਕਿ ਕਹਾਣੀਆਂ ਰਲਦੀਆਂ, ਤੁਸੀਂ ਇਦਾਂ ਨਹੀਂ ਕਰ ਸਕਦੇ, ਆਰ ਕੇ ਤੁਸੀਂ ਸਹੀ ਤਰੀਕੇ ਨਾਲ ਨਹੀਂ ਰਲਾਇਆ। ਪਰ ਗੁਰਪਾਰਸ ਦੇ ਕੇਸ ਦੇ ਵਿੱਚ ਨਾਈਨ ਸਰਕਟ ਕਹਿੰਦਾ ਕਿ ਆਪਾਂ ਉਸ ਤੋਂ ਬਿਯੋਂਡ ਜਾਂਦੇ ਆ। ਇਹਦੇ ਵਿੱਚ ਕੀ ਹੈਗਾ ਕਿ ਆਇਡੈਂਟੀਕਲ ਲੈਂਗੁਏਜ, ਵਰਡ ਫॉर ਵਰਡ ਕਾਪੀ ਪੇਸਟ ਜਿਹੜੀਆਂ ਡੈਕਲੇਰੇਸ਼ਨ ਜਿਹੜੀਆਂ ਹੈਗੀਆਂ, ਤਾਂ ਕਰਕੇ ਆਪਾਂ ਜਿਹੜਾ ਇਹ ਕੇਸ ਡਿਨਾਈ ਕਰਦੇ ਆ। ਇਹ ਜਿਹੜਾ ਜਸਵਿੰਦਰ ਸਿੰਘ ਦੇ ਕੇਸ ਨਾਲੋਂ ਅਲੱਗ ਜਿਹੜਾ ਵੱਖਰਾ ਆ। ਸੋ ਇਹਨੂੰ ਕਹਿੰਦੇ ਆ ਕੇਸ ਨੂੰ ਡਿਸਟਿੰਗੁਇਸ਼ ਕਰਨਾ, ਕਿ ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਸੀਗੀ ਕਿ ਜਸਵਿੰਦਰ ਸਿੰਘ ਦਾ ਕੇਸ 2395 ਵਾਲਾ ਉਹ ਇੱਥੇ ਲਾਗੂ ਨਹੀਂ ਹੁੰਦਾ, ਇਹ ਚੀਜ਼ ਅਲੱਗ ਆ ਗਈ, ਇਹ ਕਾਪੀ ਪੇਸਟ ਵਾਲਾ ਜਿਹੜਾ ਕੇਸ ਆ ਗਿਆ। ਸੋ ਇਹ ਇਹਦੇ ਵਿੱਚ ਜਿਹੜਾ ਨਾਈਨ ਸਰਕਟ ਦਾ ਫੈਸਲਾ ਸੀਗਾ। ਨਾਈਨ ਸਰਕਟ ਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਪ੍ਰੋਪਰ ਜਿਹੜੀਆਂ ਫਾਰਮੈਲਿਟੀਜ਼ ਕੀਤੀਆਂ, ਪ੍ਰੋਸੀਜਰਲ ਫਾਰਮੈਲਿਟੀਜ਼, ਕਿ ਕੀ ਪ੍ਰੋਸੀਜਰ ਕਰਨਾ, ਕਿ ਪਹਿਲਾਂ ਬੰਦੇ ਨੂੰ ਨੋਟਿਸ ਦੇਣਾ, ਇੱਕ ਸਹੀ ਤਰੀਕੇ ਨਾਲ ਨੋਟਿਸ, ਉਹਨੂੰ ਕਹਿੰਦੇ ਆ ਮੀਨਿੰਗਫੁਲ ਨੋਟਿਸ। ਉਹ ਕਹਿੰਦੇ ਕਿ ਆਪਾਂ ਮੰਨਦੇ ਆ ਕਿ ਉਹਨੂੰ ਮੀਨਿੰਗਫੁਲ ਨੋਟਿਸ ਦਿੱਤਾ, ਉਹਨੂੰ ਇੱਕ ਓਪਰਚੁਨਿਟੀ ਦਿੱਤੀ ਕਿ ਤੂੰ ਸਾਬਤ ਕਰ, ਠੀਕ ਆ, ਜੋ ਵੀ ਜੱਜ ਜਾਂ ਸਰਕਾਰੀ ਵਕੀਲ ਕਹਿ ਰਿਹਾ ਉਹ ਗਲਤ ਆ। ਤੇ ਜਦੋਂ ਉਹਨੇ ਆਪਣਾ ਪੱਖ ਪੇਸ਼ ਕੀਤਾ ਬੰਦੇ ਨੇ, ਤੇ ਆਪਾਂ ਸਾਰਾ ਜਿੰਨਾ ਵੀ ਐਵੀਡੈਂਸ ਸੀਗਾ, ਉਹ ਸਾਰਾ ਟੋਟੈਲਿਟੀ ਆਫ ਸਰਕਮਸਟੈਂਸ ਦੇ ਵਿੱਚ ਕੰਸੀਡਰ ਕੀਤਾ, ਤੇ ਸਾਰਾ ਕੰਸੀਡਰ ਕਰਦੇ ਹੋਏ ਜੱਜ ਨੇ ਕਿਹਾ ਕਿ ਇਹ ਬੰਦਾ ਕ੍ਰੈਡੀਬਲ ਨਹੀਂ ਹੈਗਾ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਨਾਈਨ ਸਰਕਟ ਕਹਿੰਦਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਪ੍ਰੋਪਰ ਜਿਹੜੇ ਪ੍ਰੋਸੀਜਰਲ ਸੇਫਗਾਰਡ ਸੀਗੇ ਸਾਰੇ ਜਿਹੜੇ ਫੋਲੋ ਕੀਤੇ ਆ। ਓਕੇ। ਤਰੀਕੇ ਨਾਲ ਫੋਲੋ ਕਰਨ ਤੋਂ ਬਾਅਦ ਕਨਕਲੂਡ ਕੀਤਾ ਕਿ ਨਾ ਸਿਰਫ ਇਹਦੀਆਂ ਢਾਂਚੇ ਰਲਦੇ ਆ, ਉਹ ਕ੍ਰੈਡੀਬਲ ਨਹੀਂ ਹੈਗਾ, ਬਲਕਿ ਉਹਨੇ ਇਹ ਵੀ ਕਨਕਲੂਡ ਕੀਤਾ ਕਿ ਇਹਨੇ ਝੂਠੀ ਫ੍ਰਿਵਲਸ ਅਸਾਈਲਮ ਐਪਲੀਕੇਸ਼ਨ ਲਗਾਈ ਆ, ਕਿ ਇਹਦਾ ਕੇਸ ਜਿਹੜਾ ਝੂਠਾ ਬਣਦਾ ਹੀ ਨਹੀਂ। ਨਾਈਨ ਸਰਕਟ ਕਹਿੰਦਾ ਕਿ ਜਦੋਂ ਇੱਕ ਵਾਰੀ ਤੁਹਾਡੀ ਆਪਾਂ ਟੈਸਟੀਮਨੀ ਡਿਸਰਿਗਾਰਡ ਕਰਤੀ, ਆਪਾਂ ਕਹਿੰਦੇ ਕ੍ਰੈਡੀਬਲ ਨਹੀਂ ਹੈਗਾ, ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਚੀਜ਼ ਹੋਰ ਰਹਿ ਜਾਂਦੀ ਹੈ ਕਿ ਜੇ ਹੁਣ ਜਿਹੜਾ ਅਸਾਈਲਮ ਹੁੰਦਾ ਨਾ, ਉਹ ਤੁਸੀਂ 10% ਲਾਈਕਲੀਹੁੱਡ ਨਾਲ ਪ੍ਰੂਵ ਕਰਨਾ ਹੁੰਦਾ ਕਿ 100 ਚੋਂ 10% ਚਾਂਸ ਹੈਗਾ ਕਿ ਤੁਹਾਡੇ ਨਾਲ ਧੱਕਾ ਹੋਊਗਾ। ਮਤਲਬ ਕਹਿਣ ਦਾ ਹੈਗਾ ਕਿ ਅਸਾਈਲਮ ਦਾ ਕੇਸ ਰਿਲੇਟਿਵਲੀ ਸਪੀਕਿੰਗ ਸੌਖਾ ਹੁੰਦਾ, ਠੀਕ ਹੈ, ਤੇ ਬਾਕੀ ਜਿਹੜੇ ਰਿਲੀਫ ਹੈ, ਵਿਦਹੋਲਡਿੰਗ ਵਗੈਰਾ, ਉਹਦੇ ਵਿੱਚ ਤੁਹਾਨੂੰ 50% ਤੋਂ ਜ਼ਿਆਦਾ ਲਾਈਕਲੀਹੁੱਡ ਦੱਸਣਾ ਪੈਂਦਾ ਕਿ ਮੋਰ ਚਾਂਸ ਹੈਗਾ ਕਿ ਤੁਹਾਡੇ ਨਾਲ ਧੱਕਾ ਹੋਊਗਾ। ਨਾਈਨ ਸਰਕਟ ਕਹਿੰਦਾ ਕਿ ਇਦਾਂ ਦਾ ਕੁਝ ਵੀ ਸ਼ੋ ਨਹੀਂ ਕਰ ਪਾਇਆ ਕਿ 50% ਤੋਂ ਜ਼ਿਆਦਾ ਲਾਈਕਲੀਹੁੱਡ ਹੈਗਾ ਕਿ ਉਹਨਾਂ ਧੱਕਾ ਹੋਊਗਾ। ਓਕੇ। ਸੋ ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਜੱਜ ਸਾਹਿਬ ਸੀਗੇ ਸਾਰੇ ਜਿਹੜੇ ਜੁਆਇਨ ਕੀਤੇ, ਉਹਨਾਂ ਨੇ ਆਪਣਾ ਵਿਊ ਪੁਆਇੰਟ ਦੱਸਿਆ ਕਿ ਜਿਹੜਾ ਸਿੰਘ ਵਰਸਸ ਗਾਰਲੈਂਡ, ਜਸਵਿੰਦਰ ਸਿੰਘ ਦਾ ਜਿਹੜਾ ਕੇਸ ਸੀਗਾ, ਉਹ ਦੁਬਾਰਾ ਜਿਹੜਾ ਰੀ-ਐਗਜ਼ਾਮਿਨ ਕੀਤਾ ਜਾਵੇ। ਓਕੇ। ਇਹ ਹੁਣ ਜਿਹੜਾ ਆਪਣੀ ਕਮਿਊਨਿਟੀ ਨਾਲ ਥੋੜਾ ਜਿਹਾ ਧੱਕਾ ਹੋਊਗਾ। ਉਹ ਕਹਿੰਦੇ ਕਿਉਂ ਰੀ-ਐਗਜ਼ਾਮਿਨ ਕੀਤਾ ਜਾਣਾ ਚਾਹੀਦਾ ਜਸਵਿੰਦਰ ਸਿੰਘ ਵਾਲਾ ਕੇਸ, ਕਿਉਂਕਿ ਉਹ ਕਹਿੰਦੇ ਕਿ ਜਸਵਿੰਦਰ ਸਿੰਘ ਵਾਲੇ ਕੇਸ ਦੇ ਵਿੱਚ ਜਿਹੜਾ ਸੀਗਾ, ਨਾਈਨ ਸਰਕਟ ਨੇ ਥੋੜਾ ਜਿਹਾ ਇਮੀਗ੍ਰੇਸ਼ਨ ਜੱਜਾਂ ਤੇ ਪਾਬੰਦੀ ਲਾਤੀ। ਉਹਨਾਂ ਨੇ ਜੱਜਾਂ ਨੂੰ ਕਿਹਾ ਕਿ ਤੁਸੀਂ ਸਿਰਫ ਕਾਪੀ ਪੇਸਟ ਵਾਲੇ ਕੇਸ ਹੀ ਦੇਖਣੇ ਆ, ਪਲੇਜਰਿਜ਼ਮ ਵਾਲੇ ਕੇਸ ਹੀ ਦੇਖਣੇ ਆ, ਜਿਹਦੇ ਵਿੱਚ ਢਾਂਚੇ ਰਲਦੇ ਆ। ਜਸਵਿੰਦਰ ਸਿੰਘ ਵਾਲਾ ਕੇਸ ਕਹਿੰਦਾ ਕਿ ਸਿਰਫ ਕਹਾਣੀ ਰਲਦੀ ਆ, ਉਹਦੇ ਬੇਸ ਤੇ ਤੁਸੀਂ ਨਹੀਂ ਕਰ ਸਕਦੇ। ਇਹ ਜਿਹੜੇ ਜੱਜਸ ਹੈਗੇ ਆ, ਉਹ ਕਹਿੰਦੇ ਕਿ ਤੁਸੀਂ ਜਿਹੜੇ ਜੱਜਾਂ ਕੋਲ ਪਾਵਰਾਂ ਖੋਲੀਆਂ, ਤੁਸੀਂ ਦੁਬਾਰਾ ਤੋਂ ਸਿੰਘ ਵਰਸਸ ਗਾਰਲੈਂਡ ਵਾਲਾ, ਜਸਵਿੰਦਰ ਸਿੰਘ ਵਰਸਸ ਗਾਰਲੈਂਡ ਵਾਲਾ ਕੇਸ ਰੀ-ਐਗਜ਼ਾਮਿਨ ਕਰੋ। ਅੱਜ ਦੀ ਡੇਟ ਦੇ ਵਿੱਚ ਜਸਵਿੰਦਰ ਸਿੰਘ ਵਰਸਸ ਗਾਰਲੈਂਡ 2395 ਸਟੈਂਡ ਆਊਟ ਕਰਦਾ। ਜੇ ਤੁਹਾਡੇ ਕਿਸੇ ਨਾਲ ਕਾਪੀ ਪੇਸਟ ਨਹੀਂ ਹੈਗੇ, ਠੀਕ ਹੈ, ਤੁਸੀਂ ਕਿਸੇ ਦਾ ਕਾਪੀ ਨਹੀਂ ਕੀਤਾ, ਤੁਸੀਂ ਕੋਈ ਵਿੱਚ ਵਿਚੋਲਾ ਨਹੀਂ ਪਾਇਆ, ਜਿਹਦੇ ਬਾਰੇ ਤੁਹਾਨੂੰ ਮੈਂ ਹਮੇਸ਼ਾ ਕੁਐਸਚਨ ਕਰਦਾ ਸੀਗਾ, ਠੀਕ ਹੈ, ਕਹਾਣੀਕਾਰਨੀ ਵਿੱਚ ਕੋਈ ਪਾਇਆ, ਤੁਹਾਡਾ ਕਾਪੀ ਪੇਸਟ ਵਾਲਾ ਨਹੀਂ ਹੈਗਾ, ਤੁਸੀਂ ਉਹਨੂੰ ਆਰਗਿਊ ਕਰ ਸਕਦੇ ਆ, ਠੀਕ ਹੈ, ਗੱਲ ਨੂੰ ਸਮਝੋ, ਤੁਸੀਂ ਇਹਨੂੰ ਕਰ ਸਕਦੇ ਆ। ਸੋ ਇਹਦੇ ਵਿੱਚ ਹੁਣ ਉਹ ਚੀਜ਼ ਨਹੀਂ ਆ ਜਾਂਦੀ ਕਿ ਠੀਕ ਹੈ ਤੁਹਾਨੂੰ ਕਿਹਦੀ ਬੋਲ ਬਾਣੀ ਵਧੀਆ ਲੱਗਦੀ ਹੈ। ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਆ ਕਿਹੜੇ ਵਕੀਲ ਕੋ ਤੁਸੀਂ ਜਾਂਦੇ ਆ, ਕਿਹੜੇ ਪੈਰਾਲੀਗਲ ਇੰਟਰਪ੍ਰੇਟਰ ਕੋ ਜਾਂਦੇ ਆ। ਜੇ ਤੁਹਾਡੀਆਂ ਕਹਾਣੀਆਂ ਕਾਪੀ ਪੇਸਟ ਰਲਦਾ, ਉਹ ਕੀ ਕਰ ਰਹੇ ਆ ਕਿ ਉਹ ਤੁਹਾਡੇ ਉਹ ਜਿਹੜੀਆਂ ਕਹਾਣੀਆਂ ਦੂਜਿਆਂ ਦੇ ਨਾਲ ਸਾਹਮਣੇ ਰੱਖਦੇ ਆ, ਉਹਦੇ ਬੇਸ ਤੇ ਉਹ ਕਹਿ ਰਹੇ ਆ, ਜਿਹੜਾ ਗੁਰਪਾਰਸ ਸਿੰਘ ਵਾਲਾ ਕੇਸ ਹੈਗਾ, ਕਿ ਜੇ ਤੁਹਾਡੇ ਢਾਂਚੇ ਕਿਸੇ ਨਾਲ ਰਲਦੇ ਆ, ਠੀਕ ਆ, ਤੁਸੀਂ ਇਦਾਂ ਦੇ ਵਿਅਕਤੀਆਂ ਨੂੰ ਹਾਇਰ ਕੀਤਾ, ਤੁਹਾਡੀ ਲੈਂਗੁਏਜ ਗ੍ਰਾਮੈਟੀਕਲ ਸਿਮਿਲੈਰਿਟੀਜ਼ ਹੈਗੀਆਂ, ਤੁਹਾਡਾ ਉਹ ਕੇਸ ਸਿੱਧੇ ਜਿਹੜਾ ਡਿਨਾਈ ਕਰ ਸਕਦੇ ਆ। ਤੁਹਾਨੂੰ ਇੱਕ ਵਾਰੀ ਓਪਰਚੁਨਿਟੀ ਦੇ ਕੇ, ਮੀਨਿੰਗਫੁਲ ਨੋਟਿਸ ਦੇ ਕੇ ਆਪਣਾ ਪੱਖ ਤੁਸੀਂ ਰੱਖ ਸਕਦੇ ਆ।
ਪਰ ਜ਼ਿਆਦਾਤਰ ਜਿਹੜੇ ਜੱਜ ਆ, ਜੇ ਸਪੈਸ਼ਲੀ ਸਟ੍ਰਿਕਟ ਜੱਜ ਆ, ਉਹ ਕਹੂਗੇ ਕਿ ਨਹੀਂ, ਇਹ ਬੰਦੇ ਨੂੰ ਕ੍ਰੈਡੀਬਲ ਨਹੀਂ ਮੰਨਿਆ ਜਾਣਾ ਚਾਹੀਦਾ। ਸੋ ਇਹ ਜਿਹੜਾ ਸੀਗਾ ਮੋਟੇ ਤੌਰ ਤੇ ਜਿਹੜਾ ਸੀਗਾ 9th ਸਰਕਿਟ ਨੇ ਇਹਦੇ ਵਿੱਚ ਫੈਸਲਾ ਕੀਤਾ। ਉਹ ਅੱਛਾ, ਸੋ ਇਹ ਤਾਂ ਫਿਰ ਬਹੁਤ ਵੱਡੀ ਚੀਜ਼ ਆ। ਜਿੱਦਾਂ ਹੁਣ ਤੁਸੀਂ ਉਸ ਐਂਗਲ ਤੋਂ ਗੱਲ ਜਿਹੜੀ ਉਹ ਕੀਤੀ ਸੀ ਵੀ ਕਿਸੇ ਦੇ ਨਾਲ ਕੁੱਟ ਪੈ ਕੇ ਉਹਨੂੰ ਬਚਾ ਕੇ ਉਹ ਚੀਜ਼ ਜਿਹੜੀ ਉਹ ਉਸ ਤਰੀਕੇ ਦੇ ਨਾਲ ਵਾਪਰ ਸਕਦੀ ਆ। ਪਰ ਹੁਣ ਇੱਥੇ ਇਹਨਾਂ ਨੇ ਇਹ ਮਸਲਾ ਪਾ ਲਿਆ ਵੀ ਐਗਜ਼ੈਕਟਲੀ ਕੱਲਾ ਸ਼ਬਦ ਹੀ ਜਿੱਦਾਂ ਆ ਉਹ ਮਿਲਣ ਜਿਹੜਾ ਉਹ ਲੱਗ ਗਿਆ। ਸੋ ਹੁਣ ਜਦ ਇਹ ਗੁਰਪਾਰਸਾਲਾ ਜਿਹੜਾ ਕੇਸ ਆ, ਇਸ ਕੇਸ ਦੇ ਥੋੜ੍ਹੇ ਸਾਨੂੰ ਜਿਹੜੇ ਉਹ ਤੱਥ ਦੱਸੋ ਵੀ ਕੀ ਸੀਗਾ ਇਹਦੇ ਫੈਕਟ ਕੀ ਹੈਗੇ ਇਸ ਕੇਸ ਦੇ? ਸੋ ਗੁਰਪਾਰਸ ਇੰਡੀਆ ਦਾ ਸਿਟੀਜ਼ਨ ਸੀਗਾ, ਪੰਜਾਬੀ ਇੱਕ ਪੋਲੀਟੀਕਲ ਪਾਰਟੀ ਦਾ ਮੈਂਬਰ ਸੀਗਾ, ਸਿੱਖਾਂ ਦੇ ਹੱਕਾਂ ਦੀ ਮੰਗ ਕਰਦਾ ਸੀਗਾ, ਵੱਖ ਦੇਸ਼ ਦੀ ਮੰਗ ਕਰਦਾ ਸੀਗਾ। ਇਹਨੂੰ ਉਹਨਾਂ ਨੇ ਧਮਕੀ ਲਾਈ ਕਈ ਓਕੇਜਨਾਂ ਤੇ, ਜਿਹੜੀ ਉੱਥੇ ਦੀ ਮੇਜਰ ਇੱਕ ਪਾਰਟੀ ਸੀਗੀ, ਕਿ ਤੂੰ ਆਪਣੀ ਪਾਰਟੀ ਆ ਉਹਦੇ ਬਿਹਾਫ ਤੇ ਕੰਮ ਕਰਨੇ ਛੱਡ ਦੇ। 2 ਇਹਦੇ ਉੱਤੇ ਸਪੈਸ਼ਲ ਹਮਲੇ ਹੋਏ। ਇਹ ਕਹਿੰਦਾ ਪਹਿਲਾ ਹਮਲਾ ਜਿਹੜਾ ਸੀਗਾ ਜੁਲਾਈ 2017 ਨੂੰ ਹੋਇਆ। ਉਦੋਂ ਇਹ ਪੋਸਟਰ ਲਾਉਣ ਦਿਆ ਸੀਗਾ ਨਾਲ ਦੇ ਪਿੰਡ ਦੇ ਵਿੱਚ। ਸੋ ਨਾਲ ਦਾ ਪਿੰਡ, ਇਹਨੂੰ ਯਾਦ ਰੱਖਿਓ, ਨਾਲ ਦੇ ਪਿੰਡ 'ਚ ਕਹਿੰਦਾ ਮੈਂ ਪੋਸਟਰ ਲਾਉਣ ਦਿਆ ਸੀਗਾ। 5 ਬੰਦਿਆਂ ਨੇ ਹਮਲਾ ਕੀਤਾ। ਗੱਡੀ ਉੱਤੇ ਵਿਰੋਧੀ ਪਾਰਟੀ ਦੇ ਲੋਗੋ ਲੱਗੇ ਸੀਗੇ, ਇਹਦੇ ਲਾਗੇ ਆਏ, ਇਹਨੂੰ ਗਾਲਾਂ ਕੱਢੀਆਂ ਉਹਨਾਂ ਨੇ ਤੇ ਇਹਨੂੰ ਕਿਹਾ ਕਿ ਤੂੰ ਪਾਰਟੀ ਆਪਣੀ ਬਦਲ ਲਾ, ਆਪਣੀ ਵਾਲੀ ਛੱਡ ਦੇ, ਸਾਡੀ ਪਾਰਟੀ ਜੁਆਇਨ ਕਰ ਲਾ, ਨਸ਼ੇ ਵੇਚ, ਪੈਸੇ ਕਮਾ। ਤੇ ਜਦੋਂ ਸਿੰਘ ਨੇ ਕਿਹਾ ਕਿ ਨਹੀਂ ਇਹ ਕਰਨਾ, ਤੇ ਉਹਨਾਂ ਨੇ ਧਮਕੀ ਲਾਈ ਤੇ ਕਿਹਾ ਕਿ ਤੂੰ ਆਪਣੀ ਪਾਰਟੀ ਛੱਡ ਦੇ, ਕੁੱਟਮਾਰ ਕੀਤੀ। ਦੂਜਾ ਜਿਹੜਾ ਹਮਲਾ ਸੀਗਾ ਦਸੰਬਰ 2017 ਨੂੰ ਹੋਇਆ। ਮੋਟਰਸਾਈਕਲ ਤੇ ਇਹ ਘਰੇ ਵਾਪਸ ਆ ਰਿਹਾ ਸੀਗਾ ਬਲੱਡ ਡਰਾਈਵ ਕੈਂਪ ਤੋਂ, ਜਿਹੜਾ ਇਹਦੀ ਪਾਰਟੀ ਨੇ ਆਯੋਜਿਤ ਕੀਤਾ ਸੀਗਾ। ਇੱਕ ਗੱਡੀ ਇਹਦੇ ਕੋਲ ਆ ਕੇ ਰੁਕੀ, ਗੱਡੀ ਉੱਤੇ ਵਿਰੋਧੀ ਪਾਰਟੀ ਦੇ ਲੋਗੋ ਲੱਗੇ ਸੀਗੇ। 4 ਬੰਦੇ, ਠੀਕ ਆ, ਯਾਦ ਰੱਖਿਓ, 4 ਬੰਦੇ ਗੱਡੀ ਚੋਂ ਬਾਹਰ ਨਿਕਲੇ, ਉੱਤੇ ਹਮਲਾ ਕੀਤਾ, ਲੱਕੜ ਦੇ ਡੰਡਿਆਂ ਨਾਲ ਹਮਲਾ ਕੀਤਾ, ਇਸ ਇਰਾਦੇ ਨਾਲ ਕਿ ਇਹਨੂੰ ਮਾਰ ਦੇਣਾ, ਕਿ ਜੇ ਉਹਨੇ ਆਪਣੀ ਸਪੋਰਟ ਜਾਰੀ ਰੱਖੀ ਪਾਰਟੀ ਲਈ। ਇਹਨੂੰ ਜਿਹੜੇ ਕਿਸਾਨ ਕੰਮ ਕਰਦੇ ਸੀਗੇ ਉਹਨਾਂ ਨੇ ਬਚਾ ਲਿਆ ਤੇ ਪਿੰਡ ਦੇ ਡਾਕਟਰ ਤੋਂ ਇਹਨੇ ਆਪਣਾ ਜਿਹੜਾ ਇਲਾਜ ਕਰਾਇਆ। ਠੀਕ ਆ, ਸੁਣੀ ਚਲੀ ਜਾਇਓ ਜੀ। ਇਹ ਪੁਲਿਸ ਕੋ ਗਿਆ ਕੰਪਲੇਂਟ ਕਰਨ, ਪੁਲਿਸ ਨੇ ਮਨਾ ਕਰਤਾ। ਠੀਕ ਆ, ਉਹ ਕਹਿੰਦੇ ਆ ਕਿ ਇਹ ਮੌਜੂਦਾ ਸਰਕਾਰ ਆ, ਆਪਾਂ ਨਹੀਂ ਕਰਨਾ। ਤੇ ਜਦੋਂ ਇਹਨੂੰ ਕਿਹਾ ਕਿ ਨਹੀਂ ਕਰੋ, ਤੇ ਪੁਲਿਸ ਨੇ ਇਹਨੂੰ ਧਮਕੀ ਦਿੱਤੀ ਕਿ ਤੈਨੂੰ ਜੇਲ੍ਹ 'ਚ ਪਾ ਦੇਣਾ, ਨਕਲੀ ਰਿਪੋਰਟ ਬਣਾ ਕੇ ਤੇਰੇ ਖਿਲਾਫ, ਨਕਲੀ ਕੇਸ ਬਣਾ ਕੇ। ਤੇ ਫਿਰ ਉਹ ਸਭ ਤੋਂ ਬਾਅਦ ਇਹਦੇ ਬਾਪੂ ਜੀ ਨੇ ਡਿਸਾਈਡ ਕੀਤਾ ਕਿ ਇੱਥੇ ਸੇਫ ਨਹੀਂ, ਇਹਨੂੰ ਬਾਹਰ ਅਮਰੀਕਾ ਭੇਜਿਆ ਜਾਵੇ। ਠੀਕ ਹੈ। ਸੋ ਹੁਣ ਇਹ ਅਮਰੀਕਾ ਦੇ ਵਿੱਚ ਆ ਗਿਆ ਬਿਨਾਂ ਵੀਜ਼ੇ ਦੇ, ਬਾਰਡਰ ਟੱਪ ਕੇ, ਜਿੱਦਾਂ ਕਈ ਸਾਰੇ ਵਿਅਕਤੀ ਆਉਂਦੇ ਆ। ਅਪ੍ਰੈਲ 15 2018 ਨੂੰ ਇਹਦੇ ਬਾਰਡਰ ਤੇ ਬਿਆਨ ਹੋਏ ਕ੍ਰੈਡੀਬਲ ਫੀਅਰ ਇੰਟਰਵਿਊ। ਉਦੋਂ ਕ੍ਰੈਡੀਬਲ ਫੀਅਰ ਇੰਟਰਵਿਊ ਹੁੰਦਾ ਸੀਗਾ, ਬਾਈਡਨ ਦੇ ਕਾਰਜਕਾਲ 'ਚ ਨਹੀਂ ਹੋਇਆ, ਰਸ਼ ਜ਼ਿਆਦਾ ਸੀਗਾ, ਨਹੀਂ ਲਿਆ ਉਹਨਾਂ ਨੇ ਬਿਆਨ। ਇਹਦੇ ਬਿਆਨ ਸੁਣ ਕੇ ਉਹਨਾਂ ਨੇ ਇਹਨੂੰ ਛੱਡਤਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਨੂੰ ਨੋਟਿਸ ਟੂ ਅਪੀਅਰ, NTA ਜਿਹਨੂੰ ਕਹਿੰਦੇ ਆ, ਉਹ ਇਸ਼ੂ ਕੀਤਾ ਮਈ 10 2018 ਨੂੰ। ਤੇ ਉਸ ਤੋਂ ਬਾਅਦ ਇਹ ਜਿਹੜਾ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਪੈ ਗਿਆ ਤੇ ਇਮੀਗ੍ਰੇਸ਼ਨ ਜੱਜ ਮੋਰੇ ਨੇ ਆਪਣਾ ਅਸਾਈਲਮ ਫਾਈਲ ਕੀਤਾ। ਅਸਾਈਲਮ ਤੋਂ ਬਾਅਦ ਜਿੱਦਾਂ ਸਟੈਂਡਰਡ ਤੁਹਾਡਾ ਵਰਕ ਪਰਮਿਟ, ਕਲੌਕ ਚੱਲਦਾ, ਇਹਦਾ ਵਰਕ ਪਰਮਿਟ ਆਇਆ ਤੇ ਫਾਈਨਲੀ ਫਿਰ ਇਹਦੀ ਇਮੀਗ੍ਰੇਸ਼ਨ ਜੱਜ ਮੋਰੇ ਫਾਈਨਲ ਹੀਅਰਿੰਗ ਜਿਹੜੀ ਪਈ। ਇਹ 2018 'ਚ ਇੱਥੇ ਆਇਆ ਸੀ ਜੀ, ਜੋ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ 'ਚ ਆਇਆ, ਇਹਦਾ ਮਤਲਬ ਉਹਨਾਂ ਦਾ 16 ਤੋਂ 20 ਦੇ ਵਿੱਚ ਸੀਗਾ। ਅੱਛਾ, ਫਿਰ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕੀ ਹੁੰਦਾ ਹੈ ਜੀ? ਸੋ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਇਹਨੂੰ ਸਪੈਸ਼ਲ ਪਹਿਲਾਂ ਵਾਰਨਿੰਗ ਦਿੱਤੀ ਕਿ ਜਿਹੜੀ ਝੂਠੀ ਐਪਲੀਕੇਸ਼ਨ ਆ ਉਹਨੂੰ ਫਾਈਲ ਕਰਨ ਦੇ ਕੀ ਨਤੀਜੇ ਆ। ਜੇ ਤੂੰ ਝੂਠੀ ਅਸਾਈਲਮ ਦੀ ਐਪਲੀਕੇਸ਼ਨ ਫਾਈਲ ਕੀਤੀ ਤੇ ਤੈਨੂੰ ਫੋਰਐਵਰ ਜਿਹੜਾ ਬਾਰ ਕਰ ਦੇਣਾ, ਕੋਈ ਵੀ ਰਿਲੀਫ ਨਹੀਂ ਮਿਲਣਾ ਇਮੀਗ੍ਰੇਸ਼ਨ ਦਾ। ਇਮੀਗ੍ਰੇਸ਼ਨ ਜੱਜ ਨੇ ਇਹਨੂੰ ਪੁੱਛਿਆ ਕਿ ਤੂੰ ਸਮਝ ਗਿਆ ਮੈਂ ਤੈਨੂੰ ਕੀ ਕਹਿਣਾ ਚਾਹੁੰਦਾ? ਇਹਨੇ ਕਿਹਾ ਯੈਸ ਸਰ, ਮੈਂ ਸਮਝ ਗਿਆ। ਇਮੀਗ੍ਰੇਸ਼ਨ ਜੱਜ ਨੇ ਪੁੱਛਿਆ ਕਿ ਜੋ ਵੀ ਤੂੰ ਪੇਸ਼ ਕੀਤਾ ਉਹ ਟਰੂ, ਕੰਪਲੀਟ ਤੇ ਕਰੈਕਟ ਹੈਗਾ, ਕਿ ਉਹ ਪੂਰਾ ਇੱਕ ਸੱਚੀ ਗੱਲ ਆ, ਪੂਰੀ ਗੱਲ ਆ ਤੇ ਸਹੀ ਗੱਲ ਆ? ਤੇ ਸਿੰਘ ਨੇ ਕਿਹਾ ਹਾਂਜੀ ਸਹੀ ਗੱਲ ਆ। ਉਸ ਤੋਂ ਬਾਅਦ ਸਿੰਘ ਨੇ ਗਵਾਹੀ ਦਿੱਤੀ ਜੱਜ ਸਾਹਿਬ ਨੂੰ। ਫਿਰ ਪਹਿਲਾਂ ਕੀ ਹੁੰਦਾ ਕਿ ਤੁਹਾਡਾ ਹੁੰਦਾ ਡਾਇਰੈਕਟ ਐਗਜ਼ਾਮੀਨੇਸ਼ਨ, ਤੁਹਾਡਾ ਜਿਹੜਾ ਵਕੀਲ ਆ ਉਹ ਤੁਹਾਨੂੰ ਸਵਾਲ ਪੁੱਛਦਾ। ਜਦੋਂ ਤੁਹਾਡਾ ਵਕੀਲ ਸਵਾਲ ਪੁੱਛ ਕੇ ਹਟ ਜਾਂਦਾ, ਉਸ ਤੋਂ ਬਾਅਦ ਹੁੰਦਾ ਕ੍ਰਾਸ ਐਗਜ਼ਾਮੀਨੇਸ਼ਨ। ਉਹਦੇ ਵਿੱਚ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਸਵਾਲ ਪੁੱਛੇ ਤੇ ਉਹਨੇ ਰਿਬਟਲ ਐਵੀਡੈਂਸ ਜਿਹੜਾ ਪੇਸ਼ ਕੀਤਾ। ਹੁਣ ਰਿਬਟਲ ਐਵੀਡੈਂਸ ਕੀ ਹੁੰਦਾ? ਰਿਬਟ ਦਾ ਮਤਲਬ ਹੁੰਦਾ ਕਿ ਤੁਸੀਂ ਕੁਝ ਕਹਿ ਰਹੇ ਆ, ਤੁਹਾਡੀ ਗੱਲ ਨੂੰ ਕੋਈ ਪੁੱਠਾ ਪਾਉਣਾ ਚਾਹਵੇ। ਠੀਕ ਹੈ, ਜਿਹੜਾ ਰਿਬਟਲ ਐਵੀਡੈਂਸ ਆ ਉਹ ਕਿਸੇ ਵੀ ਮੌਕੇ ਤੇ ਫਾਈਲ ਜਿਹੜਾ ਹੋ ਸਕਦਾ। ਰਿਬਟਲ ਐਵੀਡੈਂਸ ਦੇ ਵਿੱਚ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ
6 ਜਿਹੜੇ ਹੋਰ ਬਿਆਨ ਪੇਸ਼ ਕੀਤੇ। ਉਸ ਤੋਂ ਬਾਅਦ ਉਹਨੇ ਇੱਕ 7ਵਾਂ ਬਿਆਨ ਵੀ ਪੇਸ਼ ਕੀਤਾ ਜਿਹੜਾ। ਇਹ ਜਿਹੜੇ ਬਿਆਨ ਸੀਗੇ ਇਹਦੇ ਵਿੱਚ ਉਹ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਤੱਥ ਸੀਗੇ ਉਹ ਰਲਦੇ ਸੀਗੇ, ਬਹੁਤ ਸਾਰੇ ਹਾਦਸੇ ਜਿਹੜੇ ਰਲਦੇ ਸੀਗੇ। ਲੈਂਗੁਏਜ ਜਿਹੜੀ ਰਲਦੀ ਸੀਗੀ ਜਿਹੜੀ ਮੇਨ ਪ੍ਰੋਬਲਮ ਹੁਣ ਆ ਗਈ, ਲੈਂਗੁਏਜ ਜਿਹੜੀ ਰਲਦੀ ਸੀਗੀ। ਸਰਕਾਰੀ ਵਕੀਲ ਨੇ ਸਾਰੇ ਜਿਹੜੇ 7 ਦੇ 7 ਬਿਆਨਾਂ ਦੇ ਵਿੱਚ 9 ਜਿਹੜੇ ਸੀਗੇ 9 ਪਹਿਲੂ ਇਦਾਂ ਦੇ ਲੱਭੇ ਜਿਹੜੇ ਉਹ ਕਹਿੰਦਾ ਕਿ ਸਾਰੇ ਕੇਸਾਂ ਦੇ ਵਿੱਚ ਸੇਮ ਆ। ਪਹਿਲਾ ਪਹਿਲੂ ਸੀਗਾ ਕਿ ਹਰੇਕ ਬੰਦੇ ਤੇ 2 ਕਨਫਰੰਟੇਸ਼ਨਾਂ, 2 ਵਾਰੀ ਹਮਲਾ ਹੋਇਆ। ਅਪੋਜ਼ਿੰਗ ਪਾਰਟੀ ਮੈਂਬਰ ਨੇ ਕੀਤਾ। ਦੂਜੀ ਗੱਲ, ਤੀਜੀ ਗੱਲ, ਗੱਡੀਆਂ ਦੇ ਉੱਤੇ ਵਿਰੋਧੀ ਪਾਰਟੀ ਦੇ ਲੋਗੋ ਲੱਗੇ ਸੀਗੇ। ਚੌਥੀ ਗੱਲ, 4 ਵਿਅਕਤੀਆਂ ਨੇ ਹਮਲਾ ਕੀਤਾ। ਇਹ ਸਾਰੇ ਬਿਆਨ ਕਹਿ ਰਹੇ ਆ ਕਿ 4 ਵਿਅਕਤੀਆਂ ਨੇ ਹਮਲਾ ਕੀਤਾ। ਪੰਜਵਾਂ ਤੱਥ, ਸਾਰਿਆਂ ਨੇ ਡੰਡਿਆਂ ਦੇ ਨਾਲ ਹਮਲਾ ਕੀਤਾ। ਠੀਕ ਆ, ਜਾਂ ਹਾਕੀ ਸਟਿਕ ਜਾਂ ਵੁਡਨ ਸਟਿਕ। ਤੇ ਸਾਰਿਆਂ ਨੂੰ ਰਾਹਗੀਰਾਂ ਨੇ ਬਚਾ ਲਿਆ, ਸਟ੍ਰੇਂਜਰਾਂ ਨੇ ਬਚਾ ਲਿਆ। 7ਵਾਂ ਤੱਥ, ਜ਼ਿਆਦਾਤਰ ਲੋਕੀ ਸਾਰੇ ਇਹੀ ਕਹਿ ਰਹੇ ਆ ਕਿ ਇਹ ਜਿਹੜੇ ਰਾਹਗੀਰ ਸੀਗੇ ਇਹ ਕਿਸਾਨ ਸੀਗੇ ਜਿਹੜੇ ਉੱਥੇ ਕੰਮ ਕਰਦੇ ਸੀਗੇ। 8ਵੀਂ ਚੀਜ਼ ਜਿਹੜੀ ਰਲਦੀ ਆ ਕਿ ਪੁਲਿਸ ਦੀ ਕਿਸੇ ਨੇ ਹੈਲਪ ਨਹੀਂ ਕੀਤੀ। 9ਵੀਂ ਚੀਜ਼ ਜਿਹੜੀ ਰਲਦੀ ਆ ਕਿ ਪੁਲਿਸ ਨੇ ਧਮਕੀ ਦਿੱਤੀ ਕਿ ਵਾਪਸ ਆਏ ਤੁਹਾਨੂੰ ਵੀ ਅੰਦਰ ਬੰਦ ਕਰ ਦੇਣਾ। ਗ੍ਰਿਫਤਾਰ ਕਹਿ ਰਹੇ ਆ ਕਿ ਇਹ ਸਾਰਿਆਂ ਦੇ ਨਾਲ ਜਿਹੜੇ ਰਲਦੇ ਸੀਗੇ। ਹੁਣ ਜਿਹੜਾ ਉਹ ਕਹਿੰਦੇ ਆ ਕਿ ਪਹਿਲਾ ਹਾਦਸਾ ਜਿਹੜਾ ਹੈਗਾ ਉਹਦੇ ਵਿੱਚ ਇਹ ਪੋਸਟਰ ਲਾਉਣ ਦਿਆ ਸੀਗਾ। ਦੂਜੇ ਵਾਲੇ ਦੇ ਵਿੱਚ ਪਾਰਟੀ ਦੇ ਕੋਈ ਸਪਾਂਸਰਡ ਇਵੈਂਟ ਤੋਂ ਵਾਪਸ ਆ ਰਹੇ ਸੀਗੇ ਬੰਦੇ, ਬਲੱਡ ਡੋਨੇਸ਼ਨ ਤੋਂ ਵਾਪਸ ਹੁੰਦਾ ਸੀਗਾ। ਸਾਰੇ ਵਿਅਕਤੀਆਂ ਨੂੰ ਹੀ ਪਹਿਲਾਂ ਕੁੱਟ ਪੈ ਰਹੀ ਆ ਪੋਸਟਰ ਲਾਉਂਦੇ ਹੋਏ, ਦੂਜੀ ਵਾਰੀ ਕੁੱਟ ਪੈ ਰਹੀ ਆ ਜਦੋਂ ਉਹ ਪਾਰਟੀ ਦੇ ਸਮਾਗਮ ਤੋਂ ਵਾਪਸ ਆ ਰਹੇ ਸੀਗੇ। ਓਕੇ। ਪਰ ਮੇਨ ਗੱਲ ਜਿਹੜੀ ਉਹ ਸੀਗੀ ਕਿ ਨਰੇਟਿਵ ਜਿਹੜਾ ਹੁੰਦਾ, ਠੀਕ ਆ, ਜਿਹੜੀ ਪੂਰੀ ਰਚਨਾ ਇਹਨਾਂ ਦੀ ਸੀਗੀ ਉਹ ਕਹਿੰਦੇ ਸਾਰਿਆਂ ਦੀ ਜਿਹੜੀ ਸੇਮ ਸੀਗੀ 6 ਦੇ ਨਾਲ। ਜਿਹੜੀ 7ਵੀਂ ਡੈਕਲੇਰੇਸ਼ਨ ਉਹਨੇ ਇਹ ਚੀਜ਼ ਨੂੰ ਧਿਆਨ ਨਾਲ ਸੁਣਿਓ, ਠੀਕ ਆ, ਸਾਰੇ ਜਾਣੇ ਇਸ ਚੀਜ਼ ਨੂੰ ਧਿਆਨ ਨਾਲ ਸੁਣਿਓ। ਇਹ ਉਹੀ ਚੀਜ਼ ਆ ਜਿਹੜੀ ਤੁਹਾਨੂੰ ਪਿਛਲੇ 4 ਸਾਲਾਂ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਦੱਸਿਆ ਜਾ ਰਿਹਾ, ਠੀਕ ਆ। ਕਈ ਸਮਝੇ, ਕਈ ਨਹੀਂ ਸਮਝੇ, ਪਰ 9th ਸਰਕਟ ਸਮਝਾ ਰਿਹਾ ਵਾ ਇਸ ਵੇਲੇ, ਠੀਕ ਆ। ਸੋ 9th ਸਰਕਟ ਦੇ ਜਿਹੜਾ ਲਿਖਿਆ ਐਗਜ਼ੈਕਟਲੀ ਪੜਨ ਜਾ ਰਿਹਾ। ਉਹ ਕਹਿੰਦਾ ਜਿਹੜੀ 7th ਡੈਕਲੇਰੇਸ਼ਨ ਸੀਗੀ 7ਵੀਂ ਵਾਲੀ, ਉਹਦੇ ਵਿੱਚ ਤੇ ਲੈਂਗੁਏਜ ਪੂਰੀ ਆਇਡੈਂਟੀਕਲ ਵਰਡਿੰਗ ਜਿਹੜੀ ਲਿਖੀ ਹੋਈ ਸੀਗੀ, ਐਕਸਟੈਂਸਿਵ ਆਇਡੈਂਟੀਕਲ ਵਰਡਿੰਗ, ਬਹੁਤ ਜ਼ਿਆਦਾ ਜਿਹੜੀ ਉਹ ਕਾਪੀ ਪੇਸਟਿੰਗ ਜਿਹੜੀ ਹੋਈ ਪਈ ਸੀਗੀ। ਤੇ ਉਹਦਾ ਜਿਹੜਾ ਵਕੀਲ ਸੀਗਾ ਉਹ ਸੇਮ ਹੀ ਸੀਗਾ ਜਿਹੜਾ ਇਹ ਵਿਅਕਤੀ ਦਾ ਵਕੀਲ ਸੀਗਾ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ। ਸੋ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਜਿਹੜਾ ਵਕੀਲ ਉਹਨੂੰ ਰੈਪਰੈਜ਼ੈਂਟ ਕਰ ਰਿਹਾ ਸੀਗਾ, ਉਹਦੀ ਖੁਦ ਦੀ ਜਿਹੜੀ ਬਿਆਨ ਸੀਗੇ ਉਹ ਸਰਕਾਰੀ ਵਕੀਲ ਨੇ ਕਿਸੇ ਹੋਰ ਕੇਸ ਦੇ ਪੇਸ਼ ਕਰਤੇ। ਮਤਲਬ ਕਿ ਸੇਮ ਲਾਅ ਆਫਿਸ ਦੇ ਵਿੱਚ ਜਿਹੜੀ ਕਹਾਣੀ ਸੀਗੀ ਉਹਦੀ ਲੈਂਗੁਏਜ ਜਿਹੜੀ ਸੀਗੀ ਰਲਦੀ ਸੀਗੀ। ਚੀਜ਼ ਨੂੰ ਸੋਚੋ ਜਰਾ, ਇਹਨੂੰ ਸੋਚੋ ਕੁਝ ਸਕਿੰਟਾਂ ਲਈ। ਇਹਦਾ ਮਤਲਬ ਕੀ ਨਿਕਲਦਾ ਕਿ ਇੱਕ ਵਿਅਕਤੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਗਿਆ ਆਪਣੇ ਵਕੀਲ ਦੇ ਨਾਲ, ਉਹਦੇ ਵਿੱਚ ਜਿਹੜਾ ਕਲਾਇੰਟ ਆ, ਰਿਸਪੋਂਡੈਂਟ ਆ, ਉੱਤੇ ਆਰੋਪ ਲਾਇਆ ਜਾ ਰਿਹਾ ਕਿ ਤੇਰੀ ਕਹਾਣੀ ਜਿਹੜੀ 6 ਬਿਆਨਾਂ ਦੇ ਨਾਲ ਰਲਦੀ ਆ ਤੇ ਜਿਹੜੇ 7ਵੇਂ ਬਿਆਨ ਦੇ ਨਾਲ ਵੀ ਰਲਦੀ ਆ, ਪਰ 7ਵੇਂ ਬਿਆਨ ਦੇ ਨਾਲ ਬਹੁਤ ਹੀ ਜ਼ਿਆਦਾ ਰਲਦੀ ਆ, ਕਾਪੀ ਪੇਸਟਿੰਗ ਵੀ ਹੋਈ ਆ। ਤੇ ਜਿਹੜਾ 7ਵੇਂ ਬਿਆਨ ਵਾਲਾ ਤੇ ਜਿਹੜਾ 13 ਵਾਲਾ ਬਿਆਨ ਆ ਉਹਦਾ ਵਕੀਲ ਵੀ ਉਹੀ ਆ ਜਿਹੜਾ ਤੈਨੂੰ ਕੋਰਟ ਦੇ ਵਿੱਚ ਰੈਪਰੈਜ਼ੈਂਟ ਕਰ ਰਿਹਾ। ਸੋਚੋ ਜਿਹੜੇ ਪਹਿਲੇ ਕੇਸਾਂ 'ਚ ਵੀ ਜਿਨ੍ਹਾਂ ਨੇ ਇਹ ਮਤਲਬ ਇਹ ਗੱਲ ਪੇਸ਼ ਕੀਤੀ, ਉਹਨੇ ਤੇਰੇ ਕੇਸ 'ਚ ਵੀ ਸੇਮ ਨਹੀਂ ਉਹੀ ਪੇਸ਼ ਕੀਤੀ ਆ। ਠੀਕ ਆ। ਸੋ ਇਹਨੂੰ ਸੋਚੋ, ਇਹ ਚੀਜ਼ ਦੇ ਬਾਰੇ ਆਪਾਂ ਬੜੀ ਵਾਰੀ ਗੱਲ ਜਿਹੜੀ ਕਰ ਚੁੱਕੇ ਆ, ਠੀਕ ਆ, ਬੜੀ ਵਾਰੀ ਗੱਲ ਕਰ ਚੁੱਕੇ ਆ। ਬੜੇ ਜਾਣੇ ਤੁਹਾਨੂੰ ਦੱਸਿਆ ਕਿ ਬੜੇ ਜਾਣੇ ਤੱਤੇ ਵੀ ਇਸ ਚੀਜ਼ ਤੇ ਆਪਣੇ ਨਾਲ ਹੋ ਚੁੱਕੇ ਆ, ਸਿਰਫ ਇਸ ਪਹਿਲੂ ਤੇ ਕਿ ਯਾਰ ਇਹ ਏਦਾਂ ਕਿਉਂ ਬੋਲਦੇ ਆ। ਐਨੀਵੇਜ਼, ਸੋ ਇਮੀਗ੍ਰੇਸ਼ਨ ਜਿਹੜਾ ਜੱਜ ਸੀਗਾ ਉਹਨੇ ਮੈਟਰ ਆਫ ਆਰਕੇ ਨੂੰ ਫੋਲੋ ਕੀਤਾ। ਉਹਨੇ ਸਿੰਘ ਨੂੰ ਮੌਕਾ ਦਿੱਤਾ ਕਿ ਤੂੰ ਰਿਵਿਊ ਕਰ ਆਪਣੇ ਮਟੀਰੀਅਲ ਜਿਹੜੇ ਡਿਪਾਰਟਮੈਂਟ ਨੇ ਪੇਸ਼ ਕੀਤੇ ਆ, ਤੇ ਤੈਨੂੰ ਇੱਕ ਹੋਰ ਆਪਾਂ ਤਰੀਕ ਦੇਣੀ ਆ, ਦੂਜੀ ਤਰੀਕ ਦੇਣੀ ਆ। ਦੂਜੀ ਤਰੀਕ ਦੇ ਵਿੱਚ ਜਿਹੜਾ ਸਿੰਘ ਦਾ ਵਕੀਲ ਸੀਗਾ ਉਹਨੇ ਆਰਗਿਊ ਕੀਤਾ ਕਿ ਜਿਹੜੇ ਇਹ ਦੂਜਿਆਂ ਨਾਲ ਤੱਥ ਜਿਹੜੇ ਮਿਲਦੇ ਆ ਉਹ ਤਾਂ ਮਿਲਦੇ ਆ, ਇਹ ਚੀਜ਼ ਦੱਸਦੇ ਆ ਕਿ ਇੰਡੀਆ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਪੁਲਿਸ ਕਿਹੜੇ ਤਰੀਕੇ ਨਾਲ ਕੰਮ ਕਰਦੀ ਆ। ਸਾਰੇ ਜਣੇ ਸੇਮ ਚੀਜ਼ ਕਹਿ ਰਹੇ ਆ। ਜਿਹੜਾ ਸਰਕਾਰੀ ਵਕੀਲ ਸੀਗਾ ਉਹ ਕਹਿੰਦਾ ਠੀਕ ਆ, ਮੰਨ ਲਈ ਗੱਲ ਕਿ ਪੁਲਿਸ ਕਹਿੰਦੀ ਆ, ਧਮਕੀ ਦਿੰਦੀ ਤੁਹਾਨੂੰ ਬੰਦ ਕਰ ਦੇਣਾ, ਇਹ ਉਹ ਸਾਰਾ। ਇਹ ਨਹੀਂ ਦੱਸ ਪਾਏ ਕਿ ਜਿਹੜੇ ਵਰਬੇਟਿਮ ਕੀ ਤੁਹਾਡੇ ਜਿਹੜੀ ਲੈਂਗੁਏਜ ਕਿਉਂ ਮਿਲਦੀ ਆ, ਉਹ ਕਾਪੀ ਪੇਸਟ ਕਿਉਂ ਹੋਏ ਪਏ ਆ, ਇਹ ਤਾਂ ਨਹੀਂ ਤੁਸੀਂ ਐਕਸਪਲੇਨ ਕਰ ਪਾ ਰਹੇ। ਬਾਕੀ ਤੁਹਾਡੀ ਮੰਨ ਲਈ ਗੱਲ ਕਿ ਸਾਰਿਆਂ ਨਾਲ ਇਦਾਂ ਹੋ ਸਕਦਾ ਹੈਗਾ, ਪਰ ਲੈਂਗੁਏਜ ਬਾਰੇ ਤੁਸੀਂ ਕੀ ਕਰੋਗੇ, ਰਾਈਟ? ਸੋਚੋ ਇਸ ਗੱਲ ਨੂੰ ਕਿ ਲੈਂਗੁਏਜ ਬਾਰੇ ਤੁਸੀਂ ਕੀ ਕਰੋਗੇ। ਤੁਸੀਂ ਇੱਕ ਗੱਲ ਸੋਚੋ, ਜਿਹੜਾ ਅਟਰਨੀ ਹੁੰਦਾ ਉਹ ਲਾਇਸੈਂਸਡ ਹੁੰਦਾ, ਰਾਈਟ?
ਪੈਰਾਲੀਗਲ ਹੁੰਦਾ, ਉਹ ਲਾਇਸੈਂਸ ਨਹੀਂ ਹੁੰਦਾ, ਉਹ ਉਹਨੂੰ ਕੋਈ ਖਤਰਾ ਨਹੀਂ ਇਸ ਕੋਰਟ ਚੀਜ਼ ਕੋਲ ਦਾ। ਨਹੀਂ ਜਾਂਦਾ, ਉਹ ਸ਼ੈਡੋ ਦੇ ਵਿੱਚ ਕੰਮ ਕਰਦਾ, ਲੁੱਕ ਕੇ ਕੰਮ ਕਰਦਾ। ਉਹਨੇ ਅੱਗੇ ਵਕੀਲ ਰੱਖਿਆ ਹੁੰਦਾ, ਜ਼ਿਆਦਾਤਰ ਉਹ ਵਕੀਲ ਜਿਹੜਾ ਇੰਡੀਅਨ ਨਹੀਂ ਹੁੰਦਾ, ਠੀਕ ਆ। ਕਿਸੇ ਦਾ ਮੈਂ ਨਾਮ ਨਹੀਂ ਲਊਂਗਾ ਖਾਸ ਕਰਕੇ, ਪਰ ਤੁਹਾਨੂੰ ਸਾਰਿਆਂ ਨੂੰ ਪਤਾ, ਠੀਕ ਆ, ਕਿੱਦਾਂ ਪੈਰਾਲੀਗਲਾਂ ਨੇ ਜਿਹੜੀਆਂ ਇਹ ਚੀਜ਼ਾਂ ਚਲਾਈਆਂ ਸੀਗੀਆਂ। ਤੁਸੀਂ ਦੇਖੋ ਹੁਣ ਜਦੋਂ ਇਹ ਘੁੰਮ ਫਿਰ ਕੇ ਜਦੋਂ ਉਹ 6-6 7-7 ਚੀਜ਼ਾਂ ਜਦੋਂ ਪੇਸ਼ ਕਰਦੇ ਆ, ਕਈਆਂ ਕੇਸਾਂ ਦੇ ਵਿੱਚ 20 ਵੀ, ਕਈਆਂ ਦੇ ਵਿੱਚ 50 ਵੀ, ਜਿਹੜੇ ਕਾਪੀ ਪੇਸਟ ਜਿਹੜਾ ਕੀਤਾ ਹੁੰਦਾ, ਬੰਦਾ ਟਰਾਂਸਲੇਟ ਕਿਤੇ ਕਰਾਉਣ ਗਿਆ, ਟਰਾਂਸਲੇਟਰ ਨੇ ਕਿਸੇ ਹੋਰ ਦੇ ਚੇਪਤਾ, ਠੀਕ ਆ। ਤੇ ਸਾਰੀ ਕਨਫਿਊਜ਼ਨ ਵਿੱਚ ਪੈ ਜਾਂਦੀ ਹੈ ਕਿ ਹੁਣ ਸੱਚ ਕੌਣ ਬੋਲ ਰਿਹਾ, ਝੂਠ ਕੌਣ ਬੋਲ ਰਿਹਾ, ਠੀਕ ਆ। ਵਿਅਕਤੀ ਕਹਿ ਰਿਹਾ ਕਿ ਮੈਂ ਤਾਂ ਪੰਜਾਬੀ 'ਚ ਬੋਲਿਆ ਸੀਗਾ, ਵਕੀਲ ਨੇ ਲਿਖਿਆ, ਪਰ ਉਹ ਕਹਿੰਦੇ ਕਿ ਸਾਰਿਆਂ ਦੇ ਜਿਹੜੇ ਕਹਾਣੀ ਰਲ ਸਕਦੀ ਆ, ਠੀਕ ਆ, ਡਿਫਰੈਂਟ ਗੱਲ ਆ, ਪਰ ਲੈਂਗੁਏਜ ਕਿਹੜੇ ਹਿਸਾਬ ਨਾਲ ਰਲ ਰਹੀ ਹੈ। ਇਸ ਬੇਸ ਤੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹਨੇ ਕੇਸ ਡਿਨਾਈ ਕਰਤਾ। ਇਮੀਗ੍ਰੇਸ਼ਨ ਜੱਜ ਨੇ ਆਪਣੀ ਰੀਜ਼ਨਿੰਗ ਦਿੱਤੀ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਨਿਊਮਰਸ, ਮਤਲਬ ਕਿ ਬਹੁਤ ਜ਼ਿਆਦਾ ਰਿਪੀਟਡ ਐਵੀਡੈਂਸ਼ਰੀ ਪੁਆਇੰਟਸ ਹੈਗੇ ਆ ਕੇਸ ਦੇ ਵਿੱਚ, ਕਿ ਹਰੇਕ ਦੇ ਵਿੱਚ ਬਾਰ-ਬਾਰ ਸੇਮ ਚੀਜ਼, ਸੇਮ ਪੈਰਾਗ੍ਰਾਫ ਉੱਤੇ, ਲਾਈਨਾਂ ਦੇ ਉੱਤੇ ਰਿਪੀਟ ਹੋਈ ਆ, ਸਮਟਾਈਮਸ ਵਰਡ ਫॉर ਵਰਡ, ਠੀਕ ਆ। ਜੱਜ ਨੇ ਇੱਕ ਸਟੇਟਮੈਂਟ ਦਿੱਤੀ, 9th ਸਰਕਿਟ ਨੇ ਇਹਨੂੰ ਕੋਟ ਕੀਤੀ। ਜੱਜ ਕਹਿੰਦਾ ਕਿ ਜੇ ਇਹ ਕਲੇਮ, ਠੀਕ ਆ, ਜੇ ਇਹ ਕਹਾਣੀਆਂ ਫਿੰਗਰਪ੍ਰਿੰਟ ਹੁੰਦੀਆਂ ਤੇ ਇਹ ਇੱਕ ਦੂਜੇ ਨਾਲ ਮੈਚ ਕਰ ਜਾਣੇ ਸੀਗੇ ਇਸ ਅੱਛਾ, ਲੈਵਲ ਤੇ। ਜੱਜ ਨੇ ਇੱਥੋਂ ਤੱਕ ਕਹਿਤਾ। ਜੱਜ ਕਹਿੰਦਾ ਕਿ ਇਫ these claims were fingerprints they would be a match, ਠੀਕ ਹੈ। ਉਹ ਕਹਿੰਦਾ ਕਿ ਇਹ ਕੈਂਡ ਕਲੇਮ ਹੈਗੇ ਆ, ਇਹ ਫੈਕਟਰੀ ਸਟਾਈਲ ਕੈਂਡ ਕਲੇਮ ਜਿਹੜੇ ਹੈਗੇ ਆ, ਸਾਰੇ ਜਾਣੇ ਇੱਕ ਦੂਜੇ ਦੀ ਕਾਪੀ ਪੇਸਟ ਜਿਹੜੇ ਕਰ ਰਹੇ ਆ। ਤੇ ਸਿੰਘ ਨੇ ਇਹ ਨੋਇੰਗਲੀ ਸਬਮਿਟ ਕੀਤਾ, ਰਿਹਰਸਲ ਕਰਕੇ, ਸਿਰਫ ਤੇ ਸਿਰਫ ਤਾਂ ਕਿ ਉਹ ਝੂਠੇ ਪ੍ਰਟੈਂਸ ਦੇ ਥੱਲੇ ਅਸਾਈਲਮ ਜਿਹੜਾ ਲੈ ਸਕੇ। ਤੇ ਤਾਂ ਕਰਕੇ ਸਿੰਘ ਨੇ ਜਿਹੜੀ ਫ੍ਰਿਵਲਸ ਅਸਾਈਲਮ ਐਪਲੀਕੇਸ਼ਨ ਪਾਈ ਆ, ਤੇ ਤਾਂ ਕਿਉਂਕਿ ਹੁਣ ਇਹਦੀ ਕ੍ਰੈਡੀਬਿਲਿਟੀ ਕੁਐਸਚਨ 'ਚ ਹੈਗੀ ਆ, ਤੇ ਬਾਕੀ ਜੋ ਵੀ ਇਹਨੇ ਖਬਰਾਂ ਇਹ ਉਹ ਕਟਿੰਗ ਕੁਟਿੰਗ ਜਿਹੜੀ ਪੇਸ਼ ਕੀਤੀ ਆ, ਉਹ ਸਿਰਫ ਇਹ ਸ਼ੋਅ ਕਰਦੇ ਆ ਕਿ ਇੰਡੀਆ ਦੇ ਵਿੱਚ ਇੱਕ ਸਟਰਗਲ ਚੱਲਦੀ ਪਈ ਆ। ਪਰ ਸਿੰਘ ਨੇ ਇਦਾਂ ਦਾ ਕੁਛ ਨਹੀਂ ਕਿਹਾ, ਕੁਛ ਨਹੀਂ ਸਾਬਿਤ ਕਰ ਪਾਇਆ ਕਿ ਇਹਦੇ ਨਾਲ ਉੱਥੇ ਕੋਈ ਟੌਰਚਰ ਜਾਂ ਧੱਕਾ ਜਿਹੜਾ ਉਹ ਹੋ ਪਾਊਗਾ। ਸੋ ਇਮੀਗ੍ਰੇਸ਼ਨ ਜੱਜ ਨੇ ਬੇਸਿਕਲੀ ਆਪਣੀ ਜਿਹੜੀ ਰੀਜ਼ਨਿੰਗ ਦਿੱਤੀ ਆ, ਉਹ ਕਹਿੰਦਾ ਉਹਨੇ ਇੰਨਾ ਜ਼ਿਆਦਾ ਦੁਖੀ ਹੋ ਕੇ ਆਪਣਾ ਜਿਹੜਾ ਪੈਨ ਦੇ ਨਮੂਨੇ ਦੇਖ ਲਓ, ਕਿਹਾ ਕੀ ਕਹਿੰਦਾ, ਜੇ ਇਹ ਫਿੰਗਰਪ੍ਰਿੰਟ ਹੁੰਦੇ ਨਾ ਕੇਸ, ਤੇ ਸਾਰੇ ਇੱਕ ਦੂਜੇ ਨਾਲ ਮੈਚ ਕਰਨੇ ਹੈਗੇ। ਤੇ ਤੁਹਾਨੂੰ ਪਤਾ ਫਿੰਗਰਪ੍ਰਿੰਟ ਕਦੀ ਕਿਸੇ ਦੇ ਮੈਚ ਨਹੀਂ ਕਰਦੇ, ਸਿਰਫ ਇੱਕ ਦੇ ਨਾਲ ਦੂਜੇ ਦੇ ਸੇਮ ਹੀ ਦੇ ਬੰਦੇ ਦੇ ਹੀ ਕਰਦੇ ਆ। ਇਹਨੇ ਤਾਂ ਫਿਰ ਪਾਜ ਦੇੜ ਤੇ ਅਸਾਈਲਮ ਦੇ ਇਹ ਜਿਹੜੇ ਕੇਸਾਂ ਦੇ ਜਿਹੜੇ ਉਹ ਲੈ ਕੇ, ਇਹ ਹੁਣ ਇੱਕ ਹਿਸਾਬ ਦੇ ਨਾਲ ਆ ਜਿਹੜੀ ਰੀਜ਼ਨਿੰਗ ਦੇ ਨਾਲ ਤਾਂ ਬਹੁਤ ਸਾਰੇ ਲੋਕਾਂ ਦੇ ਉੱਤੇ ਬਹੁਤ ਵੱਡੀ ਗਾਜ ਜਿਹੜੀ ਉਹ ਡਿੱਗੇਗੀ। ਬਿਲਕੁਲ ਡਿੱਗੂਗੀ। ਬੜੇ ਬੰਦੇ ਦੁਖੀ ਵੀ ਹੋਊਗੇ, ਬੜੇ ਬੰਦੇ ਆਲਰੇਡੀ ਮੇਰੀ ਲਾਈਫ ਫੀਡ 'ਚ ਬੜੇ ਦੁਖੀ ਆ, ਉਹਨਾਂ ਦੇ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਹੈਗਾ। ਬੜੇ ਬੰਦੇ ਸਿਆਣੇ ਵੀ ਆ, ਤੁਸੀਂ ਇਹ ਚੀਜ਼ਾਂ ਨੂੰ ਸਮਝੋ, ਠੀਕ ਹੈ। ਆਪਣੇ ਜਿਹੜੇ ਕਮਿਊਨਿਟੀ ਦੇ ਵਿੱਚ ਇਹ ਚੀਜ਼ ਨੂੰ ਸਪਰੈਡ ਕਰੋ। ਆਪਣਾ ਜਿਹੜਾ ਮਕਸਦ ਕੀ ਸੀਗਾ ਕਿ ਤੁਹਾਡੇ ਨਾਲ ਆ ਕੇ ਜਦੋਂ ਜੁੜੀ ਦਾ ਇੱਥੇ, ਠੀਕ ਹੈ, ਇਹ ਫ੍ਰੀ ਆਫ ਕਾਸਟ ਤੁਹਾਡੇ ਲਈ ਪੋਡਕਾਸਟ ਲੈ ਕੇ ਆਈਦਾ, ਠੀਕ ਹੈ। ਤੇ ਰੋਜ਼ਾਨਾ ਜਿਹੜਾ ਹਰ ਹਫਤੇ ਬਿਨਾਂ ਨਾਗੇ ਪਿਛਲੇ 4 ਸਾਲਾਂ ਤੋਂ ਲੈ ਕੇ ਆਈਦਾ। ਕੋਈ ਨਹੀਂ, ਕਿਸੇ ਨੇ ਨਹੀਂ ਇੰਨੀ ਵੱਡੀ ਸਾਰੇ ਹਰੇਕ ਟੌਪਿਕ ਤੇ ਇਨਫੋਰਮੇਸ਼ਨ ਦਿੱਤੀ ਹੋਣੀ। ਸੋ ਮਕਸਦ ਇਹਦਾ ਸਿਰਫ ਤੇ ਸਿਰਫ ਇਹ ਹੈਗਾ ਕਿ ਐਜੂਕੇਟ ਕਰਨਾ ਲੋਕਾਂ ਨੂੰ, ਟੈਕਨੀਕਲੀ ਐਜੂਕੇਟ ਕਰਨਾ। ਆਪਣਾ ਮਿਰਚ ਮਸਾਲਾ ਨਹੀਂ ਲਾਣਾ ਵਿੱਚ, ਆਪਣੀ ਸਿੰਪਥੀ ਵੋਟ ਨਹੀਂ ਮੰਗਣੀ ਕਿਸੇ ਕੋ, ਨਾ ਕਿਸੇ ਨਾਲ ਆਪਣਾ ਕੋਈ ਰੌਲਾ ਰੱਪਾ, ਨਾ ਕਿਸੇ ਤੋਂ ਜੈਲਸੀ ਹੈ। ਤੁਹਾਡੀ ਸਾਰੀ ਸਪੋਰਟ ਨਾਲ ਬਹੁਤ ਵਧੀਆ ਬਾਬੇ ਦੀ ਕਿਰਪਾ ਨਾਲ ਕੰਮ ਜਿਹੜਾ ਚੱਲਦਾ ਪਿਆ, ਤੇ ਆਪਣੀ ਜਿਹੜੀ ਕਲਮ ਦੇ ਸਾਰੇ ਜਿਹੜਾ ਕੰਮ ਕਰਨਾ, ਠੀਕ ਆ। ਇੱਕ ਫੈਸਲਾ 2395 ਵੀ ਸੀਗਾ, ਠੀਕ ਆ, ਉਹਨੂੰ ਵੀ ਵੇਖਿਓ। ਮੈਂ ਤੁਹਾਨੂੰ ਇਹ ਕਿਹਾ ਸੀ ਨਾ, ਮੈਂ ਕਿਹਾ ਐਂਡ ਦੇ ਵਿੱਚ ਤੁਸੀਂ ਵੇਖੀ ਚਲੇ ਜਾਇਓ ਕਿਹੜਾ ਵਕੀਲ ਆ ਕਮਿਊਨਿਟੀ ਨੂੰ ਦੇਣ ਕਰਦਾ ਵਾ ਤੇ ਕਿਹੜਾ ਜਿਹੜਾ ਨਹੀਂ ਕਰਦਾ, ਹੈ ਨਾ। ਸੋ ਉਹ ਚੀਜ਼ ਦੇ ਬੇਸ ਤੇ ਤੁਸੀਂ ਜਿਹੜੇ ਉਹ ਕਰਨੇ ਆ। ਤੇ ਹੁਣ ਇਹ ਆ ਕਿ ਅੱਜ ਦਾ ਜਿਹੜਾ ਇਹ ਆ ਕਿ ਅਜੇ ਇਹਦੇ ਵਿੱਚ ਹੁਣ ਡੈਮੇਜ ਕੀ ਹੋਇਆ, ਹੈ ਨਾ। ਆਪਾਂ ਜੇ ਇਮੀਗ੍ਰੇਸ਼ਨ ਜੱਜ ਦੀ ਗੱਲ ਕੀਤੀ ਆ ਕਿ ਇਮੀਗ੍ਰੇਸ਼ਨ ਜੱਜ ਨੇ ਕੀ ਲਿਖਿਆ, ਹੁਣ ਆਪਾਂ ਇਹਦੀ ਵੀ ਗੱਲ ਕਰਾਂਗੇ ਉਹਨਾਂ ਨੇ ਕੀ ਕਿਹਾ। ਆਪਾਂ 9th ਸਰਕਿਟ ਦੀ ਵੀ ਗੱਲ ਕੀ ਕਰਾਂਗੇ, ਦੱਸਾਂਗੇ ਕਿ ਕੀ ਉਹਨਾਂ ਨੇ ਕਿਹਾ, ਤਾਂ ਕਿ ਹੋਰ ਜ਼ਿਆਦਾ ਤੁਹਾਡੀਆਂ ਜਿਹੜੀਆਂ ਅੱਖਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਖੁੱਲਣ। ਜਿਹੜੀਆਂ ਇਮੀਗ੍ਰੇਸ਼ਨ ਕੋਡ ਕਿਹੜੇ ਹਿਸਾਬ ਨਾਲ ਚੱਲਦਾ, ਨਾਲ ਚੱਲਦੀ ਆ, 9th ਸਰਕਿਟ ਕਿਹੜੇ ਹਿਸਾਬ ਨਾਲ ਚੱਲਦਾ,
ਤੇ ਮੈਂ ਸਮਝ ਸਕਦਾ ਸਾਰਿਆਂ ਨੂੰ ਇਹ ਚੀਜ਼ ਨਹੀਂ ਸਮਝ ਆਣੀ, ਸਾਰੇ ਬੰਦੇ ਇਸ ਹਿਸਾਬ ਨਾਲ ਨਹੀਂ ਜਿਹੜਾ ਸੋਚਦੇ, ਪਰ ਕਈ ਵਾਰੀ ਜਿਹੜਾ ਕੀ ਹੁੰਦਾ ਕਿ ਹਾਸੇ ਖੇਡ ਮਜ਼ਾਕ ਇਹ ਤੋਂ ਇਲਾਵਾ ਜਿਹੜਾ ਆਪਣਾ ਸ਼ੋਅ ਹੁੰਦਾ, ਉਹ ਟੈਕਨੀਕਲ ਪਹਿਲੂ ਕਈ ਵਾਰੀ ਤੁਹਾਡੇ ਮੂਹਰੇ ਲੈ ਕੇ ਜਿਹੜਾ ਆਇਆ ਸੀਗਾ, ਠੀਕ ਆ। ਕਈ ਛੋਟੀ ਜਿਹੀ ਵੀਡੀਓ ਪਾ ਦਿੰਦਾ ਇੰਸਟਾਗ੍ਰਾਮ, ਸੋਸ਼ਲ ਮੀਡੀਆ, ਟਿਕਟੋਕ ਵਗੈਰਾ ਤੇ, ਪਰ ਕਈ ਵਾਰੀ ਤੁਹਾਨੂੰ ਪਤਾ ਕਿ ਬਿਲਕੁਲ ਆਪਾਂ ਡਿਟੇਲ ਦੇ ਵਿੱਚ ਜਾ ਕੇ ਜਿਹੜੀਆਂ ਸੀਗੀਆਂ ਲੈਂਗੁਏਜ ਦੇ, ਪੰਜਾਬੀ ਲੈਂਗੁਏਜ ਦੇ ਵਿੱਚ, ਠੀਕ ਆ, ਜਿਹੜਾ ਕਿਸੇ ਨੇ ਨਹੀਂ ਇਹ ਕੀਤੀਆਂ। ਕੇਸਾਂ ਦੇ ਬਾਰੇ ਦੱਸਣਾ ਹੀ ਤੁਸੀਂ ਸ਼ੁਰੂ ਕੀਤਾ ਆ, ਆਪਾਂ ਇਸੇ ਕੇਸਾਂ ਸ਼ੋਅ ਤੋਂ ਹੀ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਤਾਂ ਕਦੀ ਆਪਾਂ ਚਰਚਾ ਨਾ ਸੁਣੀ ਸੀ ਤੇ ਨਾ ਕਿਸੇ ਨੂੰ ਪਤਾ ਸੀਗਾ ਜੀ। ਸੋ ਦੋ ਚੀਜ਼ਾਂ ਆ ਜਾਂਦੀਆਂ, ਪੰਜਾਬੀ ਲੈਂਗੁਏਜ ਤੇ ਕਮਾਂਡ, ਠੀਕ ਆ, ਕਿ ਬੰਦਾ ਤੁਹਾਡੇ ਮੂਹਰੇ ਤੁਹਾਨੂੰ ਪਹਿਲਾਂ ਦੱਸ ਸਕਦਾ। ਦੂਸਰੀ ਚੀਜ਼ ਆਉਂਦੀ ਹੈ ਟੈਕਨੀਕੈਲਿਟੀ, ਕਿ ਬੰਦੇ ਨੂੰ ਅੰਡਰਸਟੈਂਡਿੰਗ ਹੈਗੀ ਆ, ਲਾਅ ਸਮਝ ਸਕਦਾ ਕਿ ਨਹੀਂ, ਠੀਕ ਆ। ਇਹ ਨਹੀਂ ਕਿ ਟੈਕਨੀਕੈਲਿਟੀ ਹੈਗੀ, ਪੰਜਾਬੀ ਨਹੀਂ ਬੋਲਣੀ ਆਉਂਦੀ, ਪੰਜਾਬੀ ਬੋਲਣੀ ਆਉਂਦੀ, ਟੈਕਨੀਕੈਲਿਟੀ ਨਹੀਂ ਆਉਂਦੀ, ਠੀਕ ਆ। ਪਰ ਦੂਸਰੀ ਚੀਜ਼ ਜਿਹੜੀ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ, ਸਬਜੈਕਟ ਮੈਟਰ ਦੇ ਉੱਤੇ ਅਥਾਰਟੀ, ਐਕਸਪਰਟੀਜ਼। 2395 ਕਿ 9th ਸਰਕਟ ਦੇ ਵਿੱਚ ਐਕਚੁਅਲ ਦੇ ਵਿੱਚ ਜਾ ਕੇ RKK ਦਾ ਜਿਹੜਾ ਕੇਸ ਸੀਗਾ, ਉਹ ਆਰਗਿਊ ਜਿਹੜਾ ਕਰਨਾ ਸੀਗਾ ਤੇ ਉਹਨੂੰ ਜਿੱਤਣਾ ਸੀਗਾ, ਉਹ ਸਾਡੇ ਲਈ ਉਹਨਾਂ ਟਾਈਮਾਂ ਤੇ ਬੜੀ ਵੱਡੀ ਜਿਹੜੀ ਅਚੀਵਮੈਂਟ ਸੀਗੀ। ਹੁਣ ਚੀਜ਼ ਸੀਗੀ ਕਿ ਦੇਖੋ ਤੁਸੀਂ, ਅਗਲਾ ਸਾਲ ਆਇਆ, ਅਗਲੀ ਸਰਕਾਰ ਆਈ, ਟਰਨ ਜਿਹੜਾ ਸੀਗਾ ਡਿਫਰੈਂਟ ਪਾਸੇ ਨੂੰ ਚੱਲ ਗਿਆ। ਅੱਛਾ, ਇਹ ਜਿਹੜਾ ਕੇਸ ਜਿਸ ਬੰਦੇ ਦਾ ਗੁਰਪਾਰਸ ਦੀ ਹੁਣ ਆਪਾਂ ਗੱਲ ਕਰ ਰਹੇ ਹਾਂ, ਇਹ ਜਿਹੜਾ ਇਮੀਗ੍ਰੇਸ਼ਨ ਜੱਜ ਜਾਂ ਇਮੀਗ੍ਰੇਸ਼ਨ ਕੋਰਟ ਦਾ ਆ, ਇਹ ਕੋਰਟ ਕਿਹੜਾ ਸੀ, ਇਹ ਦੱਸ ਸਕਦੇ ਆ ਤੁਸੀਂ ਵੀ ਇਹ ਸੈਨ ਫਰਾਂਸਿਸਕੋ ਵਾਲਾ ਕੋਰਟ ਸੀਗਾ, ਸੈਕਰਾਮੈਂਟੋ ਵਾਲਾ ਸੀ, ਪੋਰਟਲੈਂਡ ਵਾਲਾ ਸੀ, ਜਾਂ ਕਿਸੇ ਹੋਰ ਸੂਬੇ ਦਾ ਸੀ? ਕਿਹੜੇ ਕੋਰਟ ਦੇ ਵਿੱਚ ਜੱਜ ਨੇ ਇਹ ਜਿਹੜੀ ਹੁਣ ਸਿਆਹੀ ਦੇ ਨਾਲ ਆਹ ਚੀਜ਼ ਲਿਖਤੀ ਹੈ? ਇਹਦਾ ਨਹੀਂ ਮੈਨੂੰ ਪਤਾ ਕਿਹੜਾ ਵਾਲਾ ਕੋਰਟ ਸੀਗਾ, ਬਟ ਡਜ਼ ਨਾਟ ਮੈਟਰ, ਕਿ ਆਪਣਾ 9th ਸਰਕਟ ਦੇ ਥੱਲੇ ਹੀ ਆਉਂਦਾ। ਹਾਂਜੀ, ਸੋ ਕੈਲੀਫੋਰਨੀਆ ਦੇ ਵਿੱਚ ਹੀ ਹੋਣਾ ਮੋਸਟਲੀ, ਇੱਧਰ ਹੀ ਹੋਣਾ ਹੈ। ਅੱਛਾ, ਫਿਰ ਹੁਣ ਇਸ ਤੋਂ ਬਾਅਦ ਦੇ ਵਿੱਚ ਅਕਸਰ ਹੁੰਦਾ ਜਦੋਂ ਅਪੀਲ, ਇੱਥੇ ਜਦੋਂ ਉਹਨਾਂ ਨੇ ਨਾ ਕਰ ਦਿੰਦੀ ਫਿਰ BIA ਦੇ ਵਿੱਚ ਅਪੀਲ ਕੀਤੀ ਜਾਂਦੀ ਆ। ਸੋ ਹੁਣ BIA ਦੇ ਵਿੱਚ ਫਿਰ ਕੀ ਵਾਪਰਦਾ ਆ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਜਦ ਉਹਨਾਂ ਨੇ ਅਸਾਈਲਮ ਦੀਆਂ ਤੇ ਵੱਖੀਆਂ ਦੇੜਤੀਆਂ, ਉਸ ਤੋਂ ਬਾਅਦ 'ਚ ਕੀ ਹੁੰਦਾ ਹੈ? ਸੋ BIA ਦੇ ਵਿੱਚ BIA ਨੇ ਦੇਖਣਾ ਹੁੰਦਾ ਕਿ ਇਮੀਗ੍ਰੇਸ਼ਨ ਜੱਜ ਨੇ ਕਿਤੇ ਗਲਤੀ ਤਾਂ ਨਹੀਂ ਕੀਤੀ, ਠੀਕ ਹੈ। ਸੋ BIA ਕਹਿੰਦਾ ਹੈਗਾ ਆਪਣੇ ਫੈਸਲੇ ਦੇ ਵਿੱਚ ਐਕਸਪਲੇਨ ਕਰਦਾ, ਕਿਉਂਕਿ ਹੁਣੇ 9th ਸਰਕਟ ਸਾਨੂੰ ਨਰੇਟ ਕਰ ਰਿਹਾ, 9th ਸਰਕਟ ਦੇਖ ਰਿਹਾ ਕਿ BIA ਨੇ ਤਾਂ ਨਹੀਂ ਗਲਤੀ ਕੀਤੀ, BIA ਦੇਖ ਰਿਹਾ ਕਿ ਇਮੀਗ੍ਰੇਸ਼ਨ ਜੱਜ ਨੇ ਤਾਂ ਨਹੀਂ ਗਲਤੀ ਕੀਤੀ। ਸੋ 9th ਸਰਕਟ ਵੀ ਕਹਿੰਦਾ ਹੈਗਾ ਕਿ BIA ਨੇ ਆਪਣੀ ਐਕਸਪਲੇਨੇਸ਼ਨ ਵਧੀਆ ਦਿੱਤੀ ਆ। BIA ਨੇ ਕਿਹਾ ਕਿ ਜਿਹੜਾ BIA ਕਹਿੰਦਾ ਹੈਗਾ ਕਿ ਇਮੀਗ੍ਰੇਸ਼ਨ ਜੱਜ ਨੇ ਜਿਹੜੀ ਵਰਡਿੰਗ ਸਿੰਘ ਨੇ ਯੂਜ਼ ਕੀਤੀ ਆ, ਉਹਨੂੰ ਕੰਸੀਡਰ ਕੀਤਾ ਤੇ ਉਹਨੂੰ ਜਿਹੜੇ ਹੋਰ ਬਾਕੀ ਲੋਕਾਂ ਦੇ ਬਿਆਨ ਸੀਗੇ ਉਹਦੇ ਨਾਲ ਕੰਪੇਅਰ ਕੀਤਾ। ਲੈਂਗੁਏਜ ਜਿਹੜੀ ਸੀਗੀ ਵਰਬੇਟਿਮ ਸੀਗੀ ਐਟ ਟਾਈਮਸ, ਕਿ ਮਤਲਬ ਬਿਲਕੁਲ ਹੀ ਰਲਦੀ ਸੀਗੀ। ਤੇ ਉਹ ਕਹਿੰਦਾ ਸੀਗਾ ਕਿ ਮਲਟੀਪਲ ਡਿਸਟਿੰਕਟ ਕੰਪੋਨੈਂਟਸ, ਮਤਲਬ ਕਿ ਕੇਸ ਦੇ ਵਿੱਚ ਕੁਝ ਇਦਾਂ ਦੇ ਪਹਿਲੂ ਸੀਗੇ, ਉਹ ਬਾਕੀਆਂ ਦੇ ਨਾਲ ਰਲਦੇ ਸੀਗੇ ਤੇ ਉਹ ਬਹੁਤ ਜਿਹੜੇ ਤੁਸੀਂ ਕਹ ਲਓ ਕਿ ਡਿਸਟਿੰਕਟ ਸੀਗੇ। ਡਿਸਟਿੰਕਟ ਦਾ ਮਤਲਬ ਹੁਣ ਕਿੱਦਾਂ ਹੁੰਦਾ, ਜਿੱਦਾਂ ਹੁਣ ਇੱਕ ਬੰਦਾ ਕਹੇ ਕਿ ਐਗਜ਼ਾਮਪਲ ਦੇ ਰਿਹਾ, ਠੀਕ ਹੈ, ਇਸ ਕੇਸ ਦੀ ਨਹੀਂ ਹੈ, ਕਿ ਬੰਦਾ ਕਹੇ ਕਿ ਮੈਂ ਕ੍ਰਿਕਟ ਖੇਡ ਕੇ ਆ ਰਿਹਾ ਸੀਗਾ ਤੇ ਗੰਨੇ ਦੇ ਖੇਤ ਲਾਗੋਂ ਲੰਘ ਰਿਹਾ ਸੀਗਾ ਤੇ ਉੱਥੇ ਜਾਮਣ ਦੇ ਪੇੜ ਦੇ ਥੱਲੇ ਮੇਰੇ ਤੇ ਅਟੈਕ ਹੋ ਗਿਆ, ਰਾਈਟ। ਦੂਸਰਾ ਬੰਦਾ ਕਹਿ ਰਿਹਾ ਮੈਂ ਹਾਕੀ ਖੇਡ ਕੇ ਆ ਰਿਹਾ ਸੀਗਾ, ਗੰਨੇ ਦੇ ਖੇਤ ਦੇ ਲਾਗੋਂ ਲੰਘਦਾ ਸੀਗਾ, ਜਾਮਣ ਦੇ ਪੇੜ ਦੇ ਥੱਲੇ ਮੇਰੇ ਤੇ ਅਟੈਕ ਹੋ ਗਿਆ। ਤੀਸਰਾ ਬੰਦਾ ਵੀ, ਚੌਥਾ ਬੰਦਾ ਵੀ, ਪੰਜਵਾਂ ਵੀ, ਛੇਵਾਂ ਵੀ, ਸੱਤਵਾਂ ਵੀ, 50ਵਾਂ ਬੰਦਾ ਵੀ ਸੇਮ ਚੀਜ਼ ਕਹਿ ਰਿਹਾ ਕਿ ਜਾਮਣ ਦੇ ਪੇੜ ਦੇ ਥੱਲੇ ਮੇਰਾ ਅਟੈਕ ਹੋ ਗਿਆ। ਇਹ ਹੈਗੇ ਡਿਸਟਿੰਕਟ ਕੰਪੋਨੈਂਟਸ। ਇਹ ਪੋਸੀਬਲ ਹੈਗਾ, ਪਰ ਜਦੋਂ ਤੁਹਾਡੀ ਲੈਂਗੁਏਜ ਵੀ ਰਲ ਜਾਂਦੀ ਆ, ਕਿ ਮਤਲਬ ਉਹ ਲਿਖੀ ਪਹਿਲੀ, ਦੂਜੀ, ਤੀਜੀ, ਚੌਥੀ ਲਾਈਨ, ਪੰਜਵੀਂ ਲਾਈਨ ਰਲ ਜਾਂਦੀ ਆ ਤੇ ਸਾਰਿਆਂ ਨਾਲ ਸੇਮ ਹੀ ਚੀਜ਼, ਸੇਮ ਹੀ ਲਾਈਨ 'ਚ ਜਿਹੜੀ ਹੋ ਰਹੀ ਆ, ਉੱਤੇ ਜਿਹੜਾ ਸ਼ੱਕ ਜਿਹੜਾ ਜਾਂਦਾ। ਤੇ ਉਹ ਕਹਿੰਦੇ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, BIA ਕਹਿੰਦੀ ਕਿ ਇਮੀਗ੍ਰੇਸ਼ਨ ਜੱਜ ਨੇ ਬਿਲਕੁਲ ਸਹੀ ਜਿਹੜਾ ਕੰਪੈਰੀਜ਼ਨ ਕੀਤਾ, ਵਰਡ ਫॉर ਵਰਡ ਕੰਪੈਰੀਜ਼ਨ ਕੀਤਾ, ਆਪਣੀ ਰੀਜ਼ਨਿੰਗ ਦਿੱਤੀ ਆ। ਉਹਦੀ ਰੀਜ਼ਨਿੰਗ ਨਾਲ ਸਹਿਮਤ ਆ ਕਿ ਜੋ ਇਮੀਗ੍ਰੇਸ਼ਨ ਜੱਜ ਨੇ ਸੀਗਾ ਉਹਨੇ ਬਿਲਕੁਲ ਕਹਿਤਾ ਇਹ ਕਿ ਇਦਾਂ ਹੋ ਹੀ ਨਹੀਂ ਸਕਦਾ, ਕਿ ਇੰਨੇ ਲੋਕਾਂ ਦੇ ਇਦਾਂ ਦੇ ਜਿਹੜੇ ਹਾਦਸੇ ਸੀਗੇ ਇਹ ਰਲ ਸਕਦੇ ਆ। ਤੇ ਲਿੰਗੁਇਸਟਿਕ ਸਿਮਿਲੈਰਿਟੀ ਸੀਗੀਆਂ ਤੇ ਨੈਰੇਟਿਵ, ਕਿ ਢਾਂਚਾ ਪੂਰਾ ਦਾ ਪੂਰਾ ਰਲਦਾ ਸੀਗਾ, ਲੈਂਗੁਏਜ ਰਲਦੀ ਸੀਗੀ, ਐਂ ਲੱਗਦਾ ਸੀਗਾ ਜਿੱਦਾਂ ਕਾਪੀ ਪੇਸਟ ਕੀਤਾ ਹੁੰਦਾ। ਸੋ ਉਹ ਕਹਿੰਦੇ ਆ ਕਿ BIA ਨੇ ਫਿਰ ਜੱਜ ਦੇ ਨਾਲ ਜਿਹੜਾ ਐਗਰੀ ਕੀਤਾ ਵੀ ਜੋ ਉਹਨਾਂ ਨੇ ਜੱਜ ਨੇ ਕਿਹਾ ਉਹ ਬਿਲਕੁਲ ਠੀਕ ਸੀਗਾ ਉਹਨਾਂ ਦੇ ਹਿਸਾਬ ਦੇ ਨਾਲ। ਅੱਛਾ, ਫਿਰ ਹੁਣ BIA ਤੋਂ ਬਾਅਦ ਫਿਰ ਅਖੀਰਲਾ ਇੱਕ ਬੰਦੇ ਦੇ ਕੋਲ ਰਾਹ ਬਚਦਾ ਹੈ 9th ਸਰਕਟ ਦਾ, ਜਿਹੜਾ ਵੀ ਸਰਕਟ ਕੋਰਟ ਉਹਨੂੰ ਪੈਂਦਾ। ਸੋ 9th ਸਰਕਟ ਤੇ ਇਹਨੂੰ ਗੁਰਪਾਰਸ ਨੂੰ ਪੈਂਦਾ ਜੀ। ਸੋ ਉੱਥੇ ਪਹੁੰਚ ਗਏ ਹੁਣ। ਸੋ 9th ਸਰਕਟ ਦੇ ਕੋਲ ਕਿਹੜੀ ਟੈਕਨੀਕੈਲਿਟੀ ਦੇ ਉੱਤੇ ਕੇਸ ਜਿਹੜਾ ਉਹ ਪਹੁੰਚਿਆ ਤੇ ਫਿਰ ਉਹਦੇ ਵਿੱਚ ਕੀ ਜਿਹੜਾ 9th ਸਰਕਟ ਆਖਦਾ ਹੈ? ਸੋ 9th ਸਰਕਟ ਨੇ ਪਹਿਲਾਂ ਦੇਖਣਾ ਹੁੰਦਾ ਕਿ ਉਹਨਾਂ ਦਾ ਸਟੈਂਡਰਡ ਆਫ ਰਿਵਿਊ ਕੀ ਹੈ ਨਾ, ਤੇ ਉਹਨੇ 9th ਸਰਕਟ ਜਿਹੜਾ ਕੀ ਕਹਿੰਦਾ ਕਿ ਉਹ ਕਹਿੰਦਾ ਕਿ ਆਪਾਂ ਜਿਹੜਾ BIA ਦਾ ਕੇਸ ਆ ਉਹਨੂੰ ਆਪਾਂ ਰਿਵਰਸ ਨਹੀਂ ਕਰ ਸਕਦੇ ਹੈਗੇ, ਅਨਲੈਸ ਸਾਨੂੰ ਐਂ ਲੱਗੇ ਕਿ ਜਿਹੜਾ ਸਾਡਾ
ਕੋਈ ਨਾ ਕੋਈ ਐਵੀਡੈਂਸ ਜਾਂ ਕੋਈ ਸਬੂਤ ਇਦਾਂ ਦਾ ਜਿਹੜਾ ਕਿ ਸਾਨੂੰ ਇਹ ਸ਼ੋਅ ਕਰੇ ਕਿ BIA ਨੇ ਵਾਕਈ ਗਲਤੀ ਜਿਹੜੀ ਕੀਤੀ ਆ। ਉਹ ਕਹਿੰਦਾ ਕਿ ਜਿਹੜੀਆਂ BIA ਨੇ ਫੈਕਚੁਅਲ ਫਾਈਂਡਿੰਗਸ ਆ ਜਾਂ ਇਮੀਗ੍ਰੇਸ਼ਨ ਕੋਰਟ ਦੀਆਂ ਫੈਕਚੁਅਲ ਫਾਈਂਡਿੰਗਸ ਆ, ਕਿਉਂਕਿ ਜਿਹੜਾ 9th ਸਰਕਟ ਆ ਉਹ ਤੁਹਾਡੀ ਗਵਾਹੀ ਨਹੀਂ ਦੁਆਰਾ ਲੈਂਦਾ ਹੈਗਾ, BIA ਵੀ ਤੁਹਾਡੀ ਗਵਾਹੀ ਨਹੀਂ ਜਿਹੜੀ ਲੈਂਦਾ, ਤੇ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਕੋਲ ਸਭ ਤੋਂ ਜ਼ਿਆਦਾ ਜਿਹੜਾ ਰਿਸੋਰਸ ਹੁੰਦੇ ਆ ਕਿ ਉਹ ਇਮੀਗ੍ਰੇਸ਼ਨ ਜੱਜ ਆ ਉਹ ਵੇਖਦਾ ਕਿ ਕਿਹੜੀ ਚੀਜ਼ ਕਿੱਦਾਂ, ਰਾਈਟ, ਤੇ ਬੈਂਸ ਜਿਹੜੀ ਤੁਹਾਡੀ ਹੁੰਦੀ ਆ ਬੰਦੇ ਦੇ ਜਿਹੜੇ ਬਿਆਨ ਉਹ ਸੁਣਦਾ। ਜਦੋਂ ਉਹ BIA 9th ਸਰਕਟ ਕੋਲ ਜਾਂਦੇ ਆ ਤਾਂ ਜੋ ਤੁਹਾਡਾ ਸਬੂਤ ਆਲਰੇਡੀ ਹੁੰਦਾ ਉੱਥੇ ਹੀ ਕਲੋਜ਼ ਹੋ ਜਾਂਦਾ, ਰਾਈਟ, ਰੈਕਡ ਜਿਹੜਾ ਹੁੰਦਾ ਉਹ ਕਲੋਜ਼ ਹੋ ਜਾਂਦਾ, ਤੇ ਜੋ ਵੀ ਐਵੀਡੈਂਸ ਔਨ ਰੈਕਡ ਹੁੰਦਾ ਉਹਦੇ ਬੇਸ ਤੇ ਜਿਹੜਾ ਫੈਸਲਾ ਹੁੰਦਾ। ਤੇ ਰੀਅਲ ID ਐਕਟ ਇੱਕ ਹੋਇਆ, ਰੀਅਲ ID ਐਕਟ ਤੋਂ ਬਾਅਦ ਜਿਹੜੀ ਚੇਂਜ ਹੋਈ ਸੀਗੀ ਉਹ ਇਹ ਕਹਿੰਦੇ ਆ ਕਿ ਜਿਹੜਾ ਅਸਾਈਲਮ ਦਾ ਐਪਲੀਕੈਂਟ ਹੈਗਾ ਆਪਾਂ ਨੂੰ ਇਹ ਮੰਨ ਕੇ ਚੱਲਣਾ ਕਿ ਇਹ ਝੂਠ ਬੋਲਦਾ ਬੰਦਾ, ਜਿਹੜਾ ਰੀਅਲ ID ਐਕਟ ਆ, ਜਿਹੜਾ ਬੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ ਇਹ ਸ਼ੋਅ ਕਰਨਾ, ਉਹਦਾ ਬਰਡਨ ਹੈਗਾ ਇਹ, ਉਹ ਪ੍ਰੂਵ ਕਰੇ ਕਿ ਉਹਨੂੰ ਉਹ ਅਸਾਈਲਮ ਲਈ ਹੱਕਦਾਰ ਜਿਹੜਾ ਹੈਗਾ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਹੈਗਾ ਉਹ ਸਾਰੇ ਸਬੂਤ, ਟੋਟੈਲਿਟੀ ਆਫ ਸਰਕਮਸਟੈਂਸਸ ਤੇ ਸਾਰੇ ਫੈਕਟਰ ਜਿਹੜੇ ਔਨ ਬੈਲੈਂਸ ਜਿਹੜੇ ਸਾਰੇ ਹੋਲ ਕੰਸੀਡਰ ਕਰ ਸਕਦਾ, ਉਹਦੇ ਬੇਸ ਤੇ ਉਹ ਜਿਹੜਾ ਫੈਸਲਾ ਜਿਹੜਾ ਦੇ ਸਕਦਾ। ਜੇ ਇਮੀਗ੍ਰੇਸ਼ਨ ਜੱਜ ਜਾਂ BIA ਉਹਨਾਂ ਨੂੰ ਲੱਗਿਆ ਕਿ ਬੰਦਾ ਕ੍ਰੈਡੀਬਲ ਨਹੀਂ ਹੈਗਾ ਟੋਟੈਲਿਟੀ ਆਫ ਸਰਕਮਸਟੈਂਸਸ ਦੇ ਥੱਲੇ, ਤੇ ਇਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਅਸਾਈਲਮ ਐਪਲੀਕੈਂਟ ਉਹਨੇ ਆਪਣਾ ਬਰਡਨ ਜਿਹੜਾ ਮੀਟ ਨਹੀਂ ਕੀਤਾ, ਤਾਂ ਕਰਕੇ ਉਹਦਾ ਅਸਾਈਲਮ, ਕੈਟ ਤੇ ਵਿਦਹੋਲਡਿੰਗ ਆਫ ਰਿਮੂਵਲ ਉਹ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ 9th ਸਰਕਟ ਜਿਹੜਾ ਡਿਨਾਈ ਕਰ ਸਕਦਾ। ਠੀਕ ਆ। ਸੋ ਹੁਣ 9th ਸਰਕਟ ਨੇ ਜਿਹੜਾ ਸਟੈਂਡਰਡ ਆ ਉਹਦਾ ਰਿਵਿਊ ਆ ਇਸ ਤੇ ਆਧਾਰ ਦੇ ਉੱਤੇ ਚਲੋ ਦੱਸਿਆ ਉਹਨਾਂ ਨੇ। ਸੋ ਹੁਣ ਰੀਜ਼ਨਿੰਗ ਕੀ ਹੋਈ, ਡਿਸਕਸ਼ਨ ਕੀ ਹੋਈ ਜਿਹੜੀ 9th ਸਰਕਟ ਦੇ ਵਿੱਚ ਇਸ ਕੇਸ ਦੇ ਜਿਹੜੇ ਬਾਬਤ? ਇਨਕ੍ਰੈਡੀਬਲ ਜਿਹੜਾ ਇਸ ਨੂੰ ਨਾਨ ਕ੍ਰੈਡੀਬਲ ਜਿਹੜਾ ਇਸ ਨੂੰ ਆਖ ਦਿੱਤਾ ਗਿਆ ਸੀ ਗੁਰਪਾਰਸ ਨੂੰ, ਉਸ ਨੂੰ ਲੈ ਕੇ ਹੁਣ ਕੀ ਇਸ ਦੇ ਵਿੱਚ ਜਿਹੜੀ ਡਿਸਕਸ਼ਨ ਰੀਜ਼ਨਿੰਗ ਚੱਲ ਰਹੀ ਹੈ? ਸੋ ਹੁਣ 9th ਸਰਕਟ ਆਪਣੀ ਵਿਆਖਿਆ ਜਿਹੜੀ ਕਰ ਰਿਹਾ, ਆਪਣੀ ਰੀਜ਼ਨਿੰਗ ਦੇ ਰਿਹਾ ਕਿ ਕੀ ਉਹਨਾਂ ਨੇ ਵੇਖਿਆ ਸੀਗਾ। 9th ਸਰਕਟ ਕਹਿੰਦਾ ਕਿ ਆਪਾਂ BIA ਨਾਲ ਐਗਰੀ ਕਰਦੇ ਹਾਂ। ਮੋਸਟਲੀ ਆਪਾਂ ਤਾਂ ਐਗਰੀ ਕਰਦੇ ਹਾਂ ਕਿਉਂਕਿ ਜਿਹੜਾ ਲੈਂਗੁਏਜ ਤੇ ਢਾਂਚਾ ਜਿਹੜਾ ਸੀਗਾ ਉਹ ਕਾਫੀ ਜ਼ਿਆਦਾ ਸਿਮਿਲੈਰਿਟੀਜ਼ ਜਿਹੜੀਆਂ ਹੈਗੀਆਂ। ਤੇ ਜਿਹੜਾ BIA ਨੇ ਫੈਸਲਾ ਲਿੱਤਾ ਉਹ ਬਿਲਕੁਲ ਸਹੀ ਲਿੱਤਾ, ਜੱਜ ਨੇ ਜਿਹੜਾ ਫੈਸਲਾ ਲਿਆ ਉਹ ਵੀ ਬਿਲਕੁਲ ਸਹੀ ਉਹਨੇ ਫੈਸਲਾ ਜਿਹੜਾ ਲਿਆ। ਠੀਕ ਹੈ, ਕੋਈ ਵੀ ਰਿਕਾਰਡ ਦੇ ਵਿੱਚ ਚੀਜ਼ ਇਦਾਂ ਦੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੇ ਕਿ ਉਹਨਾਂ ਨੇ ਫੈਸਲਾ ਜਿਹੜਾ ਗਲਤ ਲਿਆ। ਸੋ 9th ਸਰਕਟ ਨੇ ਜਿਹੜਾ ਸਾਡੇ ਵਾਲਾ ਜਸਵਿੰਦਰ ਸਿੰਘ 2395 ਵਾਲਾ ਕੇਸ ਸੀਗਾ ਉਹਨੂੰ ਬਹੁਤ ਜ਼ਿਆਦਾ ਐਕਸਟੈਂਸਿਵਲੀ ਕੋਟ ਕੀਤਾ। ਠੀਕ ਆ। ਉਹ ਹੁਣ ਜਿਨ੍ਹਾਂ ਨੂੰ ਜਸਵਿੰਦਰ ਸਿੰਘ ਨਹੀਂ ਪਤਾ ਉਹਨਾਂ ਨੇ ਜਸਵਿੰਦਰ ਸਿੰਘ ਦਾ ਕੇਸ ਵੀ ਇਹਦੇ ਵਿੱਚ ਐਕਸਪਲੇਨ ਕੀਤਾ ਸੇਮ ਕੇਸ ਦੇ ਵਿੱਚ। ਉਹ ਕਹਿੰਦਾ ਕਿ ਜਿਹੜਾ ਜਸਵਿੰਦਰ ਸਿੰਘ ਦਾ ਕੇਸ ਸੀਗਾ, ਜਸਵਿੰਦਰ ਸਿੰਘ ਵੀ ਪੋਸਟਰ ਲਾ ਰਿਹਾ ਸੀਗਾ, 4 ਬੰਦਿਆਂ ਨੇ ਇਹਨੂੰ ਰੋਕਿਆ। ਸੇਮ ਚੀਜ਼ ਉਹਨੇ ਕਿਹਾ ਕਿ ਸਾਡੀ ਪਾਰਟੀ ਜੁਆਇਨ ਕਰ ਲਾ, ਡਰੱਗ ਵੇਚ, ਤੇ ਉਹਨੂੰ ਲੱਕੜ ਦੇ ਡੰਡਿਆਂ ਨਾਲ, ਹਾਕੀ ਸਟਿੱਕਾਂ ਨਾਲ ਤੇ ਬੇਸਬਾਲ ਬੈਟਾਂ ਨਾਲ ਕੁੱਟਿਆ। ਤੇ ਜਦੋਂ 6 ਤੋਂ 7 ਵਿਟਨੈਸ ਵਿੱਚ ਆ ਗਏ ਤੇ ਉਹਨਾਂ ਨੂੰ ਕੁੱਟਣਾ ਛੱਡਤਾ ਤੇ ਧਮਕੀ ਦੇ ਦਿੱਤੀ ਕਿ ਤੈਨੂੰ ਮਾਰ ਦੇਣਾ ਜੇ ਅਗਲੀ ਵਾਰੀ ਵੇਖ ਲਿਆ। ਪੁਲਿਸ ਨੇ ਇਹਦੀ ਕੰਪਲੇਂਟ ਫਾਈਲ ਨਹੀਂ ਕੀਤੀ। ਉਹ ਕਹਿੰਦੀ ਕਿ ਪਾਰਟੀ ਕੰਟਰੋਲ ਦੇ ਵਿੱਚ ਆ, ਆਪਾਂ ਨਹੀਂ ਲੈਣੀ। ਤੇ ਪੁਲਿਸ ਨੇ ਕਿਹਾ ਕਿ ਜੇ ਤੂੰ ਵਾਪਸ ਆਇਆ ਤੈਨੂੰ ਅਰੈਸਟ ਕਰਨਾ। 2 ਮਹੀਨੇ ਬਾਅਦ ਜਸਵਿੰਦਰ ਸਿੰਘ ਨੂੰ ਫਿਰ ਉਹਨਾਂ ਨੇ ਹਮਲਾ ਕਰਤਾ। ਰਿਲੀਜੀਅਸ ਮੀਟਿੰਗ ਤੋਂ ਕਿਤੋਂ ਇਹ ਆ ਰਿਹਾ ਸੀਗਾ ਤੇ ਮਜ਼ਦੂਰਾਂ ਨੇ ਜਿਹੜੇ ਖੇਤਾਂ 'ਚ ਕੰਮ ਕਰਦੇ ਸੀਗੇ ਉਹਨਾਂ ਨੇ ਇਹਦੀ ਜਾਨ ਬਚਾਈ ਤੇ ਫਿਰ ਉਹਨਾਂ ਨੇ ਜਾਂਦੇ ਜਾਂਦੇ ਧਮਕੀ ਦੇ ਦਿੱਤੀ ਕਿ ਤੈਨੂੰ ਜਾਨੋਂ ਮਾਰ ਦੇਣਾ ਅਗਲੀ ਵਾਰੀ। ਹੁਣ ਜਿਹੜਾ 2395 ਸੀਗਾ ਉਹ ਹੋ ਗਿਆ ਜਸਵਿੰਦਰ ਸਿੰਘ, ਜਿਹੜਾ ਨਵਾਂ ਵਾਲਾ ਹੋ ਗਿਆ ਹੋਇਆ ਗੁਰਪਾਰਸ ਸਿੰਘ। ਹੁਣ ਆਪਾਂ ਇਹ ਦੋਨਾਂ ਕੇਸਾਂ ਦੇ ਜਿਹੜੇ ਸੀਗੀ ਰੀਜ਼ਨਿੰਗ ਉਹ ਕੰਪੇਅਰ ਕਰਨ ਲੱਗੇ ਕਿ 9th ਸਰਕਟ ਜਸਵਿੰਦਰ ਸਿੰਘ ਬਾਰੇ ਕੀ ਕਹਿੰਦਾ, ਗੁਰਪਾਰਸ ਕੀ ਕਹਿੰਦਾ। ਪੈਰਲਲ ਚੱਲ ਰਿਹਾ। 9th ਸਰਕਟ ਕਹਿੰਦਾ ਕਿ ਸੋ ਇਹ ਇੰਟਰਸਟਿੰਗ ਆ, ਠੀਕ ਆ, ਮਜ਼ੇਦਾਰ ਕਨਵਰਸੇਸ਼ਨ ਜਿਹੜੀ ਹੈਗੀ ਰੀਜ਼ਨਿੰਗ ਤੁਹਾਨੂੰ ਪਤਾ ਲੱਗੂਗੀ ਕਿਉਂਕਿ ਉਹਨੂੰ ਨਾ ਡਿਸਟਿੰਗੁਇਸ਼ ਕਰਨਾ ਹੁੰਦਾ ਕੇਸ ਨੂੰ, ਕਿਉਂਕਿ 9th ਸਰਕਟ ਨੇ ਇੱਕ ਵਾਰੀ ਆਲਰੇਡੀ ਉਹ ਫੈਸਲਾ ਦੇ ਦਿੱਤਾ। ਹਾਂਜੀ, ਉਹ ਫੈਸਲਾ ਪ੍ਰੈਸੀਡੈਂਟ ਡਿਸੀਜਨ, ਮਤਲਬ ਕਿ ਅਗਲਾ ਵੀ ਫੈਸਲਾ ਸੇਮ ਹੀ ਰਹੂਗਾ ਅਨਲੈਸ ਜਿਹੜੀ ਸਰਕਾਰ ਆ ਉਹ ਸ਼ੋਅ ਕਰ ਦੇਵੇ ਕਿ ਨਹੀਂ ਜਸਵਿੰਦਰ ਸਿੰਘ ਵਾਲਾ ਫੈਸਲਾ ਇੱਥੇ ਲਾਗੂ ਨਹੀਂ ਹੁੰਦਾ, ਇਹ ਅਲੱਗ ਚੀਜ਼ ਆ। ਹੁਣ ਗੁਰਪਾਰਸ ਦੇ ਕੇਸ ਦੇ ਵਿੱਚ ਇਮੀਗ੍ਰੇਸ਼ਨ ਜੱਜ ਨੇ ਐਕਸਪਲੇਨ ਕੀਤਾ ਪੂਰੀ ਡਿਟੇਲ ਦੇ ਵਿੱਚ ਕਿ ਉਹਨੂੰ ਬਹੁਤ ਜ਼ਿਆਦਾ ਕੰਸਰਨ ਆ ਕਿਉਂਕਿ ਜਿਹੜਾ ਗੁਰਪਾਰਸ ਦੀ ਸਟੇਟਮੈਂਟ ਆ ਉਹ ਮਿਰਰ ਕਰਦੀ ਆ ਬਾਕੀ ਕੇਸਾਂ ਨੂੰ। ਮਿਰਰ ਦਾ ਮਤਲਬ ਜਿੱਦਾਂ ਸ਼ੀਸ਼ਾ ਦਿਖਾ ਦੋ ਨਾ ਕਿ ਇਹ ਮਿਰਰ ਕਰਦੀ ਆ ਉਹਨੂੰ। ਉਹ ਕਹਿੰਦਾ ਕਿ ਇਹ ਜਿਹੜੇ ਬਾਕੀ ਦੇ ਕੇਸ ਆ ਉਹਨੂੰ ਲਿਟਰਲੀ ਮਿਰਰ ਕਰ ਰਹੀ ਆ। ਤੇ ਇਮੀਗ੍ਰੇਸ਼ਨ ਜੱਜ ਨੇ ਗੁਰਪਾਰਸ ਨੂੰ ਕਿਹਾ ਕਿ ਤੂੰ ਸਪਲੀਮੈਂਟਲ ਬਰੀਫਿੰਗ ਜਿਹੜੀ ਜਮ੍ਹਾਂ ਕਰਾ, ਠੀਕ ਹੈ। ਇਹ ਉਹੀ ਬਰੀਫਿੰਗ ਆ ਜਿਹਦੇ ਤੁਹਾਨੂੰ ਪਤਾ ਵਿਵਾਦ ਕਈ ਵਾਰੀ ਚੱਲਦੇ ਹੁੰਦੇ ਆ ਟਿਕਟੌਕ ਤੇ ਕਿ ਬਰੀਫਿੰਗ ਕਰਨੀ ਚਾਹੀਦੀ ਕਿ ਨਹੀਂ। ਸੋ ਬਰੀਫਿੰਗ ਬੜੀ ਇੰਪੋਰਟੈਂਟ ਚੀਜ਼ ਹੁੰਦੀ ਆ, ਠੀਕ ਆ। ਬਰੀਫਿੰਗ
ਕਿੱਦਾਂ ਕੀਤੀ ਗਈ ਆ, ਕਿਹਨੇ ਕੀਤੀ ਗਈ ਆ, ਉਹਦੇ ਵਿੱਚ 1 ਘੰਟੇ ਦੀ ਜਾਣ ਪਾਈ ਆ, 1 ਦਿਨ ਦੀ ਜਾਣ ਪਾਈ ਆ ਕਿ 10 ਦਿਨ ਦੀ ਜਾਣ ਪਾਈ ਆ, ਠੀਕ ਆ। ਸੋ ਬਰੀਫਿੰਗ ਕੋਈ ਵੀ ਚੀਜ਼ ਜਿਹੜੀ ਹੈ ਨਾ, ਉਹਨੂੰ ਤੁਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਕਿ ਫਲਾਣੇ ਦੀ ਬਰੀਫਿੰਗ ਇੰਨੇ ਦੀ ਆ, ਦੂਜੇ ਦੀ ਇੰਨੇ ਦੀ ਆ, ਤੀਜੇ ਦੀ ਇੰਨੇ ਦੀ ਆ। ਸੋ ਡਿਪੈਂਡ ਕਰਦਾ ਕਿ ਬਰੀਫਿੰਗ ਕੌਣ ਲਿਖ ਰਿਹਾ, ਕਿੰਨੀ ਡੂੰਘਾਈ 'ਚ ਜਾ ਕੇ ਲਿਖ ਰਿਹਾ, ਉਹਨੂੰ ਘੰਟਾ ਲਗਾ ਕੇ ਲਿਖ ਰਿਹਾ ਕਿ ਉਹਨੂੰ 2 ਹਫ਼ਤਿਆਂ ਬੱਧੀ ਕੰਮ ਕਰ ਰਿਹਾ। ਐਗਜ਼ੈਕਟਲੀ। ਸਪਲੀਮੈਂਟਲ ਬਰੀਫਿੰਗ ਮੰਗੀ ਮੈਟਰ ਆਫ ਆਰਕੇਕੇ ਦੇ ਮੁੱਦੇ ਦੇ ਉੱਤੇ, ਜਿਹਦੇ ਵਿੱਚ ਕਿ ਗੁਰਪਾਰਸ ਦੇ ਕੇਸ 'ਚ ਉਹਨਾਂ ਨੇ ਕਿਹਾ ਕਿ ਤੂੰ ਐਸਟੈਬਲਿਸ਼ ਕਰਕੇ ਜਿਹੜੇ ਬਾਕੀ ਦੇ 7 ਜਿਹੜੇ ਬਿਆਨ ਆ ਉਹ ਤੇਰੇ ਨਾਲ ਸੇਮ ਕਿਉਂ ਹੈਗੇ ਆ। ਸਰਕਾਰ ਨੇ ਜਿਹੜਾ ਜਸਵਿੰਦਰ ਸਿੰਘ ਦਾ ਕੇਸ ਸੀਗਾ, ਉਹਦੇ ਵਿੱਚ 20 ਤੋਂ ਵੀ ਜ਼ਿਆਦਾ ਜਿਹੜੇ ਬਿਆਨ ਜਿਹੜੇ ਸਬਮਿਟ ਕੀਤੇ ਸੀਗੇ ਜਸਵਿੰਦਰ ਦੇ ਕੇਸ 'ਚ। ਠੀਕ ਹੈ। ਇਹਦੇ ਵਿੱਚ 7 ਸੀਗੇ। ਸੋ ਇਮੀਗ੍ਰੇਸ਼ਨ ਜੱਜ ਨੇ ਗੁਰਪਾਰਸ ਦੇ ਕੇਸ ਦੇ ਵਿੱਚ ਕਿਹਾ ਕਿ ਸੋ ਸਿੰਘ ਦੇ ਕੇਸ ਦੇ ਵਿੱਚ ਹੁਣ ਕੀ ਹੋਇਆ ਕਿ ਇਮੀਗ੍ਰੇਸ਼ਨ ਜੱਜ ਨੇ ਕਿਹਾ ਕਿ ਤੇਰੀ ਕਹਾਣੀ ਮਿਲਦੀ ਆ, ਉਹਨੇ ਉਸ ਬੇਸ ਤੇ ਜਿਹੜਾ ਸੀਗਾ ਕੇਸ ਇਹਦਾ ਡਿਨਾਈ ਕਰਤਾ ਜਸਵਿੰਦਰ ਸਿੰਘ ਦਾ। ਠੀਕ ਆ। ਜੱਜ ਦੇ ਨਾਲ ਐਗਰੀ ਹੋਇਆ, 9th ਸਰਕਿਟ ਦੇ ਮੂਹਰੇ ਕੇਸ ਪਹੁੰਚ ਗਿਆ ਜਸਵਿੰਦਰ ਸਿੰਘ ਦਾ। ਉੱਥੇ ਆਪਾਂ ਆਰਗਿਊ ਕੀਤਾ 2395 ਵਿੱਚ 9th ਸਰਕਿਟ ਨੇ ਜਿਹੜਾ ਸੀਗਾ ਡਿਸਐਗਰੀ ਕੀਤਾ BIA ਨਾਲ, ਇਸ ਗੱਲੋਂ ਕਿ ਡਿਊ ਪ੍ਰੋਸੈਸ ਜਿਹੜਾ ਰਾਈਟਸ ਉਹਦੇ ਵਾਇਲੇਟ ਹੁੰਦੇ ਆ। ਠੀਕ ਹੈ। ਇਹਦੇ ਬਾਰੇ ਆਪਾਂ ਪਹਿਲਾਂ ਵੀ ਬਹੁਤ ਡਿਸਕਸ਼ਨ ਕਰ ਚੁੱਕੇ ਹਾਂ, ਤੁਸੀਂ ਕੇਸ ਸਪੈਸੀਫਿਕ ਜਾ ਕੇ ਸੁਣ ਸਕਦੇ ਆ। ਜੇ 2395 ਬਾਰੇ ਸੁਣਨਾ ਵਾ, ਕਈ ਸਾਰੀਆਂ ਦੀਆਂ ਵੀਡੀਓ ਤੁਹਾਨੂੰ ਇੰਟਰਨੈਟ ਤੇ ਮਿਲ ਜਾਣੀਆਂ ਜੀ। ਮੁੱਖ ਤੌਰ ਤੇ ਆਪਣੀ ਆਰਗੂਮੈਂਟ ਇਹੀ ਸੀਗੀ ਕਿ ਮੈਟਰ ਆਫ ਆਰਕੇਕੇ ਜਿਹੜਾ ਸਹੀ ਤਰੀਕੇ ਨਾਲ ਫੋਲੋ ਨਹੀਂ ਹੋਇਆ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਲੈਂਗੁਏਜ, ਗ੍ਰਾਮਰ ਜਾਂ ਕਾਪੀ ਪੇਸਟ ਦੇ ਕਰਕੇ ਨਹੀਂ ਉਹਨੂੰ ਡਿਨਾਈ ਕੀਤਾ, ਉਹਨੇ ਸਿਰਫ ਕਹਾਣੀ ਦੇ ਕਰਕੇ ਡਿਨਾਈ ਕੀਤਾ। ਪਰ ਗੁਰਪਾਰਸ ਦੇ ਕੇਸ ਦੇ ਵਿੱਚ 9th ਸਰਕਿਟ ਕਹਿੰਦੀ ਹੈ ਕਿ ਆਪਾਂ ਜਿਹੜਾ ਸਿਰਫ ਕਹਾਣੀਆਂ ਤੇ ਨਹੀਂ ਗਏ, ਆਪਾਂ ਗ੍ਰਾਮਰ, ਲੈਂਗੁਏਜ, ਉਹ ਵਾਲੀ ਚੀਜ਼ਾਂ ਤੇ ਵੀ ਜਿਹੜਾ ਫੋਕਸ ਕੀਤਾ, ਉੱਥੇ ਧਿਆਨ ਦਿੱਤਾ। ਠੀਕ ਹੈ। 9th ਸਰਕਿਟ ਕਹਿੰਦਾ ਕਿ ਜਸਵਿੰਦਰ ਸਿੰਘ ਦੇ ਕੇਸ ਦੇ ਵਿੱਚ ਆਪਾਂ BIA ਦੀ ਗਲਤੀ ਠਹਿਰਾਈ ਸੀਗੀ, ਕਿਉਂਕਿ BIA ਦੇ ਜਨਰਲ ਤੌਰ ਤੇ ਕਿ ਕਹਾਣੀਆਂ ਰਲਦੀਆਂ ਡਿਨਾਈ ਕਰੋ ਵਾਲੀ ਗੱਲ ਸੀਗੀ, ਟੂ ਬਰੋਡ ਸੀਗਾ। ਪਰ ਇਸ ਕੇਸ ਦੇ ਵਿੱਚ ਇਦਾਂ ਨਹੀਂ ਹੈਗਾ। ਜੱਜ ਨੇ ਪੂਰਾ ਆਪਣਾ ਹੋਮਵਰਕ ਕੀਤਾ, ਉਹਨੇ ਪੂਰਾ ਜਿਹੜੇ ਲਾਈਨ ਬਾਏ ਲਾਈਨ ਦੱਸਿਆ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਮਿਲਦੀਆਂ, ਤੇ ਉਹਨੇ ਸਹੀ ਤਰੀਕੇ ਨਾਲ ਜਿਹੜਾ ਐਕਸਪਲੇਨ ਕੀਤਾ। BIA ਨੇ ਵੀ ਜਿਹੜਾ ਸੀਗਾ ਜੱਜ ਦੀ ਜਿਹੜੀ ਰੀਜ਼ਨਿੰਗ ਸੀਗੀ ਉਹਨੂੰ ਆਪਣੇ ਫੈਸਲੇ ਦੇ ਵਿੱਚ ਐਕਸਪਲੇਨ ਕੀਤਾ ਕਿ ਕਿਉਂ ਉਹ ਜੱਜ ਦੇ ਨਾਲ ਜਿਹੜਾ ਐਗਰੀ ਕਰਦੇ ਆ। ਹੁਣ ਜਸਵਿੰਦਰ ਸਿੰਘ ਦੇ ਕੇਸ ਦੇ ਵਿੱਚ ਉਹ ਕਹਿੰਦੇ ਆ ਕਿ BIA ਦੀ ਤੇ ਜੱਜ ਦੀ ਗਲਤੀ ਸੀਗੀ, ਕਿਉਂਕਿ ਉਹਨਾਂ ਨੇ ਬ੍ਰੌਡ ਫੈਕਚੁਅਲ ਸਿਮਿਲੈਰਿਟੀਜ਼ ਕਿ ਸਿਰਫ ਕਹਾਣੀ ਤੇ ਫੋਕਸ ਜਿਹੜਾ ਆਪਣਾ ਰੱਖਿਆ, ਉਹਦੇ ਕਰਕੇ ਡਿਨਾਈ ਕੀਤਾ। ਜਸਵਿੰਦਰ ਸਿੰਘ ਦੇ ਕੇਸ ਦੇ ਵਿੱਚ 9th ਸਰਕਿਟ ਕਹਿੰਦੇ ਕਿ ਆਪਾਂ ਮੰਨਦੇ ਹਾਂ ਕਿ ਜਦੋਂ ਬੰਦਾ ਇੱਕ ਏਰੀਏ ਚੋਂ ਆਉਂਦਾ ਤੇ ਉਹਦੇ ਸੇਮ ਮੁੱਦੇ ਹੁੰਦੇ ਆ, ਸੇਮ ਸਿਆਸੀ ਉਹਨਾਂ ਦੇ ਵਿਚਾਰ ਹੁੰਦੇ ਆ, ਤੇ ਇਹ ਹੋ ਸਕਦਾ ਕਿ ਉਹਨਾਂ ਦੇ ਨਾਲ ਸੇਮ ਤਰ੍ਹਾਂ ਦੇ ਧੱਕੇ ਜਿਹੜੇ ਹੋ ਜਾਣ। ਪਰ ਗੱਲ ਇਹ ਹੈ ਕਿ ਮੈਟਰ ਆਫ ਆਰਕੇਕੇ ਇੱਕ ਫਰੇਮਵਰਕ ਪ੍ਰੋਵਾਈਡ ਕਰਦਾ, ਡਿਊ ਪ੍ਰੋਸੈਸ ਰਾਈਟਸ ਪ੍ਰੋਵਾਈਡ ਕਰਦਾ। ਸੋ ਸਾਡੀ ਆਰਗੂਮੈਂਟ ਸੀ ਕਿ ਡਿਊ ਪ੍ਰੋਸੈਸ ਵਾਇਲੇਸ਼ਨ ਹੋਈ ਆ ਜਦੋਂ ਤੁਸੀਂ ਉਹਨੂੰ ਸਿੱਧੇ ਬ੍ਰੌਡਰ ਤੌਰ ਤੇ ਜਿਹੜਾ ਰਿਜੈਕਟ ਕਰਤਾ। ਹੁਣ ਜਿਹੜਾ ਗੁਰਪਾਰਸ ਵਾਲਾ ਸੀਗਾ ਉਹਦੇ ਵਿੱਚ ਤੇ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਵਰਡ ਫॉर ਵਰਡ ਹੀ ਜਿਹੜੀ ਕੰਪੈਰੀਜ਼ਨ ਜਿਹੜਾ ਕਰਤਾ। ਆਰਕੇਕੇ ਵਾਲਾ ਕੀ ਕਹਿੰਦਾ ਕਿ ਜਦੋਂ ਵਰਡ ਫॉर ਵਰਡ ਜਿਹੜਾ ਰਲਦਾ ਹੋਵੇ ਉਹ ਇੱਕ ਸਾਈਨ ਹੈਗਾ ਕਿ ਇਹ ਫਰਾਡ ਹੈਗਾ। ਨੈਰੇਟਿਵ ਮਤਲਬ ਕਿ ਨੈਰੇਟਿਵ ਹੁੰਦਾ ਕਿ ਜਦੋਂ ਢਾਂਚਾ ਹੀ ਤੁਹਾਡਾ ਰਲ ਗਿਆ, ਠੀਕ ਆ, ਇੱਕ ਪੈਰਾਗ੍ਰਾਫ ਸੇਮ ਚੀਜ਼ ਕਹਿ ਰਿਹਾ, ਦੂਜਾ ਤੀਜਾ ਜਿਹੜਾ ਪਹਿਲੇ 'ਚ ਚੀਜ਼ ਕਹਿ ਰਿਹਾ, ਦੂਜੇ ਵਿਅਕਤੀ ਦਾ ਵੀ ਪਹਿਲਾ ਪੈਰਾ ਉਹ ਕਹਿ ਰਿਹਾ, ਜਿਹੜਾ ਇਹਦਾ ਦੂਜਾ ਪੈਰਾ ਉਹ ਦੂਜੇ ਪੈਰੇ ਦੇ ਨਾਲ ਰਲਦਾ ਹੈ ਨਾ, ਮੈਚ ਕਰ ਗਿਆ। ਤੇ ਇਸ ਕੇਸ ਦੇ ਵਿੱਚ ਉਹ ਸਾਰੇ ਵੀ ਰਲਦੇ ਆ। ਤੇ ਇੱਕ ਹੋਰ ਬੜੀ ਉਹਨਾਂ ਨੇ ਖਾਸ ਚੀਜ਼ ਕਹੀ, ਉਹਨਾਂ ਨੇ ਕਿਹਾ ਕਿ ਯੂਨੀਕ ਡਿਟੇਲਡ ਫੈਕਚੁਅਲ ਸਿਮਿਲੈਰਿਟੀਜ਼ ਹੈ ਨਾ, ਅੱਛਾ, ਉਹ ਜਿਹੜੀਆਂ ਰਲਦੀਆਂ। ਫੋਰ ਐਗਜ਼ਾਮਪਲ ਉਹ ਕਹਿੰਦੇ ਆ ਕਿ ਤੁਹਾਡੀ ਕਿਸੇ ਨੇ ਜਾਨ ਬਚਾਈ, ਠੀਕ ਆ, ਆਪਾਂ ਤੁਹਾਡੇ ਕੋਲ ਇਹ ਨਹੀਂ ਪੁੱਛਿਆ ਸੀਗਾ ਕਿ ਉਹ ਕਿਸਾਨ ਸੀਗੇ ਜਾਂ ਮਜ਼ਦੂਰ ਸੀਗੇ ਜਾਂ ਇੰਜੀਨੀਅਰ ਸੀਗੇ ਜਾਂ ਡਾਕਟਰ ਸੀਗੇ। ਮਤਲਬ ਕਿ ਅਸਾਈਲਮ ਦੇ ਵਿੱਚ ਉਹਦੀ ਲੋੜ ਨਹੀਂ ਸੀਗੀ ਕਿ ਉਹਨਾਂ ਦਾ ਕਿੱਤਾ ਕੀ ਸੀਗਾ। ਤੁਸੀਂ ਚੂਜ਼ ਕੀਤਾ ਕਿ ਦੱਸਣਾ ਨੂੰ ਕਿ ਨਹੀਂ ਕਿਸਾਨਾਂ ਨੇ ਜਾਨ ਬਚਾਈ ਆ। ਇਹਨੂੰ ਕਹਿੰਦੇ ਆ ਕਿ ਇਹ ਅਨਨੈਸੈਸਰੀ ਜਿਹੜੀਆਂ ਡਿਟੇਲ ਸੀਗੀਆਂ, ਐਕਸਟਰਨਸ ਡਿਟੇਲਸ ਜਿਹੜੀਆਂ ਸੀਗੀਆਂ, ਇਹਦੀ ਲੋੜ ਨਹੀਂ ਹੁੰਦੀ। ਪਰ ਕਿਉਂਕਿ ਜਿਹੜੀਆਂ ਇਦਾਂ ਦੀਆਂ ਵੀ ਚੀਜ਼ਾਂ ਲੋਕੀ ਕਿੱਤਾ ਦੱਸ ਰਹੇ ਕਿ ਕਿਸਾਨਾਂ ਨੇ ਜਾਨ ਬਚਾਈ,
ਪੋਸਟਰ ਲਾਂਦਾ ਸੀਗਾ ਗੁਆਂਢੀ ਪਿੰਡ 'ਚ, ਕਦੀ ਵੀ ਆਪਣੇ ਪਿੰਡ 'ਚ ਨਹੀਂ ਲਾਂਦਾ ਸੀਗਾ, ਹਮੇਸ਼ਾ ਗੁਆਂਢੀ ਪਿੰਡ 'ਚ ਲਾਂਦਾ ਸੀਗਾ। ਹਮੇਸ਼ਾ ਪੋਸਟਰ ਲਾਉਂਦੇ ਤੇ ਹਮਲਾ ਹੋਇਆ, ਕੁਝ ਹੋਰ ਕਰਦੇ ਤੇ ਹਮਲਾ ਨਹੀਂ ਹੋਇਆ। ਦੂਜਾ ਹਮਲਾ ਹਮੇਸ਼ਾ ਪਾਰਟੀ ਦੇ ਇਵੈਂਟ ਤੋਂ ਵਾਪਸ ਆਉਂਦੇ ਤੇ ਹੋਇਆ, ਕਦੀ ਸਬਜ਼ੀ ਲੈਣ ਗਏ ਤੇ ਨਹੀਂ ਹੋਇਆ, ਕਦੀ ਬਾਜ਼ਾਰ ਗਏ ਤੇ ਨਹੀਂ ਹੋਇਆ, ਹਨਾ। ਕਿ ਇਹ ਜਿਹੜੀਆਂ ਐਕਸਟਰਾ ਡਿਟੇਲਸ ਹੈਗੀਆਂ ਹਮਲੇ ਤੋਂ ਇਲਾਵਾ, ਜਿਹੜੀਆਂ ਡਿਟੇਲਸ ਹੈਗੀਆਂ, ਉਹ ਵੀ ਇਹਨਾਂ ਦੀਆਂ ਜਿਹੜੀਆਂ ਰਲਦੀਆਂ, ਤਾਂ ਕਰਕੇ ਜਿਹੜੀ ਪ੍ਰੋਬਲਮ ਪੈਂਦੀ ਹੈ ਕਿ ਉਹ ਕਿੱਦਾਂ ਰਲ ਸਕਦੀਆਂ ਬੰਦੇ ਦੀਆਂ। ਉਹ ਕਿੱਦਾਂ ਬੰਦੇ ਨੂੰ ਪਤਾ ਲੱਗੂਗਾ ਕਿ ਮੈਂ ਪੇਸ਼ਾ ਵੀ ਇਹਨਾਂ ਦਾ ਦੱਸਣਾ, ਮੈਂ ਵੀ ਦੱਸਣਾ ਕਿ ਮੈਂ ਕੀ ਕਰਦਾ ਸੀਗਾ। ਇਹ ਚੀਜ਼ ਕਿੱਦਾਂ ਬੰਦੇ ਨੂੰ ਪਤਾ ਲੱਗੂਗੀ ਕਿ ਦੱਸਣੀ ਹੈ, ਕਿ ਜੇ ਬੰਦੇ 50 ਬੰਦੇ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਆ, ਫਿਰ ਇਦਾਂ ਕਿਉਂ ਹੋ ਰਿਹਾ ਕਿ ਜਿਹੜੇ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਬਚਾਉਣ ਲਈ ਆ ਰਹੇ ਸੀਗੇ, ਕਿ ਹਰੇਕ ਬੰਦਾ ਉਹਨਾਂ ਦੇ ਪੇਸ਼ੇ ਦੀ ਗੱਲ ਜਿਹੜੀ ਕਰ ਰਿਹਾ, ਠੀਕ ਆ, ਗੱਡੀਆਂ ਤੇ ਲੱਗੇ ਝੰਡੇ ਦੀ ਗੱਲ ਕਰ ਰਿਹਾ, ਲੋਗੋ ਦੀ ਗੱਲ ਕਰ ਰਿਹਾ। ਇਹ ਚੀਜ਼ਾਂ ਕਿਉਂ ਲੋਕਾਂ ਦੀਆਂ ਜਿਹੜੀਆਂ ਰਲਦੀਆਂ ਹੈਗੀਆਂ। ਸੋ ਉਹ ਕਹਿੰਦੇ ਕਿ ਗੁਰਪਾਰਸ ਦੇ ਕੇਸ ਦੇ ਵਿੱਚ, ਕਿਉਂਕਿ ਉਹ ਵਰਡ ਫॉर ਵਰਡ ਜਿਹੜਾ ਕਾਪੀ ਲਿਖੇ ਸੀਗੇ, ਤੇ ਇੰਨੀ ਵਾਰੀ ਜਿਹੜੇ ਲਿਖੇ ਹੋਏ ਸੀਗੇ ਇੰਨੇ ਸਾਰੇ ਬਿਆਨਾਂ ਦੇ ਵਿੱਚ, ਤੇ ਆਪਾਂ ਇਹਨੂੰ ਨਜ਼ਰਅੰਦਾਜ਼ ਜਿਹੜਾ ਨਹੀਂ ਕਰ ਸਕਦੇ। ਜਿਹੜਾ ਜਸਵਿੰਦਰ ਸਿੰਘ ਦਾ ਕੇਸ ਸੀਗਾ, ਉਹਦੇ ਵਿੱਚ 9th ਸਰਕਿਟ ਨੇ ਇਮੀਗ੍ਰੇਸ਼ਨ ਜੱਜ ਦੀ ਗਲਤੀ ਕੱਢੀ ਸੀਗੀ। ਕਿਉਂਕਿ ਉਹ ਲੈਂਗੁਏਜ ਸਿਮਿਲੈਰਿਟੀ ਦੀ ਗੱਲ ਨਹੀਂ ਕਰ ਰਿਹਾ ਸੀਗਾ, ਉਹ ਕਹਾਣੀਆਂ ਦੀ ਗੱਲ ਕਰ ਰਿਹਾ ਸੀਗਾ। ਪਰ ਇਸ ਕੇਸ ਦੇ ਵਿੱਚ ਇਦਾਂ ਨਹੀਂ ਹੈਗਾ। ਇਸ ਕੇਸ ਦੇ ਵਿੱਚ ਜਿਹੜਾ ਜੱਜ ਸਾਹਿਬ ਸੀਗੇ, ਉਹਨਾਂ ਨੇ ਬਿਲਕੁਲ ਸਹੀ ਫੈਸਲਾ ਕੀਤਾ। ਜਿਹੜਾ ਜਸਵਿੰਦਰ ਸਿੰਘ ਦਾ ਕੇਸ ਸੀਗਾ, ਉਹਦੇ ਵਿੱਚ ਸਰਕਾਰ ਸਾਡੇ ਨਾਲ ਅਗਰੀ ਕਰ ਗਈ ਸੀਗੀ ਕਿ ਇਹ ਬੰਦੇ ਦਾ ਕਾਪੀ ਪੇਸਟ ਨਹੀਂ ਹੈਗਾ। ਸਰਕਾਰ ਦੀ ਓਪੋਜੀਸ਼ਨ ਨਹੀਂ ਸੀਗੀ, ਕਿਉਂਕਿ ਜਸਵਿੰਦਰ ਸਿੰਘ ਦਾ ਕਾਪੀ ਪੇਸਟ ਜਿਹੜਾ ਨਹੀਂ ਸੀਗਾ, ਪਰ ਜਿਹੜਾ ਗੁਰਪਾਰਸ ਸੀਗਾ, ਉਹਦੇ ਕੇਸ ਦੇ ਵਿੱਚ ਕਾਪੀ ਪੇਸਟ ਜਿਹੜੇ ਮੌਜੂਦ ਸੀਗੇ। ਹਰੇਕ ਚੀਜ਼ ਕਾਪੀ ਪੇਸਟ ਨਹੀਂ ਸੀਗੀ, ਪਰ ਕੁਛ ਇੱਕ ਲਾਈਨਾਂ ਸੀਗੀਆਂ ਜਿਹੜੀਆਂ ਕਾਪੀ ਪੇਸਟ ਸੀਗੀਆਂ। ਇਮੀਗ੍ਰੇਸ਼ਨ ਜੱਜ ਨੇ ਉਹ ਪੂਰੇ ਡਿਟੇਲ ਦੇ ਵਿੱਚ ਦੱਸੀਆਂ ਕਿ ਕੀ ਕਾਪੀ ਪੇਸਟ ਸੀਗਾ। ਆਹ ਚੀਜ਼ ਧਿਆਨ ਨਾਲ ਸੁਣਿਓ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਗੁਰਪਾਰਸ ਦਾ ਕੇਸ ਕਹਿ ਰਿਹਾ ਹੈਗਾ, ਪਾਰਟੀ ਜੁਆਇਨ ਕਰਨ ਤੋਂ ਬਾਅਦ ਇੱਕ ਵਰਕਰ ਵਜੋਂ ਮੈਂ ਪਾਰਟੀ ਦੇ ਲਈ ਐਕਟਿਵਲੀ ਕੰਮ ਕਰਨਾ ਸ਼ੁਰੂ ਕਰਤਾ ਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਪਾਰਟੀ ਦੇ ਲਈ ਅਟੈਂਡ ਕੀਤੇ। ਇਹ ਜਿਹੜੀ ਲਾਈਨ ਆ, ਇਹ ਸਾਰਿਆਂ ਦੇ ਵਿੱਚ ਸੇਮ ਤਰੀਕੇ ਨਾਲ ਲਿਖੀ ਹੋਈ ਆ, ਸੇਮ ਅੱਖਰ ਯੂਜ਼ ਕੀਤੇ ਹੋਏ ਆ। ਮੇਰੀ ਪਾਰਟੀ ਨੇ ਮੈਨੂੰ ਜੋ ਵੀ ਕੰਮ ਦਿੱਤੇ ਮੈਂ ਕੀਤੇ। ਇਹ ਸਾਰਾ ਜਿਹੜਾ ਪੈਰਾ ਹੈਗਾ, ਇਹ ਹਰੇਕ ਦੇ ਵਿੱਚ ਜਿਹੜਾ ਕਾਪੀ ਹੁੰਦਾ ਸੇਮ ਆ। ਮੈਂ ਪੋਸਟਰ ਲਾਂਦਾ ਸੀਗਾ ਤੇ ਸਾਰੇ ਕੰਮ ਕਰਦਾ ਸੀਗਾ ਜਿਹੜੇ ਪਾਰਟੀ ਮੈਨੂੰ ਜੋ ਵੀ ਸਾਈਨ ਕਰਦੀ ਸੀਗੀ। ਇਹ ਲਾਈਨ ਸਾਰਿਆਂ 'ਚ ਸੇਮ ਆ। ਮਤਲਬ ਦੇਖੋ ਕਿ ਪੋਸਟਰ ਲਾਂਦਾ ਸੀ, ਇਹ ਲਾਈਨ ਉਹ ਕਹਿੰਦੇ ਸੇਮ ਆ। ਅੱਧੀ ਲਾਈਨ ਉਹਨਾਂ ਨੇ ਫੜ ਕੇ ਜਿਹੜੇ ਕੰਪੈਰੀਜ਼ਨ ਕੱਢ ਲਏ। ਮੈਂ ਲਾਗਲੇ ਪਿੰਡ ਦੇ ਵਿੱਚ ਪੋਸਟਰ ਲਾਂਦਾ ਸੀਗਾ, ਇਹ ਲਾਈਨ ਉਹ ਕਹਿੰਦੇ ਐਗਜ਼ੈਕਟਲੀ ਸੇਮ ਹੈਗੀ ਆ ਸਾਰਿਆਂ ਦੇ ਵਿੱਚ। ਉਹ ਕਹਿੰਦੇ ਕਿ ਆਹ ਵਾਲੀ ਲਾਈਨ, ਮੈਂ ਆਪਣੇ ਪਿੰਡ ਦੇ ਡਾਕਟਰ ਦੇ ਕੋਲ ਜਿਹੜਾ ਸੀਗਾ, ਪਿੰਡ ਦਾ ਡਾਕਟਰ ਸੀਗਾ, ਉਹ ਕੋ ਆਪਣੀ ਸੱਟਾਂ ਦਾ ਇਲਾਜ ਕਰਾਉਣ ਗਿਆ, ਉਹ ਜਿਹੜੇ ਤਰੀਕੇ ਨਾਲ ਲਿਖੀ ਆ ਉਹ ਸਾਰਿਆਂ ਦੇ ਵਿੱਚ ਸੇਮ ਹੈਗੀ ਆ, ਵਰਡ ਫॉर ਵਰਡ ਜਿਹੜੀ ਸੇਮ ਹੈਗੀ ਆ। ਠੀਕ ਆ। ਇਹ ਸਾਰੀਆਂ ਲਾਈਨਾਂ ਅਲਾਈਨ ਹੈਗੀਆਂ, ਇਹਨਾਂ ਦਾ ਸੀਕੁਐਂਸ ਜਿਹੜਾ ਅਲਾਈਨ ਹੈਗਾ ਸਾਰੇ ਕੇਸਾਂ ਦੇ ਵਿੱਚ। ਜੇ ਮੈਂ ਇੰਡੀਆ ਵਾਪਸ ਜਾਊਂਗਾ, ਉਹਨਾਂ ਦੇ ਗੁੰਡੇ ਮੈਨੂੰ ਲੱਭ ਕੇ ਮਾਰ ਦੇਣਗੇ। ਮੇਰੇ ਲਈ ਪੋਸੀਬਲ ਨਹੀਂ ਹੈਗਾ ਕਿ ਕਿਤੇ ਮੈਂ ਹੋਰ ਮੂਵ ਹੋਵਾਂ, ਕਿਉਂਕਿ ਮੈਨੂੰ ਕਿਤੇ ਵੀ ਟਰੈਕ ਕਰ ਲੂਗੇ। ਇਹ ਚੀਜ਼ ਉਹ ਕਹਿੰਦਾ ਕਿ ਸਾਰਿਆਂ ਦੇ ਕੇਸ ਦੇ ਵਿੱਚ ਐਗਜ਼ੈਕਟ ਸੇਮ ਹੈਗੀ ਆ, ਸੇਮ ਲਾਈਨ ਆ। ਮਤਲਬ ਡੈਕਲਰੇਸ਼ਨ ਨੰਬਰ ਜਿਹੜੀ 6 ਸਰਕਾਰ ਨੇ ਪੇਸ਼ ਕੀਤੀ ਸੀਗੀ ਗੁਰਪਾਰਸ ਦੇ ਕੇਸ ਦੇ ਵਿੱਚ, ਉਹਦੇ ਵਿੱਚ ਵੀ ਸੇਮ ਲਾਈਨ ਕਿ ਮੈਂ ਲਾਗਲੇ ਪਿੰਡ ਦੇ ਵਿੱਚ ਪੋਸਟਰ ਲਾਂਦਾ ਸੀਗਾ। ਜਿਹੜੀ ਡੈਕਲਰੇਸ਼ਨ ਨੰਬਰ 6 ਸੀਗੀ, ਉਹਦੇ ਨਾਲ ਉਹ ਕਹਿੰਦੇ ਆ ਕਿ ਵਿਰੋਧੀ ਪਾਰਟੀ ਨੇ ਮੈਨੂੰ ਪੈਸੇ, ਡਰੱਗਾਂ ਵੇਚ ਕੇ ਪੈਸੇ ਬਣਾਉਣ ਦੀ ਆਫਰ ਦਿੱਤੀ ਤੇ ਮੈਂ ਉਹਨੂੰ ਮਨਾ ਕਰਤਾ। ਇਹ ਲਾਈਨ ਦਾ ਲਿਖਣ ਦਾ ਢਾਂਚਾ ਪੂਰਾ ਸੇਮ। ਇਹ ਵਾਲੀ ਲਾਈਨ ਕਿ ਮੈਂ ਕੰਮ ਕਰਨਾ ਛੱਡਿਆ ਨਹੀਂ ਕਿਉਂਕਿ ਮੇਰੀ ਪਾਰਟੀ ਸੀਗੀ, ਮੈਨੂੰ ਹੌਸਲਾ ਮਿਲਿਆ ਤੇ ਮੈਂ ਕੰਮ ਕਰਦਾ ਰਿਹਾ। ਇਹ ਲਾਈਨ ਜਿਹੜੀ ਸੀਗੀ ਸਾਰਿਆਂ ਦੇ ਵਿੱਚ ਜਿਹੜੀ ਲਿਟਰਲੀ ਜਿਹੜੀ ਸੀਗੀ ਸੇਮ ਸੀਗੀ। ਠੀਕ ਆ। ਇਹ ਜਿਹੜੇ ਸੀਕੁਐਂਸ ਨਾਲ ਉਹਨਾਂ ਨੇ ਲਿਖਿਆ ਸੀਗਾ, ਇਹ ਤੋਂ ਇਹ ਸੁਜੈਸਟ ਹੁੰਦਾ ਕਿ ਇਹ ਕ੍ਰੈਡੀਬਲ ਨਹੀਂ ਹੈਗਾ, ਇਹ ਰਿਹਰਸ ਕੀਤਾ ਹੋਇਆ, ਇਹ ਕਾਪੀ ਪੇਸਟ ਹੋਇਆ। ਤੇ ਜਿਹੜਾ 9th ਸਰਕਿਟ ਸੀਗਾ, ਉਹ ਕਹਿੰਦੇ ਕਿ ਸਾਨੂੰ ਇਹ ਚੀਜ਼ ਜਿਹੜੀ ਕਾਫੀ ਕੰਸਰਨਿੰਗ ਆ। ਪੋਸਟਰ ਲਾਣਾ, ਲਾਗਲੇ ਪਿੰਡ 'ਚ ਪੋਸਟਰ ਲਾਣਾ, ਕਦੀ ਵੀ ਕੋਈ ਹੋਰ ਐਕਟੀਵਿਟੀ ਨਹੀਂ, ਪੋਸਟਰ ਲਾਉਂਦੇ ਨੂੰ ਕੁੱਟ ਪੈ ਗਈ। ਕੁਛ ਹੋਰ ਕਰਦੇ ਨੂੰ ਪੋਸਟਰ ਲਾਉਂਦੇ ਨੂੰ ਫੜ ਲਿਆ। ਹਮੇਸ਼ਾ ਪੋਸਟਰ ਲਾਉਂਦਾ ਹੈਗਾ। ਕਿੱਥੇ ਲਾਉਂਦਾ ਸੀਗਾ? ਲਾਗਲੇ ਪਿੰਡ ਦੇ ਵਿੱਚ। 9th ਸਰਕਿਟ ਕਹਿ ਰਹੀ ਇਹ ਲਾਗਲੇ ਪਿੰਡ ਦੇ ਵਿੱਚ, ਕਦੇ ਵੀ ਆਪਣੇ ਪਿੰਡ 'ਚ ਨਹੀਂ ਲਾਉਂਦਾ ਸੀਗਾ, ਲਾਗਲੇ ਪਿੰਡ 'ਚ ਲਾਉਂਦਾ ਸੀਗਾ। ਲਾਗਲੇ ਪਿੰਡ 'ਚ ਪੋਸਟਰ ਲਾਉਂਦੇ ਨੂੰ ਕੁੱਟ ਜਿਹੜੀ ਪੈ ਗਈ। ਤੇ ਸਾਰਾ ਕੁਝ ਕਾਪੀ, ਮਤਲਬ ਸਾਰਾ ਕੁਝ ਇਹ ਜਿਹੜੀਆਂ ਸਿਮਿਲੈਰਿਟੀਆਂ ਉਹਨਾਂ ਨੇ ਕੱਢ ਕੇ ਰੱਖਤੀਆਂ 9th ਸਰਕਿਟ ਨੇ
ਜੋ ਇਮੀਗ੍ਰੇਸ਼ਨ ਕੋਰਟ ਨੇ ਪਹਿਲਾਂ ਜੋ ਸਿਮਿਲੈਰਿਟੀਜ਼ ਦੀ ਗੱਲ ਕੀਤੀ ਸੀ, 9 ਸਰਕਟ ਉੱਤੇ ਮੋਹਰ ਲਾ ਰਿਹਾ ਹੁਣ। ਹਾਂਜੀ, ਤੇ ਜਿਹੜਾ ਲੋਕਾਂ ਨੇ ਜਾਨ ਬਚਾਈ ਉਹਦੇ ਵਿੱਚ ਉਹੀ ਕਿ ਜਿਹੜੇ ਖੇਤਾਂ ਦੇ ਵਿੱਚ ਕਿਸਾਨ ਕੰਮ ਕਰਦੇ ਸੀਗੇ, ਉਹਨਾਂ ਨੇ ਜਾਨ ਬਚਾਈ। ਸਾਰੇ ਕੇਸ ਸੇਮ ਚੀਜ਼ ਕਹਿ ਰਹੇ ਆ। ਹੂੰ, 9 ਹੂੰ, ਸਰਕਟ ਕਹਿੰਦਾ ਕਿ ਇਹ ਸਾਨੂੰ ਹਮਲੇ ਬਾਰੇ ਜਾਂ ਜਿਹੜਾ ਤੁਹਾਡੇ ਤੇ ਹਮਲਾਵਰ ਆ, ਉਹਦੇ ਬਾਰੇ ਨਹੀਂ ਕੁਛ ਦੱਸਦੇ, ਪਰ ਹੂੰ, ਇਹ ਹੂੰ, ਸਾਨੂੰ ਇਹ ਦੱਸ ਰਿਹਾ ਕਿ ਗੁੱਡ ਸਮੈਰਿਟਨ ਜਿਹੜੇ ਹੁੰਦੇ ਆ, ਜਿਹੜੇ ਤੁਹਾਡੀ ਜਾਨ ਬਚਾਉਣ ਵਾਲੇ ਹੁੰਦੇ ਆ, ਰਾਹਗੀਰ ਜਿਹੜੇ ਹੁੰਦੇ ਆ, ਇਹਦੇ ਵਿੱਚ ਤੁਸੀਂ ਇਦਾਂ ਦੀ ਡਿਟੇਲ ਦੇ ਰਹੇ ਆ ਜਿਹਦੀ ਤਾਂ ਲੋੜ ਵੀ ਨਹੀਂ ਹੈਗੀ, ਕਿਉਂਕਿ ਤੁਹਾਡੇ ਕੋਲ ਕਿੱਤਾ ਕਿਤੇ ਪੁੱਛਿਆ ਹੀ ਨਹੀਂ। ਜਾਂ ਤੁਸੀਂ ਕਹਿ ਰਹੇ ਆ ਕਿ ਦੁਕਾਨਦਾਰ ਆ ਗਏ, ਉਹਨਾਂ ਨੇ ਜਾਨ ਬਚਾ ਲਈ, ਜਾਂ ਤੁਸੀਂ ਕਹਿ ਰਹੇ ਆ ਕਿ ਕਿਸਾਨ ਆ ਗਏ ਜਾਂ ਮਜ਼ਦੂਰ ਆ ਗਏ, ਹਨਾ। ਹੂੰ, ਹੂੰ, ਤੇ ਜਾਂ ਕਈ ਵਾਰੀ ਹੁੰਦਾ ਕਿ ਪਿੰਡ ਦਾ ਬੰਦਾ ਰਾਹ 'ਚ ਕੁਦਰਤੀ ਤੌਰ ਤੇ ਉੱਥੋਂ ਦੀ ਜਾ ਰਿਹਾ ਹੁੰਦਾ ਵਾ, ਜਿੱਥੇ ਹੂੰ, ਬੰਦੇ ਤੇ ਹੂੰ, ਹਮਲਾ ਹੋ ਰਿਹਾ ਹੁੰਦਾ, ਉਹ ਜਾਨ ਬਚਾ ਲੈਂਦਾ। ਤੇ ਸਾਰੇ ਹੂੰ, ਕੇਸ ਜਿਹੜੇ ਸੀਗੇ ਸੇਮ ਚੀਜ਼ ਜਿਹੜੀ ਕਹਿ ਰਹੇ ਆ। ਉਹ ਕਹਿੰਦੇ ਕਿ ਇਹ ਜਿਹੜੀਆਂ ਡਿਟੇਲਾਂ ਇਹ ਨੈਸੈਸਰੀ ਨਹੀਂ ਹੈਗੀਆਂ ਕੇਸ ਦੇ ਵਾਸਤੇ, ਅੱਛਾ। ਪਰ ਕਿਉਂਕਿ ਤੁਸੀਂ ਇਹ ਲਿਖੀਆਂ ਵਾ ਤੇ ਇਹ ਮੈਚ ਕਰਦੀਆਂ ਵਾ, ਇਹ ਤੋਂ ਸਾਨੂੰ ਸ਼ੱਕ ਜਾਂਦਾ ਕਿ ਇਹ ਸਾਰੇ ਲੋਕ ਜਿਹੜੇ ਆ ਝੂਠ ਬੋਲਦੇ ਆ, ਕਿਉਂਕਿ ਰਿਮਾਰਕੇਬਲੀ ਸਿਮਿਲਰ ਲੈਂਗੁਏਜ ਆ। ਹੂੰ, ਠੀਕ ਹੈ, ਤੇ ਇਹ ਐਡੀਸ਼ਨਲ ਮਟੀਰੀਅਲ ਆ ਜਿਹੜਾ ਨਾਰਮਲੀ ਕਿਸੇ ਨੇ ਪੁੱਛਿਆ ਨਹੀਂ ਸੀਗਾ ਕਿ ਕਿੱਤਾ ਕੀ ਹੈਗਾ, ਕਿਹੜੇ ਵਾਲੇ ਪਿੰਡ 'ਚ ਪੋਸਟਰ ਲਾ ਰਹੇ ਸੀਗੇ। ਠੀਕ ਆ, ਹੂੰ, ਤੁਸੀਂ ਲਾਗਲਾ ਪਿੰਡ ਪੋਸਟਰ ਲਾ ਰਿਹਾ ਸੀਗਾ, ਗਵਾਂਢੀ ਪਿੰਡ, ਇਦਾਂ ਦੀਆਂ ਚੀਜ਼ਾਂ ਜਦੋਂ ਵਰਡਿੰਗ ਜਿਹੜੀ ਤੁਹਾਡੀ ਉਹ ਰਿਪੀਟ ਹੋਣ ਲੱਗ ਪਈ ਸਾਰੇ ਕੇਸਾਂ ਦੇ ਵਿੱਚ, ਉੱਥੋਂ ਦੀ ਜਿਹੜਾ ਜੱਜ ਸੀਗਾ ਉਹਨੇ ਜਿਹੜਾ ਫੈਸਲਾ ਕੀਤਾ ਉਹ ਸਹੀ ਫੈਸਲਾ ਕੀਤਾ। ਤੇ ਉਹਨਾਂ ਨੇ ਬੇਸਿਕਲੀ ਜਿਹੜਾ ਮੁੱਖ ਤੌਰ ਤੇ ਜਿਹੜਾ ਸੀਗਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਜਸਵਿੰਦਰ ਸਿੰਘ ਵਾਲਾ ਕੇਸ ਵੀ ਆ, ਉਹਨੂੰ ਵੀ ਤੁਸੀਂ ਜਿਹੜਾ ਦੁਬਾਰਾ ਸੀਗਾ ਰੀਵਿਜ਼ਿਟ ਕਰੋ। ਠੀਕ ਆ, ਹੂੰ, ਤੇ ਬੇਸਿਕਲੀ ਜਿਹੜੇ ਕਾਪੀ ਪੇਸਟ ਵਾਲੇ ਕੇਸ ਆ ਉਹਨਾਂ 'ਚ ਤੇ ਸਿੱਧੇ ਤੌਰ ਤੇ ਉਹਨਾਂ ਨੇ ਜਿਹੜਾ ਕਹਿ ਦਿੱਤਾ ਕਿ ਆਇਡੈਂਟੀਕਲ ਲੈਂਗੁਏਜ ਜਿਹੜੀ ਹੈਗੀ ਆ ਉਹ ਸਿੱਧੇ ਜਿਹੜਾ ਐਡਵਰਸ ਕ੍ਰੈਡੀਬਿਲਿਟੀ ਵੱਲ ਇਸ਼ਾਰਾ ਜਿਹੜਾ ਹੁੰਦਾ, ਤੇ ਆਰਕੇਕੇ ਵਾਲਾ ਪੈਕੇਟ, ਸੋ ਇਹਦਾ ਮਤਲਬ ਇਹ ਹੈਗਾ ਕਿ ਵਾਪਸ ਜਿਹੜਾ ਹੁਣ ਲੱਗਣਾ ਸ਼ੁਰੂ। ਲੱਗਣਾ ਸ਼ੁਰੂ ਕਰ ਦੂਗੀ। ਸੋ ਇਹਦੇ ਵਿੱਚ ਹੁਣ ਜਿੰਨੀ ਬਰੀਕੀ ਦੇ ਨਾਲ ਅਟਰਨੀ ਜੈਤਰਕਿਆਨਾ ਜੀ 9 ਸਰਕਟ ਕੋਰਟ ਤੱਕ ਜਿਹੜੀ ਇਹ ਗੱਲ ਹੋਈ ਆ, ਇੱਕ ਇੱਕ ਸ਼ਬਦ ਜਿਹੜਾ ਉਹ ਮੈਚ ਦੀ ਗੱਲ ਹੋਈ ਆ। ਹੁਣ ਦੇਖੋ AI ਦਾ ਜ਼ਮਾਨਾ ਆ, ਪਲੇਜਰਿਜ਼ਮ ਕਾਲਜਿਸ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਜਦੋਂ ਨਿਆਣੇ ਸਬਮਿਟ ਕਰਦੇ ਆ ਵੀ ਉਹਨਾਂ ਨੂੰ ਐਸੇ ਲਿਖਣ ਨੂੰ ਦਿੰਦੇ ਆ, ਜਾਂ ਕੋਈ ਆਉਂਦੀ ਆ ਵੀ ਹਾਂ ਘੱਲੋ ਉਹਨਾਂ ਦਾ ਪ੍ਰੋਜੈਕਟ ਕੋਈ ਹੁੰਦਾ ਆ, ਉਹ ਉਹਨਾਂ ਦੇ ਸੌਫਟਵੇਅਰ 'ਚ ਪਾਉਂਦੇ ਆ ਤੇ ਝੱਟ ਦੱਸ ਦਿੰਦੇ ਆ ਵੀ ਇੱਥੇ ਇੱਥੇ ਆਹ ਚੀਜ਼ ਕਾਪੀ ਹੋਈ ਆ। ਕੀ ਹੁਣ ਸਰਕਾਰੀ ਵਕੀਲ ਵੀ AI ਦੀ ਇੱਥੇ ਵੀ ਵਰਤੋਂ ਕਰ ਸਕਦੇ ਆ, ਵੀ ਚੈੱਕ ਕਰ ਸਕਦੇ ਆ ਵੀ ਆਹ ਕੇਸ ਸੀਗੇ, ਉਹਦੇ ਵਿੱਚ ਆਹ ਮਟੀਰੀਅਲ ਸੀਗੇ, ਆਹ ਐਫੀਡੇਵਿਟ ਸੀਗੇ, ਇਹ ਸਭ ਕੁਝ ਉਦਾਂ ਹੀ ਜਿਹੜਾ ਹੋ ਗਿਆ, ਕਿਤੇ ਇਸ ਪਾਸੇ ਵੱਲ ਨੂੰ ਵੀ ਗੱਲ ਤੁਰ ਰਹੀ ਹੈ? ਭਾਜੀ ਗੱਲ ਤਾਂ AI ਦੀ ਕਰੀਏ, ਮੈਂ ਕਿਹਾ ਜਿਹੜਾ ਬੰਦਾ ਸੋਚਦਾ ਨਾ ਕਿ ਉਹਦੇ ਪ੍ਰੋਫੈਸ਼ਨ 'ਚ AI ਨੇ ਕੁਛ ਨਹੀਂ ਕਰਨਾ, ਹਾਂ, AI ਹਰੇਕ ਚੀਜ਼ ਦੇ ਵਿੱਚ ਜਿਹੜੀ ਆ ਰਹੀ ਆ, ਕਸਟਮਰ ਸਰਵਿਸ ਤੋਂ ਲੈ ਕੇ ਜਿਹੜਾ ਕਾਲ ਸੈਂਟਰਸ ਤੋਂ ਲੈ ਕੇ ਹਰੇਕ ਚੀਜ਼ ਦੇ ਵਿੱਚ ਜਿਹੜੀ AI, ਇਹਨਾਂ ਤਾਂ ਤੁਸੀਂ ਦੇਖ ਲਓ ਕਿ ਉਹ ਕਹਿੰਦੇ ਕਿ ਇੰਜੀਨੀਅਰ ਰਿਪਲੇਸ ਕਰਦੇ ਨੇ, ਕੋਡਿੰਗ ਵੀ ਕਰ ਸਕਦੀ ਹੈ ਨਾ ਬੇਸਿਕ ਲੈਵਲ ਤੇ। ਹੂੰ, ਵੀਡੀਓ ਗੇਮ ਟ੍ਰੇਨ ਕਰ ਸਕਦੀ ਆ ਆਪਣੇ ਆਪ ਨੂੰ ਕਿੱਦਾਂ ਖੇਡਣੀ ਆ। ਠੀਕ ਆ, ਪੋਇਟਰੀ ਲਿਖ ਸਕਦੀ ਆ। ਜਿਹਨਾਂ ਨੂੰ ਨਹੀਂ ਪਤਾ AI ਕੀ ਆ, ਉਹਨੂੰ ਮਤਲਬ ਤੁਸੀਂ ਇੱਕ ਆਰਟਿਸਟ ਵੀ ਦੇ ਦੋਗੇ ਨਾ ਕਿ ਮੰਨ ਲਓ ਕਿ ਸਿੱਧੂ ਮੂਸੇਵਾਲੇ ਦੇ ਸਟਾਈਲ ਦੇ ਵਿੱਚ ਗਾਣਾ ਲਿਖ ਕੇ ਦੱਸ, AI ਉਹ ਵੀ ਕਰ ਦੂਗੀ। ਮਤਲਬ ਕਿ ਇਹ ਹਾਂ, ਸਾਰੀਆਂ ਉਹਦੀ ਆਵਾਜ਼ ਤਾਂ ਕੱਢ ਹੀ ਲੈਂਦੀ ਆ। ਹੂੰ, ਹਾਂਜੀ, ਤੇ AI ਤਾਂ ਅਜੇ ਮਤਲਬ ਇਹ ਸ਼ੁਰੂਆਤ ਆ। ਇਹ ਤਾਂ ਤੁਸੀਂ ਅੱਗੇ ਵੇਖੋ ਕਿੱਥੇ ਨੂੰ ਚੀਜ਼ਾਂ ਜਿਹੜੀਆਂ AI ਦੀ ਜਾਣੀਆਂ, ਇਹ ਤਾਂ ਅਜੇ ਮਤਲਬ ਸੈਲਫ ਇਵੋਲਵਿੰਗ ਜਿਹੜੀ ਚੀਜ਼ ਜਿਹੜੀ ਹੈਗੀ ਆ, AI ਤਾਂ ਹਰੇਕ ਚੀਜ਼ 'ਚ ਜਿਹੜੀ ਪੈਨੀਟ੍ਰੇਟ ਕਰੂਗੀ ਓਬਵੀਅਸਲੀ। ਤੇ ਅੱਛਾ, ਹੁਣ ਇਹਦੇ ਵਿੱਚ ਹੁਣ ਜਿੱਦਾਂ ਇਹ ਸਾਰੀਆਂ ਚੀਜ਼ਾਂ ਹੋਈਆਂ, ਕੇਸਾਂ ਦੀ ਸਿਮਿਲੈਰਿਟੀ, ਵਰਡਿੰਗ ਦੀ ਸਿਮਿਲੈਰਿਟੀ, ਢਾਂਚਿਆਂ ਦੀ ਸਿਮਿਲੈਰਿਟੀ, ਹੁਣ ਜਿਨ੍ਹਾਂ ਦੇ ਲੋਕਾਂ ਦੇ ਹੁਣ ਕੇਸ ਲੱਗੇ ਹੋਏ ਆ, ਜਿਨ੍ਹਾਂ ਨੂੰ ਹੁਣ ਇਹ ਸ਼ੱਕ ਆ ਸੁਣਨ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਯਾਰ ਆਪਣੀ ਵੀ ਉਹਦੇ ਨਾਲ ਮੈਚ ਕਰ ਗਈ, ਉਹਦੀ ਵੀ ਉਹ ਮੈਚ ਹੋ ਗਈ, ਸੇਮ ਥਾਂ ਤੋਂ ਜੇ ਉਹਨਾਂ ਨੇ ਉਹ ਕੀਤਾ ਹੋਇਆ, ਤਾਂ ਉਹਨਾਂ ਲਈ ਫਿਰ ਕੀ ਹੁਣ ਅੱਗੇ ਕੀ ਆ, ਉਹ ਕਾਫੀ ਜਿਹੜਾ ਭਵਿੱਖ ਫਿਊਚਰ ਕਾਫੀ ਡਾਵਾਂਡੋਲ ਆ। ਹਾਂਜੀ, ਸੋ ਇਹਦਾ ਹੁਣ ਫੈਸਲਾ ਤੁਸੀਂ ਸਾਰੇ ਜਾਣੇ ਕਰੋਗੇ ਕਿੱਦਾਂ? ਮੈਂ ਤੁਹਾਨੂੰ ਸਿਰਫ ਇੱਕ ਫੈਕਟ ਦੱਸ ਸਕਦਾ ਕੀ ਸੀਗਾ ਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀਗਾ ਨਾ, ਬੜੇ ਜਾਣੇ ਉੱਠ ਕੇ ਚਲੇ ਜਾਂਦੇ ਸੀਗੇ, ਅੱਛਾ ਜੀ ਕਹਾਣੀ ਨਹੀਂ ਦੱਸਣੀ, ਤੁਸੀਂ ਲਿਖਣੀ ਨਹੀਂ। ਮੈਂ ਕਿਹਾ ਨਹੀਂ, ਅਨਐਥੀਕਲ ਆ, ਲਾਇਰ ਇਦਾਂ ਦੇ ਕੰਮ ਨਹੀਂ ਕਰ ਸਕਦਾ। ਰਾਈਟ, ਹੂੰ, ਸੋ ਤੁਸੀਂ ਆਪ ਉਤੋਂ ਅੰਦਾਜ਼ਾ ਲਾ ਸਕਦੇ ਆ ਕਿ ਜਿਹੜਾ ਕਈ ਕੁਛ ਜਿਹੜਾ ਸੀਗਾ ਸੁਣਨ ਨੂੰ ਮਿਲਦਾ ਸੀਗਾ ਕਿ ਫਲਾਨਾ ਆਹ ਚੀਜ਼ ਕਰ ਰਿਹਾ, ਧਮਕਾਨਾ ਆਹ ਚੀਜ਼ ਕਰ ਰਿਹਾ। ਬਟ ਮੇਨ ਕੀ ਸੀਗਾ ਕਿ ਜਿਹੜਾ ਬੰਦਾ ਜਿਹਦੇ ਖੁਦ ਦੀ ਹੱਡ ਬੀਤੀ ਆ, ਠੀਕ ਆ, ਜਿਹੜਾ ਆਪਣੇ ਤਰੀਕੇ ਨਾਲ ਕੋਈ, ਮੈਂ ਮੰਨ ਲਓ ਤੁਹਾਨੂੰ ਕੋਈ ਚੀਜ਼ ਦੱਸੂਗਾ, ਤੁਹਾਡਾ ਕੰਮ ਸਿਰਫ ਹੈਗਾ ਕਿ ਤੁਸੀਂ ਲਿਖ ਰਹੇ ਆ,
ਉਹ ਮੇਰਾ ਇੱਕ ਬੋਲਣ ਦਾ ਸਟਾਈਲ ਆ ਤੇ ਤੁਹਾਡਾ ਇੱਕ ਲਿਖਣ ਦਾ ਸਟਾਈਲ ਆ, ਰਾਈਟ? ਤੁਸੀਂ ਕੀ ਬੋਲਣਾ ਮੈਨੂੰ ਨਹੀਂ ਪਤਾ, ਪਰ ਜੋ ਤੁਸੀਂ ਬੋਲਣਾ ਉਹ ਮੈਂ ਲਿਖਣਾ। ਸੋ ਉਹਦੇ ਵਿੱਚ ਜਿਹੜਾ ਕੀ ਸੀਗਾ ਕਿ ਤੁਹਾਡੇ ਵਰਡਸ ਪੇਪਰ ਦੇ ਉੱਤੇ, ਹਨਾ, ਕਿ ਜਿਹੜਾ ਬੰਦਾ ਉਹਦੀ ਹੱਡਬੀਤੀ ਬੰਦਾ ਪੇਪਰ ਤੇ ਲਿਖ ਰਿਹਾ, ਇੱਕ ਉਹ ਚੀਜ਼ ਆ। ਇੱਕ ਚੀਜ਼ ਹੈਗੀ ਕਿ ਇੰਟਰਪ੍ਰੈਟਰ, ਪੈਰਾਲੀਗਲ ਜਿਹੜੇ ਉਹ ਸੀਗੇ, ਤੇ ਹੁਣ ਇਹਦੇ ਵਿੱਚ ਕੱਲਾ ਇੰਟਰਪ੍ਰੈਟਰ, ਪੈਰਾਲੀਗਲਾਂ ਦਾ ਕਸੂਰ ਕਰੀ ਜਾਈਏ ਉਹ ਵੀ ਗੱਲ ਗਲਤ ਆ। ਵੀ ਜਿਹੜੇ ਲੋਕੀ ਜਿਹੜੇ ਜਾਂਦੇ ਆ, ਠੀਕ ਆ, ਜਿਹੜੇ ਕਹਿੰਦੇ ਆ ਕਿ ਬੋਲਣਾ ਨਹੀਂ ਕੁਛ, ਇਹ ਸਾਰੀਆਂ ਚੀਜ਼ਾਂ ਨੇ ਜਿਹੜਾ ਸੀਗਾ ਓਵਰ ਅ ਪੀਰੀਅਡ ਆਫ ਈਅਰਸ ਜਿਹੜਾ ਸੀਗਾ ਆਰਕੇਕੇ ਨੂੰ ਜਿਹੜਾ ਸੀਗਾ ਜਨਮ ਦਿੱਤਾ, ਠੀਕ ਆ। ਉਹ ਜੱਜਾਂ ਨੇ ਜਿਹੜੀਆਂ ਤਰੀਕਾਂ ਵੇਖਣੇ ਸ਼ੁਰੂ ਕੀਤੀਆਂ ਕਿ ਲੈ ਬਈ ਹਰੇਕ ਬੰਦਾ ਹੀ 2 ਹਮਲੇ, ਪੋਸਟਰ, ਪੁਲਿਸ ਨੇ ਮਨਾ ਕਰਤਾ, ਜਿਹੜੀ ਤੁਹਾਨੂੰ ਮੈਂ ਚੀਜ਼ ਦੱਸ ਕੇ ਹਟਿਆ, ਰਾਈਟ? ਇਹਦੇ ਵਿੱਚ ਮਾੜਾ ਕੌਣ ਵੱਜਦਾ ਸੀਗਾ? ਮਾੜਾ ਵੱਜਦਾ ਸੀਗਾ ਮੈਂ, ਕਿ ਮੈਂ ਆ ਕੇ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ, ਦੱਸ ਰਿਹਾ। ਉਹਦੇ ਵਿੱਚ ਕੀ ਸੀਗਾ ਕਿ ਕਮੈਂਟਾਂ-ਕਮੂੰਟਾਂ 'ਚ ਵੀ ਤੁਸੀਂ ਦੇਖੋ ਕਿ ਬੜੇ ਨਿਕੰਮੇ ਜਿਹੇ ਵਿਅਕਤੀ ਜਿਹੜੇ ਉਹਨਾਂ ਨੇ ਲੱਤ ਖਿੱਚਦੇ ਨਹੀਂ, ਲੈ ਯਾਰ ਏਦਾਂ ਬੋਲਤਾ, ਓਦਾਂ ਬੋਲਤਾ, ਠੀਕ ਆ। ਕਈਆਂ ਨੇ ਬੁਰਾ ਬਣਾ ਜਾਣਾ ਬਿਨਾਂ ਮਤਲਬ ਦੇ, ਠੀਕ ਆ, ਕਿ ਪਤਾ ਨਹੀਂ ਕੀ ਬੋਲੀ ਜਾਂਦੇ ਆ। ਸੱਚ ਕੀ ਹੁੰਦਾ ਕਿ ਹੁੰਦਾ ਸੁਣਨਾ ਕੌੜਾ। ਜਦੋਂ ਨਵੇਂ ਆਏ ਸੀਗੇ ਤੁਸੀਂ ਲਾ ਲਓ ਕਿ ਪਿਛਲੇ ਉਹਦੇ ਵਿੱਚ ਆ ਕੇ ਨਿਊਜ਼ ਵੀ ਸ਼ੇਅਰ ਕਰਨੀ, ਠੀਕ ਆ, ਆਪਣਾ ਟਾਈਮ ਵੀ ਕੱਢਣਾ ਕਿ ਦੱਸਣਾ, ਫਿਰ ਜਨਤਾ ਦੁਖੀ, ਮਤਲਬ ਕਿ ਕਿਸੇ ਨੂੰ ਬੰਦੂਕ ਰੱਖ ਕੇ ਤਾਂ ਕਿਸੇ ਨੂੰ ਬਿਠਾਇਆ ਨਹੀਂ ਕਿ ਗੱਲ ਸਾਡੀ ਸੁਣੋ। ਜੀ। ਪਰ ਇਹ ਹੈ ਕਿ ਫॉर व्हाटएवर ਰੀਜ਼ਨ, ਹਨਾ, ਕਿ ਨੈਗੇਟਿਵ ਨਿਊਜ਼ ਆ, ਇਹ ਹੈ ਉਹ ਹੈ। ਪਰ ਤੁਸੀਂ ਦੇਖੋ ਕਿ ਐਂਡ ਆਫ ਦਾ ਡੇ ਕੀ ਸੀਗਾ ਕਿ ਜਿਹੜੀ ਚੀਜ਼ ਐਂਡ ਆਫ ਦਾ ਡੇ ਜਿਹੜੀ ਚੀਜ਼ ਸੀਗੀ ਆਉਣ ਤੋਂ ਪਹਿਲਾਂ ਉਹਦੇ ਪ੍ਰੈਡਿਕਟ ਕੀਤੀ ਸੀਗੀ, ਯਾਰ ਨਾ ਡੀਯੂਆਈ ਵਗੈਰਾ ਲਓ, ਉਧਰ ਨੂੰ ਲਓ, ਤੁਸੀਂ ਹੁਣ ਜਾ ਕੇ ਮੇਰੇ ਉਹਲੇ ਸੁਣੋ ਤੇ ਜੋ ਹੋ ਰਿਹਾ ਫਿਰ ਮੈਨੂੰ ਦੱਸੋ ਕਿ ਮੈਂ ਸਹੀ ਕਿਹਾ ਸੀਗਾ ਕਿ ਨਹੀਂ ਸਹੀ ਕਿਹਾ ਸੀਗਾ, ਉਹਨੂੰ ਸੁਣੋ। ਉਹਦੇ ਵਿੱਚ ਸਿੰਪਥੀ ਵੋਟ ਲੈਣ ਵਾਲੇ ਵੀ ਬੜੇ ਵਕੀਲ ਸੀਗੇ, ਹੌਸਲਾ ਦੇਣ ਵਾਲੇ ਵੀ ਵਕੀਲ ਬੜੇ ਜ਼ਿਆਦਾ ਸੀਗੇ। ਤੁਸੀਂ ਵੇਖੋ ਹੁਣ ਕਿ ਕੌਣ ਸਹੀ ਸੀਗਾ, ਕੌਣ ਗਲਤ ਸੀਗਾ। ਤੁਹਾਡੇ ਕੋਲ ਇੱਕ ਕੰਪੈਰੀਟਿਵ ਪੁਆਇੰਟ ਜਿਹੜਾ ਹੈਗਾ, ਜਿਹੜੀ ਮੈਨੂੰ ਆਰਕੇਕੇ ਵਾਲੀ ਵੀ ਚੀਜ਼ ਕਹੀ ਸੀਗੀ, ਪੁਰਾਣੀਆਂ ਸਾਰੀਆਂ ਸੁਣੋ, ਠੀਕ ਆ, 2395 ਨੂੰ ਸੁਣੋ, ਸਾਰੀ ਜਿਹੜੀ ਸੀਗੀ ਕਿੱਦਾਂ ਸੀਗਾ। ਤੁਸੀਂ ਹਿਸਟਰੀ ਦੇਖਿਆ ਕਰੋ, ਤੁਸੀਂ ਇਹ ਨਹੀਂ ਕਿ ਸ਼ਾਰਟ ਫਾਰਮ ਕਿਸੇ ਨੇ ਟਿਕਟੌਕ ਦੀ ਵੀਡੀਓ ਪਾਤੀ ਉਹਦੇ ਬੰਦੇ ਦੇ ਮਗਰ ਤੁਸੀਂ ਲੱਗ ਜਾਓ, ਠੀਕ ਆ। ਰਿਐਲਿਟੀ ਜਾਣੋ, ਇਹ ਰਿਐਲਿਟੀ ਆ। 9th ਸਰਕਟ ਦਾ ਇਹ ਡਿਸੀਜਨ ਆ। ਸੋ ਅਲਟੀਮੇਟਲੀ ਕੀ ਸੀਗਾ ਕਿ ਦੇਖੋ ਮੈਂ ਆਪਣੇ ਕੰਮ ਦੇ ਨਾਲ ਜਾਣਾ ਜਾਂਦਾ, ਠੀਕ ਆ, ਬੋਲ ਬਾਣੀ ਮੇਰੀ ਏਦਾਂ ਹੀ ਰਹਿਣੀ ਹੈ, ਕਿਸੇ ਦੇ ਕਰਕੇ ਨਹੀਂ ਚੇਂਜ ਹੋਣੀ, ਏਦਾਂ ਹੀ ਰਹਿਣਾ ਇਹ ਕੰਮ। ਪਰ ਕੀ ਸੀਗਾ ਕਿ ਸਾਡਾ ਹੈਗਾ ਕੰਮ ਕਲਮ ਵਾਲਾ ਤੇ ਟੈਕਨੀਕੈਲਿਟੀ ਤੇ ਦਿਮਾਗ ਵਾਲਾ। ਇਹ ਜਿਹੜਾ ਸਾਨੂੰ ਜਿਹੜਾ ਲਾਇਰ ਆ ਉਹਦੀ ਉਨੀ ਹੀ ਟ੍ਰੇਨਿੰਗ ਆ, ਉਹੀ ਲਾਇਰ ਦਾ ਜਿਹੜਾ ਰੋਲ ਹੁੰਦਾ ਵਾ, ਠੀਕ ਆ। ਸੋ ਇਹਦੇ ਵਿੱਚ ਪਹਿਲੀ ਗੱਲ ਤਾਂ ਤੁਹਾਨੂੰ ਜਿਹੜੇ ਵਿਚੋਲੇ ਆ, ਠੀਕ ਆ, ਹੁਣ ਵੀ ਤੁਸੀਂ ਦੇਖ ਲਓ ਕਿ ਆ ਸਾਰਾ ਤੁਹਾਨੂੰ ਜੇ ਦੱਸ ਵੀ ਦਿੱਤਾ, ਤੁਸੀਂ ਕਿਉਂ ਵਿਚੋਲਿਆਂ ਨੂੰ ਇੰਨੀ ਇੰਪੋਰਟੈਂਸ ਜਿਹੜੀ ਦਿੱਤੀ ਹੋਈ ਆ, ਮੈਨੂੰ ਦੱਸੋ। ਤੁਸੀਂ ਕਿਉਂ ਇਹਨਾਂ ਦੇ ਕੋਲ ਜਾਂਦੇ ਆ, ਕਿਉਂ ਇਹਨਾਂ ਦਾ ਆ ਜਿਹੜੇ ਹੁਣ ਕਾਪੀ ਪੇਸਟ ਆ ਢਾਂਚੇ ਰਲਦੇ ਆ। ਹੋ ਸਕਦਾ ਬੰਦਾ ਸਹੀ ਹੋਵੇ ਆਪਣਾ ਜਿਹੜਾ ਆਪਣੀ ਜਗ੍ਹਾ, ਠੀਕ ਆ, ਉਹਨੇ ਵਿਚੋਲੇ ਦਾ ਸਹਾਰਾ ਲਿਆ, ਜਿਹੜਾ ਵੀ ਸੀਗਾ ਵਕੀਲ ਦਾ ਸਹਾਰਾ ਲਿਆ, ਪਰ ਲੈਂਗੁਏਜ 'ਚ ਮਾਰ ਖਾ ਗਿਆ। ਜੱਜ ਨੇ ਤੇ ਬੰਦੇ ਦੇ ਅਗੇਂਸਟ ਫੈਸਲਾ ਦਿੱਤਾ ਨਾ, ਜਿਹੜਾ ਰਿਸਪੋਂਡੈਂਟ ਸੀਗਾ। ਜੱਜ ਨੇ ਤੇ ਇਹੀ ਕਹਿਣਾ ਕਿ ਤੂੰ ਝੂਠਾ ਵਾ, ਤੂੰ ਫਰਾਡ ਆ। ਸੋ ਤੁਸੀਂ ਦੇਖੋ ਕਿ ਇਹ ਤੁਹਾਨੂੰ ਜਿਹੜੀ ਇਹਦੇ ਵਿੱਚ ਜਿਹੜੀ ਚੀਜ਼ ਆ ਨਾ, ਲੋਕੀ ਤੁਹਾਨੂੰ ਬਹਿਕਾਉਂਦੇ ਬੜੇ ਆ ਕਿ ਏਦਾਂ ਐਵੇਂ ਬੋਲਦੇ, ਐਵੇਂ ਇੱਧਰ ਉੱਧਰ ਦੀ ਬੋਲਦੇ, ਐਵੇਂ ਨਹੀਂ ਬੋਲਦੇ। ਇਹਦੇ ਵਿੱਚ ਬੜਾ ਤੁਹਾਨੂੰ ਗਿਆਨ ਜਿਹੜਾ ਪ੍ਰਾਪਤ ਹੋ ਰਿਹਾ ਕਿ ਭਾਈ ਤੁਹਾਨੂੰ ਆਇਡੈਂਟੀਫਾਈ ਕਰ ਰਿਹਾ ਕਿ ਪ੍ਰੋਬਲਮ ਜਿਹੜੀ ਕੀ ਹੈਗੀ ਆ। ਜਦੋਂ ਕੇਸ ਆਇਆ, ਸਮਝਦਾਰ ਅਟਾਰਨੀ ਜੈਟਰਕਿਆਨਾ ਜੀ, ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ। ਤੁਸੀਂ ਤਾਂ ਖੋਲ ਕੇ ਦੱਸਤਾ ਕੀ ਹੋ ਗਿਆ। ਮਾਰਚ 17 ਨੂੰ ਇਹ ਆਇਆ ਤੁਹਾਡੇ ਕੋਲ, ਦੇਖ ਲਓ ਅੱਜ ਆ ਗਏ ਆ ਤੁਹਾਡੇ ਮੂਹਰੇ ਦੱਸਤਾ। ਇਹੀ ਚੀਜ਼ਾਂ ਨੇ ਤਾਂ ਨਾ ਕਮਿਊਨਿਟੀ ਨੂੰ 2 ਸਾਲ ਬਾਅਦ 3 ਸਾਲ ਬਾਅਦ ਪਤਾ ਲੱਗਦੀਆਂ, ਹਿਲਾ ਯਾਰ ਪਤਾ ਨਹੀਂ ਕੀ ਹੋਈ ਜਾਂਦਾ, ਦੌਰ ਚੱਲ ਪਿਆ, ਕੇਸ ਪਤਾ ਨਹੀਂ ਪਾਸ ਨਹੀਂ ਕਰਨੇ, ਏਦਾਂ ਨਹੀਂ ਹੋਣਾ, ਓਦਾਂ ਨਹੀਂ ਹੋਣਾ, ਹੈ ਨਾ। ਰੀਜ਼ਨ ਨਹੀਂ ਸੀ ਪਤਾ ਹੁੰਦਾ ਵੀ ਕੀ ਹੋਣਾ। ਸੋ ਹੁਣ ਕੀ ਆ ਕਿ ਮਿੱਠੀ ਜ਼ਬਾਨ ਵਾਲੇ, ਹੌਸਲਾ ਦੇਣ ਵਾਲੇ ਮਿੱਠੀ ਜ਼ਬਾਨ ਬੋਲ ਦਿੰਦੇ ਆ, ਕੇਸ ਨਹੀਂ ਪਾਸ ਕਰਾ ਪਾਉਂਦੇ, ਠੀਕ ਆ। ਸਾਡੇ ਵਰਗੇ ਕੌੜੀ ਜ਼ਬਾਨ ਵਾਲੇ ਇਹ ਆ। ਪਰ ਇਹ ਆ ਕਿ ਆਪਣਾ ਜਿਹੜਾ ਸੀਗਾ ਟਰੈਕ ਰੈਕਡ ਜਿਹੜਾ ਬੋਲਦਾ, ਤਾਂ ਕਰਕੇ ਕੀ ਸੀਗਾ ਰਾਜਗਰਾਂ 'ਚ ਜਦੋਂ ਮੈਂ ਕਿਹਾ ਨਾ ਕਿ ਕੀ ਹੋਇਆ ਕਿ ਭੀੜ ਵੱਧ ਗਈ, ਠੀਕ ਆ। ਉਹ ਕਹਿੰਦੇ ਤੂੰ ਡਰਾਈ ਜਾਂਦਾ ਏਦਾਂ ਓਦਾਂ, ਪਰ ਲੋਕੀ ਤੁਹਾਨੂੰ ਮੈਂ ਦੱਸਿਆ ਨਾ ਕਿ ਪਹਿਲੇ ਮੈਂ ਕਿਹਾ ਟਰੰਪ ਆ ਗਿਆ, ਜਿਹਨਾਂ ਨੂੰ ਸਮਝ ਲੱਗ ਗਈ ਸਿੱਧੇ ਹੀ ਉਹ ਆਫਿਸ 'ਚ ਆ ਗਏ, ਉਹਨਾਂ ਨੂੰ ਡਰ ਲੱਗਣ ਲੱਗ ਪਿਆ ਕਿ ਯਾਰ ਇਹ ਜਿਹੜੇ ਮੇਰੇ ਵਕੀਲ ਸੀਗੇ ਪੁਰਾਣੇ, ਇਹ ਤਾਂ ਹੁਣ ਢਾਂਚੇ ਜਿਹੜੇ ਰਲਣ ਲੱਗ ਪੈਣੇ ਆ, ਠੀਕ ਆ। ਇਹ ਤਾਂ ਹੁਣ ਇਹਨਾਂ ਦੇ ਜਿਹੜੇ ਢਾਂਚਿਆਂ ਦੇ ਬੇਸ ਤੇ ਕੰਮ ਕਰਦੇ ਸੀ। ਤੁਹਾਨੂੰ ਇਹ ਵੀ ਪਤਾ ਸਾਰਿਆਂ ਨੂੰ ਕਿ ਕਿਹੜੇ-ਕਿਹੜੇ ਢਾਂਚਿਆਂ ਦੇ ਬੇਸ ਤੇ ਕੰਮ ਕਰਦੇ ਆ। ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਵਾ ਢਾਂਚੇ ਕਿੱਥੇ ਆ, ਕਿੱਥੇ ਨਹੀਂ ਆ, ਕਿੱਦਾਂ ਵਾ, ਰਾਈਟ। ਸਾਰਿਆਂ ਨੂੰ ਤੁਹਾਨੂੰ ਪਤਾ, ਦੱਸਣ ਦੀ ਲੋੜ ਨਹੀਂ। ਬਸ ਇਹ ਸੀਗਾ ਹੁਣ ਜਿਹੜਾ ਉਹ ਦੌਰ ਆਣਾ 9th ਸਰਕਿਟ ਦੀ ਰੂਲਿੰਗ ਆ, ਸਭ ਮਗਰ ਪਏ ਹੋਏ ਆ ਇਹਨਾਂ ਦੇ, ਠੀਕ ਆ। ਸ਼ਿਕੰਜਾ ਉਹਨਾਂ ਨੇ ਪੂਰਾ ਕੱਸਿਆ ਹੋਇਆ, ਪੈਰਾਲੀਗਲ ਜਿਹੜੇ ਫੜ ਹੋ ਰਹੇ ਆ,
ਠੀਕ ਆ, ਇਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਇਧਰਲੇ ਪਾਸੇ ਨੂੰ ਜਿਹੜੀਆਂ ਜਾ ਰਹੀਆਂ, ਤੇ ਆਪਣੀ ਜਿਹੜੀ ਸੀਗੀ ਕੌਸ਼ਨ ਵਰਤੋ, ਐਥਿਕਸ ਵਾਲੇ ਵਕੀਲ ਦੇ ਨਾਲ ਤੁਸੀਂ ਜੁੜੋ, ਠੀਕ ਆ। ਤੁਸੀਂ ਉਹ ਪ੍ਰੋਬਲਮ 'ਚ ਪੈਣ ਦੇ ਤੁਹਾਡੇ ਘੱਟ ਚਾਂਸ ਹੋ ਗਏ, ਪਰ ਇਹ ਨਹੀਂ ਤੁਹਾਨੂੰ ਕਹਿ ਰਿਹਾ ਕਿ 0 ਚਾਂਸ ਆ। ਕੋਈ ਵੀ ਬੰਦਾ ਜਿਹੜਾ ਪ੍ਰੋਬਲਮ ਦੇ ਵਿੱਚ ਜਿਹੜਾ ਪੈ ਸਕਦਾ, ਠੀਕ ਆ। ਠੀਕ ਹੈ, ਤੁਹਾਨੂੰ ਜਦੋਂ ਪਹਿਲਾਂ ਪ੍ਰੈਡਿਕਟ ਕਰਕੇ ਦੱਸਿਆ ਸੀਗਾ ਕਿ 2 ਸਾਲ ਵਾਲੇ ਰੂਲ ਤੋਂ ਬਾਹਰ ਵੀ ਜਿਹੜੇ ਲੋਕੀ ਹੈਗੇ ਉਹ ਪ੍ਰੋਬਲਮ 'ਚ ਆਊਗੇ, ਉਹਨਾਂ ਨੂੰ ਫੜੂਗੇ, ਠੀਕ ਆ। ਉਦਾਂ ਹੀ ਹੋਇਆ ਸੀ। ਉਹਦੇ ਵਿੱਚ ਵੀ ਉਹ ਕਹਿੰਦੇ ਸੀਗੇ ਨਹੀਂ ਜੀ ਇਹ ਗਲਤ ਇਨਫੋਰਮੇਸ਼ਨ ਦਿੰਦੇ ਆ, ਇੱਦਾਂ ਉਹ ਉਹਨਾਂ ਲੈ ਕੇ ਆਪਣਾ ਡਰਮ ਜਿਹਾ ਲੋਕੀ ਖੜੇ ਆ, ਠੀਕ ਆ। ਪਰ ਇਹ ਸੀਗਾ ਕਿ ਤੁਸੀਂ ਦੇਖੋ ਕਿ ਐਂਡ ਦੇ ਵਿੱਚ ਕੀ ਹੋਇਆ, ਕਿ ਤੁਹਾਨੂੰ ਜਿਹੜੀ ਕੌਸ਼ਨ ਦਿੱਤੀ ਸੀਗੀ ਉਹ ਉੱਦਾਂ ਹੋਈ ਕਿ ਨਹੀਂ ਹੋਈ। ਹੁਣ ਕੀ ਹੁੰਦਾ ਕਿ ਜਦੋਂ ਵੀਡੀਓ ਪੈ ਜਾਂਦੀ ਆ, ਉਹ ਪੈ ਜਾਂਦਾ, ਉਸ ਤੋਂ ਬਾਅਦ ਬੜੇ ਕਾਪੀ ਕੈਟ ਜਿਹੜੇ ਆ ਜਾਂਦੇ ਆ, ਠੀਕ ਆ। ਥੋੜੀ ਜਿਹੀ ਸੌਫਟ ਕਾਰਡ, ਸਿੰਪਥੀ ਕਾਰਡ ਜਿਹੜਾ ਵੇਚਣ ਵਾਲਾ, ਇਹਨੂੰ ਪੂਰੇ ਨੂੰ ਸੁਣੋ, ਇਹਨੂੰ ਪਲੀਜ਼ ਕੱਟ ਕੇ ਤੋੜ ਮਰੋੜ ਕੇ ਜਿਹੜੀ ਵੀਡੀਓ ਨਾ ਪਾਇਓ, ਠੀਕ ਆ। ਜਿਹੜੇ ਤੋੜ ਮਰੋੜ ਕੇ ਪਾਉਂਦੇ ਵੀ ਆ ਨਾ, ਉਹਨਾਂ ਨੂੰ ਵੀ ਕਹੋ ਕਿ ਭਾਈ ਜੇ ਹਿੰਮਤ ਆ ਨਾ ਪੂਰੀ ਵੀਡੀਓ ਪਾ ਕੇ ਕੰਟੈਂਟ ਜਿਹੜਾ ਕਰ, ਕਿਉਂਕਿ ਹੁਣ ਇੰਨੀਆਂ ਸਾਰੀਆਂ ਤੁਹਾਨੂੰ ਚੀਜ਼ਾਂ ਵਿੱਚੋਂ ਦੀ ਦੱਸੀਆਂ, 9th ਸਰਕਟ ਦੇ ਜਿਹੜੇ ਵਰਡ ਦੱਸੇ ਆ, ਜਦੋਂ ਛੋਟੀ ਕੱਟ ਕੇ ਬੰਦਾ ਕਲਿੱਪ ਪਾਉਂਦਾ ਨਾ, ਉਹਦਾ ਕੋਈ ਹੋਰ ਮਤਲਬ ਨਿਕਲਦਾ ਵਾ। ਪੂਰੀ ਚੀਜ਼ ਨੂੰ A to Z ਸੁਣਿਆ ਕਰੋ। ਲੌਂਗ ਫਾਰਮੈਟ ਸ਼ੋਅ ਆ ਸਾਡਾ, ਐਵਰੀ ਸੈਟਰਡੇ, ਸਿਰਫ ਤੇ ਸਿਰਫ ਪੰਜਾਬੀ ਰੇਡੀਓ US। ਅਟਰਨੀ ਜਰਕੀਆਨਾ, ਥੋੜੇ ਜਿਹੇ ਕੁਝ ਗੱਲਾਂ ਜਿਹੜੀਆਂ ਇਹਦੇ ਵਿੱਚ ਹੋਰ ਫੋਲੋ ਅਪ ਦੇ ਲਈ ਜਿਹੜਾ ਉਹ ਮੈਂ ਕਰਨਾ ਚਾਹੁੰਦਾ, ਕਈਆਂ ਦੇ ਮਨਾਂ 'ਚ ਵੀ ਉਹ ਜਿਹੜੇ ਸਵਾਲ ਜਿਹੜੇ ਉਹ ਹੋਣਗੇ। ਤੁਸੀਂ ਸ਼ੁਰੂਆਤ 'ਚ ਕਿਹਾ ਵੀ ਹੁਣ ਜਿਹੜੀ ਪ੍ਰਸ਼ਾਸਨ ਆ ਉਹ ਤਾਂ ਅੱਗੇ ਨਹੀਂ ਲਾਅ ਫੋਲੋ ਕਰਦੀ। ਉਹ ਦੇਖੋ ਕਿੱਦਾਂ ਫੈਡਰਲ ਜੱਜ ਦੇ ਨਾਲ ਪੇਚਾ ਪਿਆ ਆ, ਉਹ ਇੰਪੀਚ ਕਰਨ ਦੀਆਂ ਗੱਲਾਂ, ਚੀਫ ਜਸਟਿਸ ਰੋਬਰਟ ਤੱਕ ਦੇ ਜਿਹੜੇ ਉਹ ਬਿਆਨ ਇਹਨਾਂ ਚੀਜ਼ਾਂ ਦੇ ਵਿੱਚ ਆ ਰਹੇ ਆ। ਆਹ ਤਾਂ ਉਹਨਾਂ ਨੂੰ ਧਰੀ ਧਰਾਈ ਪਲੇਟ ਦੇ ਵਿੱਚ ਚੀਜ਼ ਮਿਲ ਗਈ ਹੈ ਵੀ ਆਪਾਂ ਬੰਦੇ ਨੂੰ ਰੋਕਣਾ ਕਿੱਦਾਂ। ਹਾਂਜੀ, ਹਾਂਜੀ, ਬਿਲਕੁਲ, ਹਾਂਜੀ, ਬਿਲਕੁਲ। ਤੁਹਾਨੂੰ ਜਿੱਦਾਂ ਦੱਸਿਆ ਸੀਗਾ ਕਿ ਜਿਹੜੇ ਪਿਛਲੇ ਕੇਸ ਦੇ ਵਿੱਚ ਵੀ ਇੱਕ ਜੱਜ ਡਿਸੈਂਟਿੰਗ ਸੀਗੇ, ਉਹਨਾਂ ਨੇ ਕਿਹਾ ਕਿ ਗਲਤ ਫੈਸਲਾ ਸੀਗਾ 2395, 2 ਜੱਜ ਐਗਰੀ ਕਰਦੇ ਸੀਗੇ, ਤੇ ਉਹ ਵਾਲੇ ਕੇਸ ਦੇ ਵਿੱਚ ਬੰਦਾ ਬਚ ਗਿਆ ਸੀਗਾ ਕਿਉਂਕਿ ਉਹਦੇ ਕਾਪੀ ਪੇਸਟ ਨਹੀਂ ਸੀਗਾ। ਇਹ ਵਾਲੇ ਦੇ ਵਿੱਚ ਨਹੀਂ ਬਚ ਪਾਇਆ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਕਾਪੀ ਪੇਸਟ ਸੀਗੀਆਂ, ਤੇ ਜਿਹੜਾ ਇਮੀਗ੍ਰੇਸ਼ਨ ਕੋਰਟ ਮੋਰੇ ਦਾ ਵਕੀਲ ਸੀਗਾ, ਇੱਕ ਜਿਹੜਾ 7ਵਾਂ ਬਿਆਨ ਸੀਗਾ ਉਹ ਸੀਗਾ ਹੀ ਉਹ ਵਕੀਲ ਦਾ ਖੁਦ। ਅੱਛਾ, ਹੁਣ ਇਹਦੇ ਵਿੱਚ ਇਹ ਵੀ ਹੋਇਆ ਵੀ ਜਦੋਂ ਇਹ ਚੀਜ਼ ਹੋਇਆ, ਜਦੋਂ ਬੰਦਾ ਨੋਨ ਕ੍ਰੈਡੀਬਲ ਸਾਬਤ ਹੀ ਹੋ ਗਿਆ, ਉਹਦੇ ਬਾਕੀ ਜਿਹੜੇ ਐਫੀਡੇਵਿਟ ਆ ਉਹ ਸਾਰੇ ਜ਼ੀਰੋ ਹੋ ਗਏ। ਹੁਣ ਕੀ ਸੀਗਾ ਕਿ ਮੰਨ ਲਓ ਉਹਦੀ ਕ੍ਰੈਡੀਬਿਲਿਟੀ ਡਿਟਰਮੀਨੇਸ਼ਨ ਐਫੀਡੇਵਿਟ ਜ਼ੀਰੋ ਹੋ ਗਿਆ, ਠੀਕ ਹੈ, ਉੱਤੇ ਸ਼ੱਕ ਪੈ ਗਿਆ ਜੱਜ ਨੂੰ ਕਿ ਇਹਦੇ ਬੇਸ ਤੇ ਮੈਂ ਡਿਨਾਈ ਕਰ ਸਕਦਾ, ਹਨਾ। ਪਰ ਜਿਹੜੇ ਬਾਕੀ ਚੀਜ਼ਾਂ ਹੋ ਗਈਆਂ, ਹੁਣ ਮੰਨ ਲਓ ਕਿ ਕਿਸੇ ਦੇ ਕੋਲ ਵੀਡੀਓ ਹੀ ਹੈਗੀ, ਉਹਨਾਂ ਕੋਲ ਧੱਕਾ ਹੋਇਆ, ਲੱਤ ਵੱਢਤੀ ਕਿਸੇ ਦੀ, ਵੀਡੀਓ ਹੀ ਉਹਦੇ ਕੋਲ ਹੈਗੀ ਹੈ, ਠੀਕ ਆ। ਹੁਣ ਉਹ ਪਰ ਉਹ ਚੀਜ਼ ਤਾਂ ਫਿਰ ਵੀ ਐਵੀਡੈਂਸ਼ਰੀ ਵੈਲਿਊ ਉਹਦੀ ਹੈਗੀ ਨਾ। ਤੇ ਫਿਰ ਵੀ ਜੇ ਬੰਦੇ ਕੋਲ ਇੱਕ ਮੌਕਾ ਹੁੰਦਾ ਕਿ ਜੇ 50% ਤੋਂ ਜ਼ਿਆਦਾ ਚਾਂਸ ਤੇਰਾ ਹੈਗਾ ਵਿਦਹੋਲਡਿੰਗ ਆਫ ਰਿਮੂਵਲ, ਕੈਟ ਰਿਲੀਫ, ਹੋਰ ਆਪਸ਼ਨਸ ਜਿਹੜੀਆਂ ਨਿਕਲ ਜਾਂਦੀਆਂ, ਹਨਾ। ਕਿ ਜੇ ਬੰਦੇ ਨਾਲ ਕਿਸੇ ਨਾਲ ਟੌਰਚਰ ਹੋਇਆ ਉਹ ਸਾਬਤ ਕਰ ਦੇਵੇ, ਤੇ ਉਹਨੂੰ ਮਤਲਬ ਕਿ ਉਹ ਡਿਫਰੈਂਟ ਫਾਰਮ ਆਫ ਜਿਹੜਾ ਰਿਲੀਫ ਹੈਗਾ। ਠੀਕ ਆ। ਸੋ ਹੁਣ ਇਹੋ ਜਿਹੇ ਕੇਸਾਂ ਦਾ ਭਵਿੱਖ ਤੁਹਾਨੂੰ ਕੀ ਲੱਗਦਾ ਆ ਵੀ ਕੀ ਹੋਣ ਜਾ ਰਿਹਾ? ਕੀ ਇਹ ਵਾਲੇ ਕੇਸ ਹੁਣ ਜਿੱਦਾਂ 6 ਮਹੀਨੇ ਤੁਹਾਡੇ ਜਿਹੜੇ ਉਹ ਕੇਸ ਜਿੱਤਣ ਦੇ ਕਰਕੇ RKK ਦੇ ਪੈਕਟ ਨਹੀਂ ਲੱਗੇ, ਕਿਤੇ ਕੋਈ ਉਹ ਪੁਰਾਣੇ ਕੇਸ ਦੁਬਾਰਾ ਤਾਂ ਨਹੀਂ ਖੁੱਲ ਸਕਦੇ? ਨਹੀਂ, ਪੁਰਾਣੇ ਕੇਸ ਤਾਂ ਹੁਣ ਮਤਲਬ ਡਿਪੈਂਡ ਕਰਦਾ, ਅਪੀਲ ਪੂਲ ਦੀ ਟਾਈਮਲਾਈਨ ਜਿਹੜੀ ਚਲੀ ਗਈ ਆ, ਮੋਸ਼ਨ ਟੂ ਰੀਓਪਨ ਕਰੂਗੇ, ਪਰ ਉਹਨਾਂ ਕੋਲ ਨਵੇਂ ਕੇਸ ਹੀ ਜਿਹੜੇ ਲੋਕੀ ਇੰਨੇ ਹੈਗੇ ਆ, ਉਹਨਾਂ ਤੇ ਇੰਨੀ ਜਿਹੜਾ ਟਾਈਮ ਉਹਨਾਂ ਦਾ ਲੱਗਣਾ ਹੁਣ। ਸੋ ਨਵਿਆਂ ਦੇ ਮਗਰ ਜਿਹੜੇ ਜਾਊਗੇ, ਪੁਰਾਣੇ ਕੇਸ ਆਫ ਕੋਰਸ। ਸੋ ਮੇਨ ਚੀਜ਼ ਇਹ ਹੈ ਕਿ ਇਹਦੇ ਵਿੱਚ ਤੁਸੀਂ ਜਿਹੜੀ ਬਰੀਫਿੰਗਸ ਕੀ ਹੁੰਦੀ ਹੈ ਨਾ, ਬਰੀਫਿੰਗਸ ਨੂੰ ਸਮਝਿਆ ਕਰੋ, ਠੀਕ ਆ, ਕਿ ਕਲਮ ਕਿਹਦੀ ਚੱਲਦੀ, ਕਿੱਦਾਂ ਚੱਲਦੀ ਆ। ਉਹਨੇ ਘੰਟਾ ਲਾ ਕੇ ਕੰਮ ਕਰਨਾ, 10 ਦਿਨ ਕੰਮ ਕਰਨਾ, ਠੀਕ ਆ। ਉਹਦੇ ਹਿਸਾਬ ਨਾਲ ਜਿਹੜਾ ਤੁਸੀਂ ਫੈਸਲਾ ਜਿਹੜਾ ਕਰਨਾ, ਤੇ ਬਰੀਫਿੰਗਸ ਨੇ ਜਿਹੜਾ ਸਾਰਾ ਸੀਗਾ ਅੱਗੇ, ਜਿਹੜਾ ਬਰੀਫਿੰਗਸ ਦੇ ਉੱਤੇ ਸਾਰੀ ਚੀਜ਼ਾਂ ਜਿਹੜੀਆਂ ਡਿਪੈਂਡ ਕਰਨੀਆਂ, ਗੇਮ ਉਹਦੇ ਉੱਤੇ ਜਿਹੜੀ ਆਉਣ ਪੈਣੀ ਆ। ਤੁਸੀਂ ਦੱਸਿਆ ਵੀ ਸੀਗਾ ਇੱਕ ਵਾਰੀ ਵੀ ਕਈ ਤੁਹਾਡੀਆਂ ਹੀ ਕੀਤੀਆਂ ਹੋਈਆਂ ਬਰੀਫਿੰਗਸ ਘੁੰਮ ਫਿਰ ਕੇ ਤੁਹਾਡੇ ਤੱਕ ਪਹੁੰਚ ਜਾਂਦੀਆਂ ਸੀਗੀਆਂ। ਏਦਾਂ ਹੀ ਆ। ਸੋ ਫਿਰ ਹੁਣ ਕਾਪੀ ਪੇਸਟ ਤਾਂ ਹੁਣ ਦੇਖੋ ਧੜੱਲੇ ਦੇ ਨਾਲ ਕੰਮ ਚੱਲ ਰਿਹਾ, ਤੇ ਫਿਰ ਉਹਦੇ ਖਾਮਿਆਜ਼ੇ ਵੀ ਜਿਹੜੇ ਉਹ ਭੁਗਤਣੇ ਪੈਣੇ ਆ। ਕਈ ਵਾਰੀ ਤਾਂ ਜਿਹੜਾ ਸੱਜਣ ਮਿੱਤਰ ਕਿਸੇ ਦਾ 3 ਸਾਲ ਪਹਿਲਾਂ ਵੀ ਕੇਸ ਪਾਸ ਹੋਇਆ, ਇੱਕ ਤਾਂ ਸਭ ਤੋਂ ਜ਼ਿਆਦਾ ਜਿਹੜੀ ਬੇੜੀ ਡਬੋਂਦੇ ਹੁੰਦੇ ਆ ਸੱਜਣ ਮਿੱਤਰ, ਕਿਉਂਕਿ ਉਹ ਹੈਗਾ ਕਿ ਕਿਸੇ ਦਾ ਕੇਸ ਪਾਸ ਹੋ ਗਿਆ, ਆਪ ਬੰਦੇ ਦੀਆਂ ਇਹ ਫੈਕਟ ਆ, ਆਪ ਬੰਦੇ ਦੀਆਂ ਭਾਵੇਂ ਲੱਤਾਂ ਕੰਬਦੀਆਂ ਹੋਣ ਆਪਣੇ ਬਿਆਨ ਦਿੰਦੇ ਹੋਏ,
ਬਾਹਰ ਜਾ ਕੇ ਤਾਂ ਏਦਾਂ ਸ਼ੇਰ ਬਣਨਾ ਕਿ ਜਿੱਦਾਂ ਮੈਂ ਤਾਂ ਸਰਕਾਰੀ ਵਕੀਲ ਨੂੰ ਢਾਹ ਲਿਆ, ਜੱਜ ਨੂੰ, ਵਕੀਲ ਨੂੰ ਬੋਲਣ ਨਹੀਂ ਦਿੱਤਾ, ਮੈਂ ਤਾਂ ਏਦਾਂ ਕਰਤਾ, ਓਦਾਂ ਕਰਤਾ, ਹੈ ਨਾ? ਤੇ ਉਹ ਚੀਜ਼ ਜਿਹੜੀ ਹੈਗੀ ਬੱਲੇ-ਬੱਲੇ ਵਾਲੀ ਬਹੁਤ ਜ਼ਿਆਦਾ ਵਾ। ਸੋ ਇਹ ਕੀ ਹੁੰਦਾ ਕਿ ਕਈ ਵਾਰੀ ਦੂਜਿਆਂ ਨੂੰ ਸਲਾਹ ਦਿੰਦੇ ਕਿ ਨਹੀਂ-ਨਹੀਂ ਬਰੀਫਿੰਗ ਨਹੀਂ ਕਰਨੀ, ਆਪਾਂ ਏਦਾਂ ਹੀ ਚੱਲ ਲੈਂਦੇ, ਹੈ ਨਾ? ਤੇ ਜਿਹੜਾ ਨਵਾਂ ਬੰਦਾ ਆਇਆ ਉਹ ਵੀ ਸਲਾਹ ਲੈ ਰਿਹਾ ਹੁੰਦਾ ਇਹਨਾਂ ਦੀ, ਲੈ ਤੋਂ ਪੁੱਛੀ ਜੀ ਭਾਜੀ ਆ ਆਪਣੇ, ਹੈ ਨਾ? ਤੇ ਉਹ ਭਾਜੀ ਕਈ ਵਾਰੀ ਉਹ ਕਰ ਦਿੰਦਾ, ਬਾਅਦ 'ਚ ਉਹ ਕਹਿੰਦਾ ਯਾਰ ਜੱਜ ਕਹਿੰਦਾ ਕਿ ਤੇਰਾ ਆਹ ਮਤਲਬ ਕਿ ਆਰਕੇ ਲਾਤਾ, ਫਰਮ ਰੀਸੈਟਲਮੈਂਟ ਬਾਰ ਲਾਤੀ, ਸੀਐਲਪੀ ਲਾਤਾ। ਹੁਣ ਕਿੱਦਾਂ ਭਾਜੀ, ਹੁਣ ਤਾਂ ਨਹੀਂ ਭਾਜੀ ਆਇਆ ਕਿੱਦਾਂ? ਅਪੀਲ ਦੇ ਵਿੱਚ ਵੀ ਤਾਂ ਬਰੀਫਿੰਗਸ ਹੀ ਕਰਨੀਆਂ, ਸਰਕਿਟ ਕੋਰਟ ਦੇ ਵਿੱਚ ਵੀ ਤਾਂ ਬਰੀਫਿੰਗਸ ਹੀ ਕਰਨੀਆਂ। ਬਰੀਫਿੰਗਸ ਦਾ ਮਤਲਬ ਇਹ ਹੈ ਕਿ ਜਾਂ ਭਾਈ ਉਹਨੂੰ ਕਲਮ ਦੇ ਰਾਹੀਂ ਸਮਝਾ ਦਿਓ, ਠੀਕ ਆ, ਕ੍ਰਿਮੀਨਲ ਕਨਵਿਕਸ਼ਨ ਜਾਂ ਇਹ ਸਾਰਾ ਕੁਛ, ਜਾਂ ਉਹਨੂੰ ਆਪ ਸਮਝਾ ਦਿਓ ਮੂੰਹ ਜ਼ਬਾਨੀ ਕਰਕੇ। ਜਾਂ ਹੁਣ ਆਪ ਕਿੱਦਾਂ ਸਮਝਾਊਗਾ ਬੰਦਾ ਉੱਥੇ? ਕੀ ਮਤਲਬ ਕਿ ਲਾਅ ਪੁਆਇੰਟ ਥੋੜ੍ਹੇ ਨਾ ਆਰਗਿਊ ਕਰ ਦੂੰਗੇ। ਜੇ ਅਗਲਾ ਤੁਹਾਨੂੰ ਕਹਿ ਹੀ ਰਿਹਾ ਕਿ ਆਰਕੇ ਦਾ ਤੈਨੂੰ ਅਪਰਚੁਨਿਟੀ ਦਿੱਤੀ ਆ, ਤੂੰ ਇਹਨੂੰ ਕਰਕੇ ਲੈ ਕੇ ਆ, ਸਮਝਾ ਇਹਨੂੰ, ਬਰੀਫਿੰਗਸ ਕਰਨੀਆਂ ਕਿ 50 ਪੁਆਇੰਟ ਇਹਨੂੰ ਕੰਪੇਅਰ ਕਰ, 20 ਕੇਸਾਂ ਨੂੰ ਕੰਪੇਅਰ ਕਰ। ਉਹਨੂੰ ਆਬਵੀਅਸਲੀ ਹੁਣ ਜਿਹੜਾ ਵਕੀਲ ਆ ਉਹ ਪੂਰੇ ਦੇ ਪੂਰੇ 50 ਪੜ੍ਹੂਗਾ ਲਾਈਨ ਬਾਏ ਲਾਈਨ, ਜਿੱਦਾਂ ਸਰਕਾਰੀ ਵਕੀਲ ਕਹਿ ਰਿਹਾ ਆਹ ਚੀਜ਼ਾਂ ਰਲਦੀਆਂ, ਤੁਹਾਡਾ ਵਕੀਲ ਕਹੂਗਾ ਕਿ ਆਹ ਚੀਜ਼ਾਂ ਨਹੀਂ ਰਲਦੀਆਂ, ਰਾਈਟ? ਉਹਦੇ ਵਿੱਚ ਤੁਸੀਂ ਦੇਖੋਗੇ ਕਿੰਨਾ ਟਾਈਮ ਜਿਹੜਾ ਖਰਚ ਹੋਊਗਾ। ਉਹਦੇ ਵਿੱਚ ਕੀ ਆ, ਇੱਕ ਸੱਜਣ ਮਿੱਤਰ ਆ ਗਿਆ, ਉਹਨੇ ਕਹਿ ਦੇਣਾ ਕਿ ਨਹੀਂ ਬਰੀਫਿੰਗ ਨਹੀਂ ਆਪਾਂ ਕਰਨੀ, ਆ ਚੱਲ ਲੈਂਦੇ। ਫਿਰ ਜਦੋਂ ਆਹੀ ਫਿਰ ਜਿਹੜਾ, ਸੋ ਇਹ ਕੀ ਚੀਜ਼ ਸੀਗੀ ਯਾਰ? ਇੱਕ ਤਾਂ ਉਹੀ ਹੈ ਕਿ ਨਾ, ਕਹਿੰਦਾ ਜਿਸਕਾ ਕੰਮ ਉਸੀ ਕੋ ਸਾਜੇ ਵਾਲਾ, ਉਹ ਵਾਲਾ ਹਿਸਾਬ ਕਿਤਾਬ ਹੋ ਜਾਂਦਾ। ਜਿਹੜਾ ਦੌਰ ਚੱਲਦਾ ਨਾ, ਐਵੇਂ ਨਾ ਕਿਸੇ ਨੂੰ ਆਪਣੀ ਜਿਹੜੀ ਤੁਸੀਂ ਕਹਿ ਲਓ ਕਿ ਸ਼ੋਸ਼ੇਬਾਜ਼ੀ ਦੇ ਵਿੱਚ ਮੱਤ ਜਿਹੜੀ ਨਾ ਦਿਆ ਕਰੋ। ਦੂਜੇ ਬੰਦੇ ਦਾ ਜਿਹੜਾ ਨੁਕਸਾਨ ਹੋ ਸਕਦਾ, ਹਰੇਕ ਕੇਸ ਜਿਹੜਾ ਯੂਨੀਕ ਆ। ਜਿਹੜੇ 2 ਕੇਸ ਸੀਗੇ ਤੁਹਾਡੇ ਮੂਹਰੇ ਦੱਸੇ, ਜਸਵਿੰਦਰ ਸਿੰਘ ਦਾ, ਗੁਰਪਾਰਸ ਦਾ, ਤਕਰੀਬਨ ਜਿਹੜੇ ਸੇਮ ਫੈਕਟ ਸੀਗੇ, ਹੈ ਨਾ? ਜਿੱਦਾਂ ਮੈਂ ਦੱਸਿਆ ਕਿ ਕਿੱਦਾਂ ਕਿੱਤੇ ਹਮਲੇ ਹੋਏ, ਤੁਸੀਂ ਲਾ ਲਓ ਕਿ ਇੱਕ ਜਿੱਤ ਗਿਆ ਸੀਗਾ, ਇੱਕ ਨਹੀਂ ਜਿੱਤਿਆ। ਜੀ, ਬਿਲਕੁਲ। ਸੋ ਇੱਕ ਦੋ ਚੀਜ਼ਾਂ ਜਿਹੜੀਆਂ ਨਾ ਮੈਂ ਦੱਸ ਦੇਵਾਂ ਨਾਲ, ਐਡ ਔਨ ਹੀ ਆ ਇਹਦੇ ਵਿੱਚ, ਵੀ ਹਾਲਾਤ ਜਿਹੜੇ ਉਹ ਕੀ ਆ। ਚਲੋ ਜਿਹਨੇ ਕਹਿਣਾ ਵੀ ਡਰਾਉਂਦੇ ਆ ਕਹੀ ਜਾਣ, ਉਹਨਾਂ ਦਾ ਮੂੰਹ ਅਸੀਂ ਫੜ ਨਹੀਂ ਸਕਦੇ, ਪਰ ਰਿਐਲਿਟੀ, ਗਰਾਊਂਡ ਰਿਐਲਿਟੀ ਸਾਰਿਆਂ ਨੂੰ ਜਾਣਨ ਦੀ ਜਿਹੜੀ ਜ਼ਰੂਰਤ ਆ। ਅੱਜ ਹੀ ਨਾ ਇੱਕ ਹੋਰ ਨਵੇਂ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੇ ਇੱਕ ਕੇਸ ਦੇ ਬਾਰੇ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਮੈਂ ਸ਼ੇਅਰ ਕੀਤਾ ਸੀ। ਫੈਡਰਲ ਏਜੰਟਸ ਨੂੰ ਝੂਠ ਬੋਲਣ ਦੇ ਲਈ, ਤੇ ਉਹਨੇ ਜਿਹੜੀ ਪਾਸਪੋਰਟ ਦੀ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਿਆ, ਉਹਦੇ ਕਰਕੇ ਉਹਨੂੰ ਹੋ ਗਈ 5 ਮਹੀਨੇ ਦੀ ਸਜ਼ਾ, ਤੇ ਹੁਣ ਨਾਲ ਹੋਣਾ ਉਹਨੇ ਡਿਪੋਰਟ। ਉਹ ਪਤੰਦਰ ਤੇਜ਼ ਬਹੁਤ ਸੀਗਾ ਆਪਣੇ ਵੱਲੋਂ ਬਣਦਾ। 2021 ਚ ਸਟੂਡੈਂਟ ਵੀਜ਼ੇ ਤੇ ਆ ਕੇ ਅਟਰਨੀ ਟਿਰਕੀਆਨਾ ਜੀ, ਉਹਨੇ ਕਿਸੇ ਤਰੀਕੇ ਨਾਲ ਮੈਰੀਲੈਂਡ ਤੋਂ ਪਤਾ ਨਹੀਂ ਕਿੱਦਾਂ ਬਰਥ ਸਰਟੀਫਿਕੇਟ ਬਣਾ ਲਿਆ, ਪਾਸਪੋਰਟ ਦੀ ਐਪਲੀਕੇਸ਼ਨ ਲਾਤੀ, ਫਿਰ ਫੈਡਰਲ ਏਜੰਟ ਨੂੰ ਝੂਠ ਬੋਲਿਆ, ਤੇ ਇਵੈਂਚੁਅਲੀ ਜਿਹੜਾ ਉਹ ਫੜ ਹੋ ਗਿਆ ਤੇ ਮੰਨ ਗਿਆ ਵੀ ਹਾਂ ਭਾਈ ਮੈਂ ਇਦਾਂ ਝੂਠ ਜਿਹੜਾ ਉਹ ਬੋਲਿਆ ਸੀਗਾ। ਇੰਡੀਅਨ ਸੋ ਸੀਗਾ? ਇੰਡੀਅਨ ਸੀਗਾ ਜੀ, ਸ਼ਰਨ ਪਰਸੀਵਾਲ ਕਰਕੇ ਸੀ, ਸਟੂਡੈਂਟ ਵੀਜ਼ੇ ਤੇ ਆਇਆ ਸੀ 2021 ਚ। 2023 ਦੇ ਵਿੱਚ ਬਰਥ ਸਰਟੀਫਿਕੇਟ ਬਣਾ ਕੇ ਇੱਥੋਂ ਪਤਾ ਨਹੀਂ ਕਿੱਦਾਂ ਉਹਨੇ ਕਿੱਦਾਂ ਕਾਂਡ ਕੀਤਾ ਉਹ, ਤੇ ਉਹ ਬਣਾ ਕੇ ਪਾਸਪੋਰਟ ਦੇ ਲਈ ਉਹਨੇ ਅਪਲਾਈ ਕਰ ਛੱਡਿਆ। ਤੇ ਕਈ ਵਾਰੀ ਐਂ ਲੱਗਦਾ ਕਿ ਜਿੱਦਾਂ ਹੁਣ ਜਿਹੜੇ ਆਬਵੀਅਸਲੀ ਫਿੰਗਰਪ੍ਰਿੰਟ ਵੀ ਤੁਹਾਡੇ ਹੁੰਦੇ ਆ ਸਿਸਟਮ 'ਚ, ਤੁਸੀਂ ਆਉਂਦੇ ਆ, ਕਈ ਵਾਰੀ ਮੈਨੂੰ ਐਂ ਲੱਗਦਾ ਕਿ ਵਿੱਚੋਂ ਉਹਨਾਂ ਨੂੰ ਕੋਈ ਲਾਰਾ ਲਾ ਦਿੰਦਾ ਬੰਦਾ ਕਿ ਨਕਲੀ ਗ੍ਰੀਨ ਕਾਰਡ, ਨਕਲੀ ਪਾਸਪੋਰਟ ਦਾ। ਮੇਬੀ ਇਹਨਾਂ ਨੂੰ ਇੰਨੀ ਸਮਝ ਨਹੀਂ। ਹੁਣ ਮੈਂ ਕਿਹਾ ਕਹਿ ਨਹੀਂ ਸਕਦੇ ਕਿ ਮਤਲਬ ਇਹ ਤਾਂ ਕਾਮਨ ਸੈਂਸ ਹੀ ਆ ਕਿ ਮੈਂ ਕਿਹਾ ਤੁਸੀਂ ਕਿੱਦਾਂ ਬਰਥ ਸਰਟੀਫਿਕੇਟ, ਜੇ ਤੁਸੀਂ ਵੀਜ਼ਾ ਲੈ ਕੇ ਆਏ ਆ, ਤੁਸੀਂ ਬਰਥ ਸਰਟੀਫਿਕੇਟ ਕਿੱਦਾਂ, ਮਤਲਬ ਇਹ ਪੋਸੀਬਲ? ਦੇਖ ਲਓ ਹਨਾ ਵੀ ਕਿੱਦਾਂ, ਜੋ ਵੀ ਆ, ਜਿੱਦਾਂ ਵੀ ਉਹਨੂੰ ਕਿਸੇ ਨੇ ਕੋਈ ਨਕਲੀ ਬਣਾ ਕੇ ਦਿੱਤਾ, ਉਹ ਆਪ ਆਬਵੀਅਸਲੀ ਮਿਲਿਆ ਹੀ ਹੋਊਗਾ ਤਾਂ ਆ। ਪਰ ਇਹਦੇ ਵਿੱਚ ਜਿਹੜੀ ਬਾਟਮ ਲਾਈਨ ਗੱਲ ਆ ਵੀ ਜਿਹੜਾ ਪਰਜਰੀ ਕੀਤੀ ਉਹਨੇ ਆਪਣੀ ਫਾਰਮ ਦੇ ਵਿੱਚ, ਤੇ ਜਿਹੜੀ ਐਪਲੀਕੇਸ਼ਨ 'ਚ ਝੂਠ ਬੋਲਿਆ, ਤੇ ਫੈਡਰਲ ਏਜੰਟਸ ਨੂੰ ਝੂਠ ਬੋਲਿਆ, ਉਹਦੇ ਕਰਕੇ ਹੁਣ ਜਿਹੜਾ ਉਹ ਡਿਪੋਰਟ ਹੋ ਰਿਹਾ। ਸੋ ਬਾਰ-ਬਾਰ ਅਸੀਂ ਇਸੇ ਲਈ, ਤੁਸੀਂ ਵੀ ਸਾਰੇ ਜਣੇ ਇਹੀ ਕਹਿੰਦੇ ਹੁੰਦੇ ਭਾਈ ਆਪਣੇ ਫਾਰਮਸ ਦੇ ਉੱਤੇ ਝੂਠ ਨਾ ਬੋਲੋ, ਇਹਨਾਂ ਨੂੰ ਤਾਂ ਬਹਾਨਾ ਚਾਹੀਦਾ ਅੱਜ ਕੱਲ੍ਹ ਜਿਹੜਾ ਉਹ ਚੱਕਣ ਦੇ ਲਈ। ਸੋ ਧਿਆਨ ਦੇ ਨਾਲ। ਅੱਜ ਇੱਕ ਹੋਰ ਸਾਊਥ ਕੈਲੀਫੋਰਨੀਆ ਦੀ ਇੱਕ ਖਬਰ ਸੀ, ਅਟਰਨੀ ਟਿਰਕੀਆਨਾ ਜੀ 35 ਸਾਲ ਤੋਂ ਜਿਹੜੇ ਉਹ ਰਹਿ ਰਹੇ ਸੀਗੇ, ਉਹਦੀ ਹਾਜ਼ਰੀ ਲੱਗਦੀ ਸੀ ਹਰ ਸਾਲ, ਉਹ ਵਿਚਾਰੇ ਚੱਕ ਲਏ, ਕੋਈ ਉਹਨਾਂ ਦੇ ਉੱਤੇ ਉਹ ਨਹੀਂ ਸੀਗਾ, ਕੋਈ ਕ੍ਰਿਮੀਨਲ ਕੇਸ ਨਹੀਂ, ਕੋਈ ਫੈਲਨੀ ਨਹੀਂ, ਕੋਈ ਕੁਛ ਨਹੀਂ, ਕੋਈ ਕ੍ਰਾਈਮ 'ਚ ਇਨਵੋਲਵ ਨਹੀਂ। ਉਹ ਬੰਦੇ ਚੱਕ ਕੇ ਡਿਪੋਰਟ ਕਰਤੇ, 3 ਨਿਆਣੇ ਜੰਮੇ, ਉਹ ਇੱਥੇ ਆ ਤੇ ਆਪ ਉੱਥੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਰਕਾਰ ਕਿਸ ਰਾਹ ਦੇ ਉੱਤੇ ਜਿਹੜੀ ਉਹ ਤੁਰੀ ਹੈਗੀ ਆ। PhD ਕਰਨ ਆਏ ਨਿਆਣੇ ਚੱਕੀ ਜਾਂਦੇ ਆ, ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹ ਜਿਹੜੇ ਉਹ ਚੱਕ ਹੋ ਰਹੇ ਆ, ਕਿਸ ਤਰੀਕੇ ਦਾ ਜਿਹੜੀ ਉਹ ਅੱਗ ਲੱਗੀ ਪਈ ਆ। ਸੋ ਜੇ ਤੁਹਾਨੂੰ ਅਸੀਂ ਇੱਥੇ ਕਹੀਏ ਵੀ ਨਹੀਂ ਕੁਛ ਨਹੀਂ ਆ, ਮੂੰਹ ਪਰੇ ਨੂੰ ਕਰ ਲਓ, ਉਹ ਕਬੂਤਰ ਵਾਲੀ ਗੱਲ ਨਹੀਂ ਬਣਨੀ ਵੀ ਕਬੂਤਰ ਅੱਖਾਂ ਮੀਟ ਕੇ ਬਹਿ ਜਾਵੇ ਤੇ ਮੋਹਰੇ ਬਿੱਲੀ ਬੈਠੀ ਹੋਵੇ ਤੇ ਬਾਅਦ ਚ ਕਹੋ ਯਾਰ ਕਬੂਤਰ ਖਾ ਕੌਣ ਗਿਆ। ਸੋ ਇਹ ਰਿਐਲਿਟੀ ਇਸ ਟਾਈਮ ਜੋ ਚੱਲ ਰਹੀ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਫੈਸਲਾ ਤੁਸੀਂ ਲੈਣਾ, ਰਿਸਕ ਤੁਸੀਂ ਲੈਣਾ, ਤੁਹਾਡੀ ਜ਼ਿੰਦਗੀ ਤੁਹਾਡੀ ਆਪਣੀ ਆ।
ਪਰ ਅਸੀਂ ਤੁਹਾਨੂੰ ਜੋ ਹੋ ਰਿਹਾ ਆ ਉਹ ਤੁਹਾਨੂੰ ਮੈਂ ਦੱਸ ਭਾਜੀ ਰਹੇ ਹਾਂ। ਜਿਹੜੀ ਮੇਨ ਹੁਣ ਚੀਜ਼ ਆ ਨਾ, ਵਾਵਾ ਫਰਾਡ ਤੇ ਸਪੈਸ਼ਲੀ ਜਿਹੜੇ ਅਸਾਈਲਮ ਕਰਕੇ ਆਪਣੀ ਕੰਟਰੀ ਨੂੰ ਜਿਹੜੇ ਜਾਂਦੇ ਆ, ਉਹ ਵਾਲਾ ਫਰਾਡ, ਠੀਕ ਆ। ਜਦੋਂ ਇਹ ਚੀਜ਼ ਸੀਗੀ ਨਾ, ਇਹ ਹੁਣ ਦੀ ਨਹੀਂ, ਇਹ 2 ਸਾਲ ਸਾਨੂੰ ਹੋ ਗਏ ਕੌਸ਼ਨ ਕਰਦੇ ਕਰਦੇ। 1000 ਚੋਂ ਕਿਤੇ ਇੱਕ ਬੰਦਾ ਹੋਣਾ ਜਿਹੜਾ ਕਹਿੰਦਾ ਕਿ ਤੁਸੀਂ ਸਹੀ ਗੱਲ ਕਹਿ ਰਹੇ ਆ। ਮੈਂ ਕਈ ਵਾਰੀ ਕਮੈਂਟ ਵੀ ਜਿਹੜੇ ਆਨਲਾਈਨ ਨਾ ਹੁੰਦੇ, ਉਹ ਲੈ ਇਹ ਤਾਂ ਐਵੇਂ ਹੀ ਬੋਲੀ ਜਾਂਦਾ, ਮੇਰਾ ਦੋਸਤ ਹੁਣੇ ਜਾ ਕੇ ਆਇਆ, ਕੁਛ ਨਹੀਂ ਪੁੱਛਿਆ, ਕੁਛ ਨਹੀਂ ਪੁੱਛਿਆ, ਮਤਲਬ ਇਦਾਂ ਦੀਆਂ ਚੀਜ਼ਾਂ, ਹਨਾ। ਸੋ ਕੀ ਸੀਗਾ ਕਿ ਦੇਖੋ, ਐਥਿਕਸ ਬੜੇ ਜਿਹੜੇ ਜ਼ਰੂਰੀ ਆ। ਵਕੀਲ ਨੇ ਵੀ ਐਥਿਕਸ ਦੇ ਨਾਲ ਹੀ ਚੱਲਣਾ ਹੁੰਦਾ। ਤੇ ਐਂਡ ਆਫ ਦਾ ਡੇ ਹੁਣ ਇਹਨਾਂ ਵਿਅਕਤੀਆਂ ਨੂੰ ਵੀ ਜਿਹੜੇ ਝੂਠਾਂ ਦਾ ਸਹਾਰਾ ਲੈਂਦੇ ਸੀਗੇ, ਉਹਨਾਂ ਨੂੰ ਵੀ ਡਰ ਲੱਗਦਾ ਪਿਆ ਕਿ ਜਿੱਥੇ ਜਿੱਥੇ ਫਸੇ ਆ, ਹਨਾ। ਉਹ ਤਾਂ ਕਰਕੇ ਮੈਂ ਕਿਹਾ, ਰਿਸੈਪਸ਼ਨ ਕਹਿੰਦੀ ਯਾਰ ਜਦੋਂ ਦਾ ਕਹਿੰਦੀ ਟਰੰਪ ਸਾਹਿਬ ਆਏ ਆ, ਕਾਲ ਵੋਲਿਊਮ ਹੀ ਬੜਾ ਵੱਧ ਗਿਆ। ਮੈਂ ਕਿਹਾ ਦੇਖ ਲਾ, ਉਹਨੇ ਸ਼ਟਰ ਬੰਦ ਕਰਤਾ। ਇਮੀਗ੍ਰੇਸ਼ਨ ਲਾਇਰ ਦਾ ਬਿਜ਼ਨਸ ਘਟਣਾ ਚਾਹੀਦਾ, ਇੱਧਰ ਜ਼ਿਆਦਾ ਆ ਗਏ। ਠੀਕ ਹੈ ਕਿ ਨਹੀਂ? ਤੁਹਾਨੂੰ ਪਤਾ ਐਂਡ ਆਫ ਦਾ ਡੇ ਸਾਰਿਆਂ ਨੂੰ ਤੁਹਾਨੂੰ ਪਤਾ ਵਾ। ਜੀ ਬਿਲਕੁਲ। ਸੋ ਟੰਨੀ ਟਿਰਕੇਨਾ ਜੀ, ਜਾਂਦੇ ਜਾਂਦੇ ਜੇ ਤੁਸੀਂ ਸਮਾਂ ਵੀ ਆਪਣਾ ਹੋ ਗਿਆ ਤੇ ਕਿ ਦੱਸ ਨਹੀਂ ਸਕਿਆ ਮੈਂ ਪਹਿਲਾਂ, ਅੱਜ ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਾਂਗੇ, ਮਾਫੀ ਚਾਹੁੰਦੇ ਹਾਂ। ਤੇ ਆਉਂਦੇ ਜਿਹੜੇ ਵੀਕਸ ਦੇ ਵਿੱਚ ਫਿਰ ਕਾਲਸ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਜਿਹੜਾ ਉਹ ਜਾਰੀ ਕਰਾਂਗੇ। ਤੇ ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਸੋ ਜਾਂਦੇ ਜਾਂਦੇ ਜਿਹੜਾ ਇਹ RKK ਦਾ ਜਿਹੜਾ ਇਹ ਪਟਾਰਾ ਆ ਜਾਂ ਕਾਪੀ ਪੇਸਟ ਵਾਲੀ ਚੀਜ਼ ਆ, ਜੇ ਮੁੜ ਦੁਬਾਰਾ ਜਿਹੜੀ ਚਾਲੂ ਹੋਣ ਜਾ ਰਹੀ ਆ ਜਾਂ ਹੋ ਗਈ ਆ ਹੁਣ ਕਹਿ ਲਓ, ਇਹਦੇ ਨਤੀਜੇ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਆਪਣੀ ਕਮਿਊਨਿਟੀ ਦੇ ਉੱਤੇ, ਆਪਣੇ ਪੰਜਾਬੀ ਕੇਸਾਂ ਦੇ ਉੱਤੇ। ਇਸ ਦਾ ਇੰਪੈਕਟ ਓਵਰਆਲ ਕੀ ਤੁਸੀਂ ਦੱਸਣਾ ਚਾਹੁੰਦੇ? ਕੀ ਸੰਭਾਵਨਾਵਾਂ ਨੇ? ਕੀ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਇਸ ਬਾਬਤ? ਸੋ RKK ਦਾ ਮੇਰੇ ਹਿਸਾਬ ਨਾਲ ਦੁਬਾਰਾ ਤੋਂ ਜਿਹੜੇ ਸਰਕਾਰ ਆ ਪੈਕੇਟ ਫਾਈਲ ਕਰਨੇ ਸ਼ੁਰੂ ਕਰੂਗੀ, ਦੁਬਾਰਾ ਤੋਂ ਇਹ ਜਿਹੜਾ ਮੁੱਦਾ ਆਊਗਾ, ਠੀਕ ਹੈ, ਐਜ਼ ਅਰਲੀ ਐਸ ਇਹ ਮੰਡੇ ਤੋਂ ਹੀ ਜਿਹੜਾ ਆਪਣਾ ਆ ਸਕਦਾ ਹੈਗਾ। ਤੇ ਇਸ ਤੋਂ ਬਾਅਦ ਕੀ ਹੈਗਾ ਕਿ ਜਿਹਨਾਂ ਦੇ ਵੀ ਕਾਪੀ ਪੇਸਟ ਆ ਜਾਂ ਕੁਛ ਆ, ਉਹਨਾਂ ਦੇ ਲਈ ਬੜਾ ਸਿੰਪਲ, ਕਿਸੇ ਵੀ ਇੱਕ ਵਕੀਲ ਨੂੰ ਉਹ ਫੜ ਸਕਦੇ ਆ, ਉਹਦੇ ਸਾਰੇ ਜਿਹੜੇ ਕੇਸ ਦੇਖ ਸਕਦੇ ਆ ਕਿ ਕਿਸ ਹਿਸਾਬ ਨਾਲ ਕੇਸ ਪ੍ਰਿਪੇਅਰ ਕਰ ਰਿਹਾ, ਉਹਦੇ ਖੁਦ ਦੇ ਢਾਂਚੇ ਜਿਹੜੇ ਕੰਪੇਅਰ ਕਰ ਸਕਦੇ ਆ। ਤੇ ਮੈਨੂੰ ਇਹਦੇ ਵਿੱਚ ਇਹ ਵੀ ਲੱਗਦਾ ਕਿ ਇਹ ਲਾਇਰਸ ਨੂੰ ਵੀ ਜਿਹੜਾ ਟਾਰਗੇਟ ਕਰੂਗੇ ਸਾਰਿਆਂ ਨੂੰ। ਤੇ ਇਹਨਾਂ ਦੇ ਕੇਸ ਜਿਹੜੇ ਆ ਈਜ਼ੀ ਆ ਕਿ ਸਰਕਾਰ ਹੁਣ ਜੇ ਬੈਠੀ ਆ ਸੈਨ ਫ੍ਰਾਂਸਿਸਕੋ 'ਚ ਬੈਠੇ ਆ ਜਾਂ ਕੋਈ LA 'ਚ ਬੈਠੇ ਆ ਜਾਂ ਕਿਤੇ ਬੈਠੇ ਆ, ਉਹਨਾਂ ਨੂੰ ਵੀ ਸਾਰਾ ਜਿਹੜਾ ਪਤਾ ਹੀ ਆ ਕਿ ਕਿੱਦਾਂ ਕੀ ਆ, ਰਾਈਟ। ਉਹ ਵੀ ਇਹ ਰੋਜ਼ ਐਵਰੀਡੇ ਦੇਖਦੇ ਆ। ਜੇ ਉਹਨਾਂ ਨੂੰ ਲੱਗ ਰਿਹਾ ਕਿ ਕਾਪੀ ਪੇਸਟ ਸਾਰਾ ਇੱਧਰ ਆ ਰਿਹਾ ਕਿਸੇ ਵੀ ਆਫਿਸ ਦੇ ਵਿੱਚੋਂ, ਲਾਅ ਆਫਿਸ ਦੇ ਵਿੱਚੋਂ ਦੀ, ਉਹ ਚੀਜ਼ ਉਹ ਇੱਕ ਚੀਜ਼ ਹੈਗੀ ਜਿਹੜੀ ਉਹ ਐਕਸਪਲੋਰ ਜਿਹੜੀ ਕਰ ਸਕਦੇ ਆ। ਕੋਈ ਵੀ ਇਹ ਤੋਂ ਇਮਿਊਨ ਨਹੀਂ ਹੈਗਾ। ਤੇ ਤੁਸੀਂ ਆਬਵੀਅਸਲੀ ਹਰੇਕ ਚੀਜ਼ ਜਿਹੜੀ ਦਿੰਦੇ ਆ ਉਹ ਪੈਨਲਟੀ ਆਫ ਪਰਜਰੀ ਸਾਰਾ ਕੁਝ ਇਹ ਕਹਿ ਕੇ ਦਿੰਦੇ ਆ ਕਿ ਸੱਚ ਆ। ਤੁਹਾਨੂੰ ਫ੍ਰਿਵਲਸ ਅਸਾਈਲਮ ਦੀ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਪ੍ਰੋਸੀਡ ਕਰਨਾ ਕਿ ਨਹੀਂ ਕਰਨਾ। ਸੋ ਪਲੀਜ਼ ਤੁਸੀਂ ਉਹ ਸਾਰੇ ਜਿਹੜੇ ਲਾਅ ਆਫਿਸਸ ਹੋ ਗਏ, ਪੈਰਾਲੀਗਲ ਹੋ ਗਏ, ਜੇ ਕੋਈ ਵੀ ਤੁਹਾਨੂੰ ਲੱਗਦਾ ਅਨਐਥੀਕਲ ਜਿਹੜੀ ਚੀਜ਼ ਆ ਕੰਮ ਕਰ ਰਿਹਾ, ਉਹ ਤੋਂ ਦੂਰ ਰਹੋ, ਠੀਕ ਹੈ। ਜੇ ਤੁਹਾਨੂੰ ਰਿਮੋਟਲੀ ਵੀ ਇਨਫੋਰਮੇਸ਼ਨ ਹੈਗੀ ਨਾ, ਭਾਵੇਂ ਤੁਸੀਂ ਆਪ ਸਹੀ ਆ ਕਿ ਤੁਹਾਨੂੰ ਲੱਗਦਾ ਕਿ ਇਹ ਵਾਲੇ ਆਫਿਸ ਦੇ ਵਿੱਚ ਕੋਈ ਹੋਰ ਤੁਹਾਡੇ ਦੋਸਤ ਦੇ ਥਰੂ ਜਾਂ ਕਿਤੋਂ ਵੀ ਤੁਹਾਨੂੰ ਪਤਾ ਲੱਗਦਾ ਕਿ ਕੋਈ ਕਹਾਣੀਕਾਰ ਮੌਜੂਦ ਆ, ਕਹਾਣੀ ਬਣਾਈ ਜਾ ਰਹੀ ਆ, ਪਲੀਜ਼ ਰਿਫਰੇਨ, ਉੱਥੇ ਨਾ ਜਾਓ। ਤੁਸੀਂ ਪ੍ਰੋਬਲਮ ਦੇ ਵਿੱਚ ਆਓਗੇ, ਠੀਕ ਆ। ਇਹ ਉਧਰਲੇ ਪਾਸੇ ਨੂੰ ਚੀਜ਼ਾਂ ਜਾ ਰਹੀਆਂ। ਜੇ ਤੁਹਾਨੂੰ ਅਜੇ ਵੀ ਲੱਗਦਾ ਕਿ ਮਜ਼ਾਕ ਨਹੀਂ ਆ, 9th ਸਰਕਿਟ ਨੇ ਆਲਰੇਡੀ ਫੈਸਲਾ ਜਿਹੜਾ ਉਹਦੇ ਉੱਤੇ ਦੇ ਦਿੱਤਾ, ਬੜੇ ਸਟਰੋਂਗ ਵਰਡਸ ਦੇ ਵਿੱਚ ਉਹਨਾਂ ਨੇ ਕਿਹਾ। ਸੋ ਜਿਹੜੇ ਸ਼ੁਰੂਆਤ ਜਿਹੜੀ ਅਜੇ ਹੋਈ ਆ, ਠੀਕ ਆ, ਇਹ ਐਂਡ ਨਹੀਂ ਹੈਗਾ। ਇਹ ਜਿਹੜੀ ਸਾਰੀ ਚੀਜ਼ ਸੀਗੀ ਸ਼ੁਰੂਆਤ ਸੀਗੀ। ਸਾਰਾ ਜਿਹੜਾ ਉਹਨਾਂ ਦਾ ਸਿਸਟਮ ਸੀਗਾ ਉਹਨੂੰ ਰਿਫਾਰਮ ਜਿਹੜਾ ਕਰਨਾ। ਤੇ ਜਿਹੜੀ ਤੁਸੀਂ ਆਪਣੇ ਲਈ ਬੈਸਟ ਚੀਜ਼ ਉਹੀ ਕਰ ਸਕਦੇ ਆ ਕਿ ਈਚ ਪਰਸਨ ਫॉर ਹਿਮਸੈਲਫ। ਤੁਸੀਂ ਆਪਣੇ ਆਪ ਦਾ ਦੇਖਣਾ, ਤੁਸੀਂ ਕਿਸੇ ਸੱਜਣ ਮਿੱਤਰ ਜਾਂ ਕੁਛ ਉਹ ਨੋ ਵਨ ਇਜ਼ ਗੋਨਾ ਸੇਵ ਯੂ, ਹਨਾ। ਆਪਣਾ ਤੁਸੀਂ ਦੇਖਣਾ, ਲੀਗਲੀ ਐਥਿਕਲੀ ਜਿਹੜਾ ਸਾਰਾ ਕੰਮ ਕਰਨਾ, ਠੀਕ ਆ। ਆਪ ਦੀ ਜਿਹੜੀ ਹੱਡ ਬੀਤੀ ਆ, ਆਪ ਭਾਵੇਂ ਤਾਂ ਪੰਜਾਬੀ 'ਚ ਲਿਖੋ, ਆਪ ਦੱਸੋ, ਠੀਕ ਆ। ਕਿਸੇ ਵਿਚੋਲੇ ਦਾ, ਮਿਡਲਮੈਨ ਦਾ, ਸੱਜਣ ਮਿੱਤਰ ਦਾ, ਕਿਸੇ ਦਾ ਸਹਾਰਾ ਨਹੀਂ ਲੈਣਾ, ਠੀਕ ਆ। ਜੇ ਤੁਸੀਂ ਉਹ ਨਹੀਂ ਕਰ ਸਕਦੇ, ਆਮ ਸੌਰੀ ਟੂ ਸੇ, ਠੀਕ ਆ, ਤੁਸੀਂ ਕੋਈ ਵੀ ਜਿਹੜਾ ਇਮਿਊਨ ਨਹੀਂ ਹੈਗਾ। ਸੋ ਜਿਹੜੀ ਆਪਾਂ ਗੱਲ ਕਰ ਰਹੇ 9th ਸਰਕਿਟ ਦੀ, ਇਹ ਬੜਾ ਲਿਬਰਲ ਸਰਕਿਟ ਆ। ਜੇ ਬਾਕੀ ਗੱਲ ਆ, ਬਿਲਕੁਲ ਇਹਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਗੱਲਾਂ ਕਿੱਧਰ ਨੂੰ ਜਾ ਰਹੀਆਂ ਵਾ। ਬਾਕੀ ਸਰਕਿਟ ਦਾ ਤੇ ਰੱਬ ਰੱਖਾ, ਹੈ ਨਾ। ਉੱਥੇ ਤਾਂ ਭੁੱਲ ਹੀ ਜਾਓ ਵੀ ਇਦਾਂ ਦੀ ਚੀਜ਼ ਜਿਹੜੀ ਉਹ ਕਿਤੇ ਜਿਹੜੀ ਉਹ ਹੋਊਗੀ ਜਾਂ ਕਿੱਦਾਂ ਜਿਹੜੀ ਉਹ ਹੋਊਗੀ। ਅੱਛਾ, ਉਹ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਵੀ ਜੇ ਜਿੱਦਾਂ ਤੁਸੀਂ ਕਿਹਾ ਵੀ ਜੇ ਕਿਸੇ ਨੂੰ ਲੱਗਦਾ ਵੀ ਭਾਈ ਉਹ ਇੱਦਾਂ ਆ, ਵਕੀਲਾਂ ਦੇ ਮਗਰ ਵੀ ਤੁਸੀਂ ਕਹਿੰਦੇ ਆ ਵੀ ਸ਼ਾਇਦ ਉਹ ਜਾ ਸਕਦੇ ਆ। ਇਸ ਚੀਜ਼ ਨੂੰ ਹੁਣ ਜਿੱਦਾਂ ਤੁਸੀਂ RKK ਨੂੰ ਨਜਿੱਠਿਆ ਸੀਗਾ, ਇੱਕ ਆਪਣੇ ਜਿਹੜੇ ਕੇਸਾਂ ਦੇ ਲਈ ਸਾਹ ਲੈਣਾ ਜਿਹੜਾ ਉਹ ਸੌਖਾ ਹੋਇਆ ਸੀਗਾ,
ਤੇ ਹੁਣ ਆ ਜਿਹੜੀ ਚੀਜ਼ ਆਉਣ ਤੋਂ ਬਾਅਦ 'ਚ ਇਹਨੂੰ ਦੁਬਾਰਾ ਬਦਲਣ 'ਚ ਫਿਰ ਵਕਤ ਲੱਗ ਸਕਦਾ ਆ? ਕੋਈ ਮੌਕਾ ਮਿਲੂਗਾ ਇਹ ਚੀਜ਼ ਨੂੰ ਜਿਹੜਾ ਉਹ ਆਰਗਿਊ ਕਰਨ ਦਾ, ਮੁੜ ਦੁਬਾਰਾ ਕੋਈ ਚੀਜ਼ ਆ ਸਕਦੀ ਆ, ਜਾਂ ਇਹ ਕਾਈਂਡ ਆਫ ਲੰਮੇ ਸਮੇਂ ਲਈ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਰਹੂਗੀ? ਨਹੀਂ, ਇਹ ਦੁਬਾਰਾ ਮੁੱਦਾ ਬਣੂਗਾ ਫਿਰ ਦੁਬਾਰਾ ਇੱਕ ਵਾਰੀ। ਮਤਲਬ ਹੁਣ 50-50 ਤੇ ਹੁਣ ਪ੍ਰੋਪੋਜੀਸ਼ਨ ਆ। 2395 ਜਸਵਿੰਦਰ ਸਿੰਘ ਵਰਸਸ ਗਾਰਲੈਂਡ ਇਹ ਕਹਿੰਦਾ ਹੈਗਾ ਕਿ ਤੁਸੀਂ ਸਿਰਫ ਕਹਾਣੀ ਰਲਦੀ ਆ ਉਹਦੇ ਬੇਸ ਤੇ ਕੇਸ ਡਿਨਾਈ ਨਹੀਂ ਕਰ ਸਕਦੇ। ਠੀਕ ਆ। ਗੁਰਪਾਰਸ ਸਿੰਘ 23-1247 ਉਹ ਇਹ ਕਹਿੰਦਾ ਕਿ ਜੇ ਕਾਪੀ ਪੇਸਟ ਆ, ਲੈਂਗੁਏਜ ਕਾਪੀ ਪੇਸਟ ਆ, ਪਲੇਜਰਾਈਜ਼ਡ ਹੈਗਾ, ਠੀਕ ਆ, ਕਹਾਣੀਆਂ, ਢਾਂਚਾ ਸਭ ਕੁਝ ਰਲਦਾ, ਤੇ ਫਿਰ ਤੁਸੀਂ ਉਹਨੂੰ ਐਡਵਰਸ ਕ੍ਰੈਡੀਬਿਲਿਟੀ ਮੰਨ ਸਕਦੇ ਆ। ਇਹ ਤੁਸੀਂ ਲਗਾ ਲਓ ਕਿ ਬਿਲਕੁਲ ਇੱਕ ਬੈਲੈਂਸ ਤੇ 50-50 ਤੇ ਚੀਜ਼ ਖੜੀ ਆ। ਓਕੇ। ਪਰ ਜਿਹੜੀ ਸਰਕਾਰ ਆ ਉਹਨੂੰ ਥੋੜਾ ਜਿਹਾ ਹੋਰ ਖਿੱਚਣਾ ਚਾਹੁੰਦੀ ਆ, ਉਹ ਜਿਹੜਾ 2395 ਉਹਨੂੰ ਵੀ ਓਵਰਟਰਨ ਕਰਨਾ ਚਾਹੁੰਦੀ ਆ ਕਿ ਜੱਜ ਨੂੰ ਪਾਵਰ ਦਿਓ ਕਿ ਉਹ ਭਾਵੇਂ ਲੈਂਗੁਏਜ ਨਹੀਂ ਵੀ ਰਲਦੀ, ਕਿ ਜਿਹਨਾਂ ਦੀਆਂ ਕਹਾਣੀਆਂ ਵੀ ਸਿਮਿਲਰ ਹੈਗੀਆਂ ਉਹਦੇ ਬੇਸ ਤੇ ਵੀ ਜਿਹੜਾ ਡਿਨਾਈ, ਉਹ ਬਿਲਕੁਲ ਹੀ ਠੋਕਣਾ ਚਾਹੁੰਦੇ ਆ। ਬਿਲਕੁਲ ਹੀ ਠੋਕਣਾ ਚਾਹੁੰਦੇ ਆ ਉਧਰਲੇ ਪਾਸੇ ਨੂੰ, ਜਿਹੜਾ ਉਹ ਚੀਜ਼ਾਂ ਜਿਹੜੀਆਂ ਜਾ ਰਹੀਆਂ। ਠੀਕ ਹੈ, ਚਲੋ ਧੰਨਵਾਦ ਅਟਾਰਨੀ ਜੈਤਰਕਿਆਨਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ, ਤੁਸੀਂ ਜੁੜੇ, ਸਮਾਂ ਕੱਢਿਆ, ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।